ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੁਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੁਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 13 ਜੂਨ 2024 31 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਦੇ ਸਪੈਕਟਰਮ ਕੇਬਲ ਆਰਸਨ ਕੇਬਲ ਵੈਬਸਾਈਟ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਤੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡਾਲਸ ਟੈਕਸਸ ਤੋਂ ਭੈਣ ਸੁਖਮੀਤ ਕੌਰ ਜੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਖੈਰਖਵਾਹ ਨੇ ਔਰ ਕੌਮ ਦੀ ਚੜ੍ਹਦੀ ਕਲਾ ਲੋਚਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਸੁਖਮੀਤ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਅੱਜ ਬਹੁਤ ਹੀ ਮਾਣ ਤੇ ਫਖਰ ਵਾਲੀ ਗੱਲ ਹੈ ਆਪਣੇ ਸਿੱਖ ਕੌਮ ਲਈ ਕਿ ਕੈਲੀਫੋਰਨੀਆ ਅਸੈਂਬਲੀ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ 4 ਫਰਵਰੀ ਦੇ ਦਿਨ ਨੂੰ ਸਾਕਾ ਨਕੋਦਰ ਡੇ ਵਜੋਂ ਮਾਨਤਾ ਦਿੱਤੀ ਹੈ। ਇਹ ਮਤਾ ਅਸੈਂਬਲੀ ਵੂਮਨ ਡਾਕਟਰ ਜਸਦੀਪ ਕੌਰ ਬੈਂਸ ਜੀ ਵੱਲੋਂ ਪੇਸ਼ ਕੀਤਾ ਗਿਆ ਅਤੇ 3 ਹੋਰ ਮੈਂਬਰਾਂ ਨੇ ਇਸ ਨੂੰ ਸਪਾਂਸਰ ਕੀਤਾ। ਸੋ ਇਹ ਬਹੁਤ ਹੀ ਵੱਡੀ ਸਿੱਖ ਕੌਮ ਲਈ ਪ੍ਰਾਪਤੀ ਹੈ। ਸੋ ਯਾਦ ਰਹੇ 4 ਫਰਵਰੀ 1986 ਨੂੰ ਨਕੋਦਰ ਵਿਖੇ 4 ਸਿੱਖ ਵਿਦਿਆਰਥੀਆਂ ਨੂੰ ਸ਼ਹੀਦ ਕੀਤਾ ਗਿਆ ਔਰ ਜਦੋਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਆਦਾਬ ਲਈ ਸ਼ਾਂਤਮਈ ਜਿਹੜਾ ਜਲੂਸ ਹੈ ਉਹ ਕੱਢ ਰਹੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇੱਕ ਪਾਸੇ ਬੇਸ਼ੱਕ 40 ਵਰੇ ਪਹਿਲਾਂ ਵਾਪਰੇ ਘੱਲੂਘਾਰੇ 84 ਦੀ ਯਾਦ ਦੁੱਖ ਦੀ ਯਾਦ ਵੀ ਉਹ ਪ੍ਰਾਊਡ ਮੂਮੈਂਟਸ ਵੀ ਜਦੋਂ ਕਿ ਵੈਰੀਆਂ ਦੇ ਛੱਕੇ ਛੁਡਾਏ ਸਾਡੇ ਯੋਧਿਆਂ ਨੇ। ਇਹ ਦੁਨੀਆ ਭਰ ਦੇ ਵਿੱਚ ਸਾਰੇ ਹੀ ਜੂਨ ਦੇ ਮਹੀਨੇ ਵਿੱਚ ਇਸ ਸੰਬੰਧੀ ਸਮਾਗਮ ਹੋ ਰਹੇ ਨੇ, ਕਾਨਫਰੰਸਿਸ ਹੋ ਰਹੀਆਂ ਨੇ, ਪੀਸਫੁਲ ਪ੍ਰੋਟੈਸਟ ਨੇ ਔਰ ਬਹੁਤ ਸਾਰੀਆਂ ਥਾਵਾਂ ਤੇ ਡਿਸਕਸ਼ਨ ਫਾਰਮੈਟ ਨੇ, ਐਗਜ਼ੀਬਿਸ਼ਨਸ ਨੇ, ਇਹ ਸਭ ਕੁਝ ਚੱਲ ਰਿਹਾ ਹੈ। ਪਰ ਨਾਲ ਦੀ ਨਾਲ ਇਸ ਪੀਰੀਅਡ ਦੇ ਵਿੱਚ ਜੇ ਅਸੀਂ ਇਹ ਕਹੀਏ ਕਿ ਵੀ ਜਿਹੜਾ ਇਹਨਾਂ 40 ਸਾਲਾਂ 'ਚ ਅੱਡ-ਅੱਡ ਸ਼ੋਬਿਆਂ ਦੇ ਨਾਲ ਈਵਨ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਸਿੱਖਾਂ ਨੇ ਆਪਣੀ ਪਹੁੰਚ ਬਣਾਈ ਜਾਂ ਹੁਣ ਪਹੁੰਚ ਤੋਂ ਅਸੀਂ ਪੈਂਠ ਬਣਾਉਣ ਤੱਕ ਕਹਿ ਸਕਦੇ ਹਾਂ, ਉਸ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ ਉਹ ਵੀ ਬਰਾਬਰ ਆ ਰਹੀਆਂ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਜਿਹੜਾ ਕੈਪੀਟਲ ਹਿੱਲ ਦੇ ਉੱਤੇ ਇੰਟਰਫੇਥ ਪ੍ਰੇਅਰ ਸਰਵਿਸ ਫਾਰ ਗਲੋਬਲ ਪੀਸ ਟੂ ਆਨਰ ਦਾ ਵਿਕਟਮਸ ਆਫ ਵਾਇਲੈਂਸ ਇਹ ਟੌਪਿਕ ਸੀ। ਇਸ ਬਾਰੇ ਜਿਹੜਾ ਹੈ ਉਹ ਆਲਮੋਸਟ 2 ਘੰਟੇ ਸਮਾਗਮ ਚੱਲਿਆ। ਸਾਡੀ ਟੈਕਨੀਕਲ ਟੀਮ ਨੇ ਮੌਕੇ ਤੇ ਪਹੁੰਚ ਕੇ ਉਹਨੂੰ ਕਵਰ ਕੀਤਾ ਹੈ। ਉਹ ਕਿਉਂਕਿ ਡਰਾਈਵ ਬੈਕ ਕਰ ਰਹੇ ਨੇ ਪਰ ਇਸ ਸਮਾਗਮ ਦੀਆਂ ਕੁਝ ਪਿਕਚਰਸ ਜਿਸ ਦੇ ਵਿੱਚ ਲਗਭਗ ਸਾਰੇ ਹੀ ਮੇਜਰ ਧਰਮਾਂ ਦੇ ਹਿੰਦੂ ਧਰਮ ਨੂੰ ਛੱਡ ਕੇ ਉਹ ਤਾਂ ਇਸ ਕਿਸਮ ਦੇ ਚੋਣਾਂ ਵੀ ਨਹੀਂ ਚਾਹੁੰਦੇ, ਜਿਹੜਾ ਉਹ ਨੁਮਾਇੰਦਿਆਂ ਦੀ ਸ਼ਮੂਲੀਅਤ ਔਰ ਖਾਸ ਕਰਕੇ ਯੂਨਾਈਟਿਡ ਨੇਸ਼ਨਸ ਦੇ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਇਸ ਦੇ ਵਿੱਚ ਐਲਿਸ ਵਾਰਮੀਡੋ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੇ ਉਹਨਾਂ ਦੀ ਪ੍ਰੈਜੈਂਟੇਸ਼ਨ, ਡਾਕਟਰ ਇਕਦਾਰ ਚੀਮਾ ਜਿਹੜੇ UN ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਵੀ ਪ੍ਰੈਜੈਂਟੇਸ਼ਨ ਹੋਈ ਹੈ। ਔਰ ਨਾਲ ਦੀ ਨਾਲ ਮਿਸਟਰ ਮੈਰਟਿਨ ਮਿਲਰ ਵਾਈਸ ਪ੍ਰੈਜ਼ੀਡੈਂਟ ਨੇ ਇੰਟਰਨੈਸ਼ਨਲ ਸੈਂਟਰ ਫਾਰ ਰਿਲੀਜਨ ਐਂਡ ਡਿਪਲੋਮੇਸੀ ਦੇ
ਕੈਨਨ ਰੈਵਰ ਡਾਕਟਰ ਜੋਸ਼ਵਾ ਜੋਹਨ, ਇਹ ਹੈਡ ਇੰਟਰਨੈਸ਼ਨਲ ਬਾਈਬਲ ਐਡਵੋਕੇਸੀ ਸੈਂਟਰ, ਐਂਥਨੀ ਐਨ ਵੈਨਸ, ਸੀਨੀਅਰ ਰਿਪਰੈਜ਼ੈਂਟੇਟਿਵ ਬਹਾਏ ਆਫ ਯੂਨਾਈਟਿਡ ਸਟੇਟਸ, ਔਰ ਈਵਨ ਵਰਬਲੀ ਕਨਵਰਸੇਸ਼ਨ 'ਚੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਈਵਨ ਰੋਹਿੰਗਿਆ ਮੁਸਲਮਾਨਾਂ ਦੀ ਨੁਮਾਇੰਦਗੀ ਵੀ ਔਰ ਮਿਹਨਤ ਮੁਖਤਾਰਾ ਇਸਲਾਮ ਦੀ ਨੁਮਾਇੰਦਗੀ ਵਾਲੇ ਨੁਮਾਇੰਦੇ ਵੀ ਉੱਥੇ ਮੌਜੂਦ ਸਨ। ਸਿੱਖ ਨੁਮਾਇੰਦਿਆਂ ਦੇ ਵਿੱਚ ਔਰ ਸਿੱਖ ਧਰਮ ਬਾਰੇ ਡਾਕਟਰ ਰਵੀ ਜਿਹੜੇ ਸਿੰਘ, ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਔਰ ਇਸੇ ਤਰ੍ਹਾਂ ਬਹੁਤ ਸਾਰੇ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ, ਕੱਲ੍ਹ ਸਵੇਰੇ US ਹਾਊਸ ਦੇ ਵਿੱਚ ਅਰਦਾਸ ਹੋਏਗੀ, ਉਸ ਤੋਂ ਬਾਅਦ ਇੱਕ ਹੋਰ ਸਮਾਗਮ ਹੈ। ਪਰ ਕਿਉਂਕਿ ਅਸੀਂ ਫਲਾਈ ਕਰਨੇ, ਜਿਵੇਂ ਅਸੀਂ ਪਹਿਲਾਂ ਵੀ ਸਾਡੇ ਐਡ ਵੀ ਚੱਲ ਰਹੀ ਹੈ, ਉਹਦੇ ਸੈਚਰਡੇ ਯਾਨੀ ਕਿ ਪਰਸੋਂ ਸਿਵਿਕ ਸੈਂਟਰ ਪਲਾਜ਼ਾ ਜਿਹੜਾ ਮੇਜਰ ਹੈ, ਜਿੱਥੇ ਖਾਲਿਸਤਾਨ ਰੈਫਰੈਂਡਮ 2020 ਦੀਆਂ ਵੋਟਾਂ ਵੀ ਪਈਆਂ, ਇਸੇ 28 ਫਰਵਰੀ ਵਾਲੇ ਦਿਨ, ਉੱਥੇ ਬਹੁਤ ਵੱਡਾ ਜਿਹੜਾ ਇਕੱਠ ਨਾਰਦਰਨ ਕੈਲੀਫੋਰਨੀਆ ਦੇ ਗੁਰਦੁਆਰਿਆਂ ਨੇ ਉਹ ਵੀ ਸਮਰਪਿਤ ਹੈ ਪੰਜਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਨ ਔਰ ਘੱਲੂਘਾਰਾ 84 ਨੂੰ। ਵੈਸੇ ਇਸ ਰੈਲੀ ਦਾ ਨਾਮ ਪਾਤਸ਼ਾਹੀ ਰੈਲੀ ਦਿੱਤਾ ਗਿਆ। ਪਾਤਸ਼ਾਹੀ ਹਮ ਰਾਖਤ, ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸੋ ਉਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਡਾਕਟਰ ਇਕਤਾਰ ਕਰਾਮਤ ਚੀਮਾ ਵੀ DC ਤੋਂ ਫਲਾਈ ਕਰਕੇ ਉੱਥੇ ਜਾਣਗੇ। ਸੋ ਅਸੀਂ ਕੈਲੀਫੋਰਨੀਆ ਵਾਸੀ ਆਪਣੇ ਵੀਰਾਂ ਭੈਣਾਂ ਨੂੰ ਵੀ ਅਪੀਲ ਕਰਾਂਗੇ ਕਿ ਭਾਈ ਇਹ 9 ਵਜੇ ਤੋਂ 5 ਵਜੇ ਤੱਕ ਸਮਾਗਮ ਹੋਣੇ, ਔਰ ਉੱਥੋਂ ਫਿਰ ਅਸੀਂ ਫਲਾਈ ਕੈਨੇਡਾ ਦੇ ਲਈ ਕਰਨਾ ਸਰੀ, ਜਿੱਥੇ ਕਿ ਫਿਰ ਸੰਡੇ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦੀ ਸ਼ਹਾਦਤ ਨੂੰ 1 ਸਾਲ 18 ਤਰੀਕ ਨੂੰ ਹੋਣਾ, 18 ਜੂਨ ਨੂੰ, ਪਰ 16 ਨੂੰ ਵੱਡਾ ਇਕੱਠ ਹੈ ਔਰ ਅਖੰਡ ਪਾਠ ਦਾ ਭੋਗ 18 ਨੂੰ ਵੀ ਪਏਗਾ। ਸੋ ਉਸ ਦੇ ਵਿੱਚ ਵੀ ਦੂਰ ਦਰੇਡਿਓਂ ਜਿਹੜੇ ਨੇ ਸਿੱਖ ਨੁਮਾਇੰਦੇ ਉਹ ਸ਼ਮੂਲੀਅਤ ਕਰਨਗੇ। ਔਰ ਫਿਰ ਬ੍ਰਿਟਿਸ਼ ਕੋਲੰਬੀਆ ਸਿੱਖ ਕੌਂਸਲ ਵੱਲੋਂ ਇਹ ਯਤਨ ਔਰ ਐਫਰਟ ਕਰਕੇ ਬੈਂਕੁਏਟ ਹਾਲ ਦੇ ਵਿੱਚ, ਜਿਸ ਦੀ ਐਡ ਵੀ ਚੱਲ ਰਹੀ ਹੈ, ਜਦੋਂ ਬ੍ਰੇਕ ਟਾਈਮ ਹੋਏ ਤਾਂ ਜਿਹੜੇ ਵੀਰ ਭੈਣਾਂ ਉਸ ਐਡਰੈਸ ਨੂੰ ਜਾਣਨਾ ਚਾਹਣ ਉਹ ਦੇਖ ਸਕਦੇ ਨੇ। ਮੰਡੇ ਸ਼ਾਮ ਫਿਰ ਉੱਥੇ ਬੈਂਕੁਏਟ ਹਾਲ ਦੇ ਵਿੱਚ ਇੱਕ ਵੱਡਾ ਸੈਮੀਨਾਰ ਰੱਖਿਆ ਗਿਆ, ਉਹ ਵੀ ਘੱਲੂਘਾਰਾ 84 ਨੂੰ ਸਮਰਪਿਤ ਹੈ, ਜਿਸ ਦੇ ਵਿੱਚ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ। ਡਾਕਟਰ ਇਕਤਾਰ ਕਰਾਮਤ ਚੀਮਾ, ਹਰਿੰਦਰ ਸਿੰਘ ਜਿਹੜੇ ਸਿੱਖ ਰਿਸਰਚ ਇੰਸਟੀਚਿਊਟ ਸਿੱਖਰੀ ਉਸ ਨੂੰ ਰਨ ਕਰਦੇ ਨੇ, ਔਰ ਮਨਿੰਦਰ ਸਿੰਘ ਜਿਹੜੇ ਪ੍ਰੋਮੀਨੈਂਟ ਯੂਥ ਆਗੂ ਨੇ ਔਰ ਖਾਲਿਸਤਾਨ ਸੈਂਟਰ ਰਨ ਕਰਦੇ ਨੇ, ਔਰ ਹਰਦੀਪ ਸਿੰਘ ਨਿੱਜਰ ਦੇ ਬੜੇ ਕਰੀਬੀ ਨਜ਼ਦੀਕੀ, ਔਰ ਉਹਨਾਂ ਦੀ ਜ਼ਿੰਦਗੀ ਨੂੰ ਵੀ ਉਹਨਾਂ ਵਾਂਗ ਹੀ ਬਰਾਬਰ ਥ੍ਰੈਟ ਰਹੀ ਹੈ ਔਰ ਅੱਜ ਵੀ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮ ਨੇ। ਸੋ ਮੈਂ ਇਸ ਲਈ ਵੀ ਇਹ ਅਨਾਉਂਸ ਕਰਦਾ ਤਾਂ ਕਿ ਜਿਹੜੇ ਵੀਰ ਭੈਣਾਂ ਉਹ ਸਾਰੇ ਖੇਤਰਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਲਈ ਇਹ ਮੌਕਾ ਵੀ ਹੁੰਦਾ ਕਿ ਵੀ ਉਹ ਪਾਰਟਿਸਿਪੇਟ ਵੀ ਕਰਨ, ਔਰ ਸਾਡੇ ਲਈ ਵੀ ਹੁੰਦਾ ਕਿ ਜੋ ਕੋਈ ਸਾਡੇ ਵੀਰ ਭੈਣਾਂ ਮਿਲਣਾ ਚਾਹਣ ਤਾਂ ਅਸੀਂ ਇਹਨਾਂ ਥਾਵਾਂ ਦੇ ਉੱਤੇ ਅਵੇਲੇਬਲ ਹੋਵਾਂਗੇ। ਹੁਣ ਗੱਲ ਅਸੀਂ ਇਸ ਵੱਡੀ ਪ੍ਰਾਪਤੀ ਦੀ ਕਰਦੇ ਹਾਂ। ਜਿਵੇਂ ਮੈਂ ਕਿਹਾ ਵੀ ਇਹਨਾਂ 40 ਸਾਲਾਂ ਨੇ ਸਿੱਖ ਕੌਮ ਦੇ ਵਿੱਚ ਵੀ ਇਹ ਸਾਡੇ ਕੱਲ੍ਹ ਦੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਵੀ 3 ਕੈਟਾਗਰੀਜ਼ ਨੂੰ ਮੈਂ ਅਕਸਰ ਮੈਂਸ਼ਨ ਕਰਦਾ ਹਾਂ: ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ। ਕੱਲ੍ਹ ਮੈਂ ਓਪੀਨੀਅਨ ਮੇਕਰਸ ਦੀ ਗੱਲ ਕੀਤੀ ਸੀ ਕਿ ਕਿਵੇਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਰਿਸਰਚਰ ਨੇ ਜਾਂ ਜਿਹੜੇ ਡਿਪਾਰਟਮੈਂਟ ਨੇ, ਉਹਨਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ, ਉਹ ਮੁੱਢਲਾ ਸੋਰਸ ਹੁੰਦਾ ਜਿਹੜਾ ਕਿਸੇ ਵੀ ਇਸ਼ੂ ਬਾਰੇ ਕਿਸੇ ਰਾਏ ਨੂੰ ਬਿਲਡ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ। ਫਿਰ ਉਹਨਾਂ ਚੋਂ ਹੀ ਨਿਕਲ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਲਈ ਵੀ ਔਰ ਓਵਰਆਲ ਸਮਾਜ ਦੇ ਵਿੱਚ ਸੋਸ਼ਲ ਲੈਵਲ ਦੇ ਉੱਤੇ ਡਿਸਕਸ਼ਨ, ਔਰ ਦੂਸਰੇ ਲਈ ਥਿੰਕ ਟੈਂਕ ਲਫ਼ਜ਼ ਜਿਹੜਾ ਪਪੂਲਰ ਹੈ, ਕਿਉਂਕਿ ਉਹਦੇ 'ਚ ਵੀ ਸੋਚਵਾਨ ਬੈਠ ਕੇ ਉਹ ਐਕਟਿਵਿਸਟ ਨਹੀਂ ਹੁੰਦੇ, ਉਹ ਆਈਡੀਆਜ਼ ਨੂੰ ਹੀ ਚਰਨ ਕਰਦੇ ਨੇ। ਇਹ ਇੱਕ ਵੱਖਰੀ ਕੈਟਾਗਰੀ ਹੈ ਉਹਨਾਂ ਨਾਲੋਂ ਜਿਹੜੇ ਪੈਂਟਾਗਨ 'ਚ ਬੈਠੇ ਜਾਂ ਆਪਣੇ ਡਿਫੈਂਸ ਸੈਂਟਰ 'ਚ ਬੈਠੇ ਵਾਰ ਗੇਮਸ ਪਲੇ ਕਰ ਰਹੇ ਹੋ, ਉਹ ਕੰਪਿਊਟਰ ਦੇ ਉੱਤੇ ਜਾਂ ਉਹਨਾਂ ਦੇ ਕੀ ਕੰਬੀਨੇਸ਼ਨ ਨੇ, ਕੌਣ ਕਿਹਦੇ ਨਾਲ, ਉਹ ਇੱਕ ਵੱਖਰੀ ਕਹਾਣੀ ਹੈ। ਮੈਂ ਓਵਰਗਰਾਊਂਡ ਜਿਹਦੀ ਅਵੇਲੇਬਿਲਿਟੀ ਹੈ, ਜਿਹੜਾ ਨਾਟ ਦਾ ਵਾਰ ਜ਼ੋਨ, ਪੀਸਫੁਲ ਜ਼ੋਨ, ਜਿਹੜੇ ਥਿੰਕ ਟੈਂਕ ਨੇ, ਜਿਹੜੇ ਕਿਸੇ ਵੀ ਮੁੱਦੇ ਦੇ ਉੱਤੇ ਜਿਹੜਾ ਉਹ ਰਾਏ ਬਿਲਡ ਕਰਨ ਦੇ ਵਿੱਚ ਮਦਦ ਕਰਦੇ ਨੇ ਅੱਗੋਂ, ਔਰ ਫਿਰ ਉਹਨਾਂ ਥਿੰਕ ਟੈਂਕਸ ਦੇ ਬੇਸਡ ਜਾਂ ਜਿਹੜੀ ਇਨਪੁਟ ਬਾਕੀ ਸਾਧਨਾਂ ਰਾਹੀਂ ਉਹਨਾਂ ਨੂੰ ਮਿਲਦੀ ਹੈ, ਉਹ ਲਾਅ ਮੇਕਰਸ ਤੱਕ ਪਹੁੰਚਦੀ ਹੈ। ਫਿਰ ਜਿਹੜੇ ਲੈਜਿਸਲੇਚਰ ਨੇ, ਔਰ ਲੈਜਿਸਲੇਚਰ ਜ਼ਾਹਰ ਹੈ ਕਿਸੇ ਵੀ ਸਟੇਟ ਦੇ 2 ਲੈਵਲ ਦੇ ਨੇ, ਇੱਕ ਤਾਂ ਸਟੇਟ ਅਸੈਂਬਲੀ, ਸਟੇਟ ਸੈਨੇਟ ਹੈ, ਇੱਕ ਫੈਡਰਲ ਲੈਵਲ ਦੇ ਉੱਤੇ ਅਸੀਂ ਦੇਖਦੇ ਜਿਹਨੂੰ ਟੁਗੈਦਰ ਅਸੀਂ US ਕਾਂਗਰਸ ਕਹਿੰਦੇ ਹਾਂ,
ਪਰ ਇਹ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹਦੇ 'ਚ ਆਬਾਦੀ ਵਾਈਜ਼ ਕਾਂਗਰਸਮੈਨ ਹੁੰਦੇ ਨੇ 2 ਸਾਲ ਉਹਨਾਂ ਦੀ ਟਰਮ ਹੁੰਦੀ ਹੈ ਔਰ ਇਸੇ ਤਰ੍ਹਾਂ ਸੈਨੇਟ ਜਿਹੜੀ ਸੈਨੇਟ ਸਟੇਟ ਦੇ ਵਿੱਚ ਵੀ ਹੁੰਦੀ ਹੈ ਔਰ ਫੈਡਰਲ ਸੈਨੇਟ ਦੇ ਵਿੱਚ ਜਿਹਦੇ 'ਚ ਕਿ ਅਮਰੀਕਾ ਦੀਆਂ 50 ਸਟੇਟਾਂ ਨੇ ਔਰ ਇਹ ਬਰਾਬਰ ਰੱਖਣ ਦੇ ਲਈ ਕਿ ਇਹ ਨਾ ਹੋਏ ਵੀ ਵੱਡੀ ਸਟੇਟ ਵਾਲੇ ਆਪਣੇ ਹੱਕ 'ਚ ਬਿੱਲ ਜਾਂ ਕਾਨੂੰਨ ਬਣਵਾ ਲੈਣ ਉਹਨਾਂ ਨੇ ਅਮਰੀਕਾ ਨੇ ਬੈਲੈਂਸ ਆਫ ਪਾਵਰਸ ਰੱਖਿਆ ਹੋਇਆ ਹੈ ਕਿ ਹਰ ਸਟੇਟ ਭਾਵੇਂ ਵੱਡੀ ਹੈ ਕਿ ਛੋਟੀ ਹੈ ਬਿਲਕੁਲ ਉਹ 2 ਸੈਨੇਟਰ ਭੇਜਦੀ ਹੈ ਸੈਨੇਟ ਦੇ ਲਈ। ਇਸ ਲਈ ਟੋਟਲ ਸੈਨੇਟਰ 100 ਹੁੰਦੇ ਨੇ ਔਰ 6 ਸਾਲ ਦੀ ਉਹਨਾਂ ਦੀ ਟਰਮ ਹੁੰਦੀ ਹੈ ਔਰ ਸੈਨੇਟਰ ਅਮਰੀਕਾ ਦੇ ਵਿੱਚ ਬਹੁਤ ਪਾਵਰਫੁਲ ਹੁੰਦਾ। ਸੋ ਇੱਥੇ ਜਿਹੜੀਆਂ ਸਟੇਟ ਅਸੈਂਬਲੀਆਂ ਜਾਂ ਸਟੇਟ ਸੈਨੇਟ ਹੈ ਜਾਂ ਸਟੇਟਸ ਦਾ ਆਪਣਾ ਕਨਸਟੀਟਿਊਸ਼ਨ ਹੁੰਦਾ ਹੈ, ਆਪਣਾ ਉਹਨਾਂ ਦਾ ਝੰਡਾ ਵੀ ਹੁੰਦਾ ਹੈ ਔਰ ਆਪਣੇ ਬਹੁਤ ਸਾਰੀਆਂ ਪਾਵਰਸ ਹੁੰਦੀਆਂ ਨੇ। ਜਦੋਂ ਅਨੰਦਪੁਰ ਦੇ ਮਤੇ ਦੀ ਗੱਲ ਹੁੰਦੀ ਸੀ ਭਾਰਤ ਦੇ ਸੰਵਿਧਾਨਕ ਸਟਰਕਚਰ ਜਿਹੜਾ ਕਿ ਬੇਸਿਕਲੀ ਕੋਈ ਯੂਨਿਟਰੀ ਇਨ ਕਰੈਕਟਰ ਨਹੀਂ ਸੀ ਕਿ ਵੀ ਇੱਕ ਥਾਂ ਤੇ ਤਾਕਤ ਹੋਏ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ 110 ਤੋਂ ਜ਼ਿਆਦਾ ਸੋਧਾਂ ਕਰਕੇ ਉਹਨੂੰ ਕਿੰਨਾ ਜਿਹੜਾ ਫੈਡਰਲ ਲੈਵਲ ਦੇ ਉੱਤੇ ਤਾਕਤ ਸਾਰੀ ਫੈਡਰਲ ਗਵਰਨਮੈਂਟ ਦੇ ਕੋਲ ਲੈ ਲਈ ਉਹਨਾਂ ਨੇ। ਈਵਨ ਆ GST ਜਾਂ ਦੂਸਰਾ ਇਹ ਵੀ ਸਾਰਾ ਈਵਨ ਜਿਹੜਾ ਸਟੇਟ ਕੋਲ ਟੈਕਸ ਲਾਉਣ ਦੀ ਤਾਕਤ ਸੀ ਉਹ ਵੀ ਉਹਨਾਂ ਨੇ ਖੋਹ ਲਈ। ਸੋ ਲੜਾਈ ਤਾਂ ਜਦੋਂ ਤੁਸੀਂ ਦੇਖਦੇ ਹੋ ਤੇ ਅਲਟੀਮੇਟਲੀ ਜਦੋਂ ਅਸੀਂ ਖਾਲਿਸਤਾਨ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਈਵਨ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਵੀ ਜਦੋਂ ਇਹ ਸੀ ਕਿ ਵੀ ਅਸੀਂ ਗ੍ਰਾਸ ਰੂਟ ਲੈਵਲ ਤੇ ਪੰਚਾਇਤਾਂ ਤੱਕ ਉਹਨਾਂ ਨੂੰ ਸਟਰੈਂਥਨ ਕਰਾਂਗੇ। ਸੋ ਪਾਵਰ ਉਹੀ ਹੁੰਦੀ ਹੈ ਜਿਹੜੀ ਕਿ ਡੀਸੈਂਟਰਲਾਈਜ਼ ਹੋ ਕੇ ਉੱਤੋਂ ਨਹੀਂ ਥੱਲੜੇ ਲੈਵਲ ਤੱਕ ਪਹੁੰਚੇ ਔਰ ਆਮ ਜਿਹੜਾ ਸਭ ਤੋਂ ਥੱਲੜੀ ਯੂਨਿਟ ਹੈ ਉਹ ਵੀ ਇੱਕ ਆਪਣੇ ਆਪ 'ਚ ਖੁਦ ਮੁਖਤਾਰ ਹੋਏ ਔਰ ਆਟੋਨਮਸ ਹੋਏ। ਸੋ ਜਦੋਂ ਅਸੀਂ ਅਮਰੀਕਾ ਦੇ ਵਿੱਚ ਸਟੇਟ ਅਸੈਂਬਲੀਜ਼ ਦਾ ਜਾਂ ਸਟੇਟ ਸੈਨੇਟ ਦਾ ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬੇਸ਼ੱਕ ਫੈਡਰਲ ਲੈਵਲ ਦੇ ਉੱਤੇ 1950 ਦੇ ਵਿੱਚ ਇੱਕ ਸਿੱਖ ਕਾਂਗਰਸਮੈਨ 3 ਟਰਮਸ ਰਹੇ ਸਰਦਾਰ ਦਲੀਪ ਸਿੰਘ ਔਰ ਉਹ ਉਸ ਤੋਂ ਬਾਅਦ ਕੋਈ ਐਸਾ ਨਹੀਂ ਹੋਇਆ ਕਿ ਵੀ ਉਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਸਾਡੀ ਪ੍ਰੈਜ਼ੈਂਸ ਹੋਏ। ਲੇਕਿਨ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ US ਕਾਂਗਰੈਸ਼ਨਲ ਸਿੱਖ ਕਾਕਸ ਜਿਸ ਦੇ ਵਿੱਚ 50 ਤੋਂ ਜ਼ਿਆਦਾ ਬਾਈ ਪਾਰਟੀਸਨ ਮੈਂਬਰਸ ਨੇ ਕਾਂਗਰਸ ਦੇ, ਇਹ ਸਿੱਖਾਂ ਦੀ ਪੋਲੀਟੀਕਲ ਸਿਸਟਮ ਦੇ ਵਿੱਚ ਪ੍ਰਾਪਤੀ ਹੈ ਕਿ ਇਸ ਲੈਵਲ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਬਣਾਈ ਹੈ। ਬਿਲਕੁਲ ਸਟੇਟ ਅਸੈਂਬਲੀਜ਼ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਕਿ ਵੀ ਇਸ 'ਚ ਜੇ ਪਿਛਲੇ ਪੀਰੀਅਡ 'ਚ ਲਗਾਤਾਰਤਾ ਨਾਲ ਖਬਰਾਂ 'ਚ ਚਰਚਾ 'ਚ ਵੀ ਨੇ ਔਰ ਜਿਨ੍ਹਾਂ ਨੇ ਉਸਾਰੂ ਕੰਮ ਕੀਤੇ ਨੇ ਤੇ ਉਹ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਬੈਠੀ ਸਾਡੀ ਭੈਣ ਡਾਕਟਰ ਜਸਮੀਤ ਕੌਰ ਬੈਂਸ ਔਰ ਉਪਰੋਂ ਥਲੀ ਉਹਨਾਂ ਨੇ 2-3 ਜਿਹੜੇ ਯੂਨੈਨਿਮਸਲੀ ਬਿੱਲ ਪਾਸ ਕਰਵਾਏ ਜਿਨ੍ਹਾਂ 'ਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾਲ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਵੀ ਔਰ ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਵੱਡੀ ਪ੍ਰਾਪਤੀ ਡਾਕਟਰ ਜਸਮੀਤ ਕੌਰ ਬੈਂਸ ਦੀ ਕਿ ਉਹਨਾਂ ਨੇ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਨੰਬਰ 93 ਯੂਨੈਨਿਮਸਲੀ ਪਾਸ ਕਰਵਾਇਆ ਔਰ ਇਹ ਜਿੱਥੇ ਉਹਨਾਂ ਨੇ ਪੇਸ਼ ਕੀਤਾ ਉੱਥੇ ਇਹਨੂੰ ਕੋ-ਆਥਰ ਜਾਂ ਕੋ-ਸਪਾਂਸਰ ਕਰਨ ਵਾਲੇ ਜਿਹੜੀਆਂ ਅਸੈਂਬਲੀ ਵੂਮਨ ਹੋਰ ਵੀ ਨੇ 3 ਕਾਲਰਾ ਲੀ ਤੇ ਔਰਟੈਗਾ। ਹੁਣ ਇਹ ਹਾਊਸ ਰੈਜ਼ੋਲੂਸ਼ਨ ਕੀ ਹੈ ਔਰ ਇਸ ਦੇ ਟਾਈਟਲ ਦੇ ਉੱਤੇ ਰਿਲੇਟਿਵ ਟੂ ਸਾਕਾ ਨਕੋਦਰ ਡੇ। ਸਾਡੇ ਦਰਸ਼ਕ ਚੰਗੀ ਤਰ੍ਹਾਂ ਵਾਕਿਫ ਨੇ ਕਿ ਅਸੀਂ ਜਦੋਂ ਵੀ ਫਰਵਰੀ ਦਾ ਪਹਿਲਾ ਹਫਤਾ ਆਉਂਦਾ ਹੈ ਖਾਸ ਤੌਰ ਤੇ 4 ਫਰਵਰੀ ਦਾ ਦਿਨ ਅਸੀਂ ਇਸ ਦਿਨ ਨੂੰ ਡਿਸਕਸ ਕਰਦੇ ਹਾਂ ਕਿ ਕਿਵੇਂ 4 ਫਰਵਰੀ 1986 ਨੂੰ ਜ਼ਿਲ੍ਹਾ ਜਲੰਧਰ ਦੇ ਨਕੋਦਰ ਕਸਬੇ ਦੇ ਵਿੱਚ 4 ਸਿੱਖ ਨੌਜਵਾਨ ਜਿਹੜੇ ਪ੍ਰੋਮੀਨੈਂਟਲੀ ਜਿਹੜੇ ਪੰਥ ਪ੍ਰਸਤ ਸਨ, ਗੁਰੂ ਦੇ ਪੱਕੇ ਸਿੱਖ ਸ਼ਰਧਾਲੂ ਔਰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਕਿਉਂਕਿ ਜਿਹੜਾ ਸਾਕਾ ਨਕੋਦਰ ਦੇ ਵਿੱਚ ਵਪਰਾਇਆ ਗਿਆ ਉਸ ਵੇਲੇ ਦੀ ਹਕੂਮਤ ਨੇ ਉਸ ਵੇਲੇ ਦੇ ਜਿਹੜੇ ਆਫੀਸ਼ੀਅਲ ਸਰਕਾਰ ਬੇਸ਼ੱਕ ਬਰਨਾਲੇ ਦੀ ਸਰਕਾਰ ਸੀ, ਸਰਕਾਰ ਅਕਾਲੀਆਂ ਦੀ ਸੀ, ਪਰ ਕਿਵੇਂ ਨਕੋਦਰ ਦੇ ਭੂਤਰੇ ਹੋਏ ਹਿੰਦੂ ਤਵੀਆਂ ਨੇ ਇਸ ਕਾਂਡ ਨੂੰ ਜਿਹੜਾ ਹੈ ਉਹ ਸਰੰਜਾਮ ਦਿੱਤਾ। ਕਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅਗਰ ਭੇਟ ਕੀਤਾ ਗਿਆ ਨਕੋਦਰ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਅਰਜਨ ਸਾਹਿਬ ਦੇ ਨਾਂ ਦੇ ਉੱਤੇ ਸਮਰਪਿਤ ਹੈ ਔਰ ਅਗਲੇ ਦਿਨ ਜਦੋਂ ਕਿ ਸਾਰੇ ਪਿੰਡਾਂ ਦੇ ਵਿੱਚ ਖਬਰ ਪਹੁੰਚਦੀ ਹੈ ਔਰ ਲੋਕ ਇਕੱਠੇ ਹੁੰਦੇ ਨੇ ਅਰਦਾਸਾਂ ਸੋਧ ਕੇ
ਉਹ ਜਿਹੜਾ ਹੈ ਉਹਨਾਂ ਦੀ ਇੰਨੀ ਕੀ ਮੰਗ ਹੈ ਕਿ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਅਗਨ ਭੇਟ ਕੀਤੇ ਗਏ ਨੇ ਉਹਨਾਂ ਦੀ ਪਵਿੱਤਰ ਰਾਖ ਸਾਨੂੰ ਦਿੱਤੀ ਜਾਏ ਤਾਂ ਕਿ ਅਸੀਂ ਉਸ ਨੂੰ ਜਾ ਕੇ ਜਲ ਪ੍ਰਵਾਹ ਕਰ ਸਕੀਏ ਗੋਇੰਦਵਾਲ ਵਿਖੇ ਜਾਂ ਦੂਸਰਾ। ਔਰ ਬਿਲਕੁਲ ਪੀਸਫੁਲ ਉਸ ਜਲੂਸ ਦੇ ਉੱਤੇ ਫਾਇਰਿੰਗ ਜਿਹਦੇ ਸੈਂਟਰਲ ਦਸਤੇ ਪੰਜਾਬ ਪੁਲਿਸ ਔਰ ਕਿਸ ਲੈਵਲ ਦੇ ਜਿਹੜੇ ਨੇ ਘਿਨਾਉਣੀਆਂ ਜਿਹੜੀਆਂ ਕਾਰਵਾਈਆਂ ਲਈ ਬਾਅਦ 'ਚ ਜਿਨ੍ਹਾਂ ਨੂੰ ਅੱਡ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਨੇਮ ਕੀਤਾ, ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਮੈਂ ਰੈਜ਼ੋਲੂਸ਼ਨ ਨੂੰ ਡਿਸਕਸ ਕਰਨਾ ਚਾਹੁੰਦਾ। ਸੋ ਇਸ ਸਾਰੇ ਤੋਂ ਬਾਅਦ 4 ਨੌਜਵਾਨ ਜਿਨ੍ਹਾਂ ਦੇ ਵਿੱਚ ਰਵਿੰਦਰ ਸਿੰਘ, ਬਲਤੀਰ ਸਿੰਘ ਮੁਲਤਾਨੀ, ਝਿਲਮਨ ਸਿੰਘ ਤੇ ਹਰਮਿੰਦਰ ਸਿੰਘ ਇਹਨਾਂ ਨੇ ਸ਼ਹੀਦੀ ਜਾਮ ਪੀਤਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਦੋਂ ਅੱਜ ਅਸੀਂ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਂ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਇਹਨਾਂ ਸਾਰਿਆਂ ਨੂੰ ਡਿਸਕਸ ਕਰਦੇ ਹਾਂ, ਇਹ 4 ਫਰਵਰੀ 1986 ਅਜੇ ਖਾਲਿਸਤਾਨ ਦੀ ਡੈਕਲੇਰੇਸ਼ਨ ਨਹੀਂ ਸੀ ਹੋਈ। ਔਰ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਰਤੀ ਹਕੂਮਤ ਨੇ ਇੱਕੋ ਵੇਲੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਉਸ ਨੂੰ ਨਿਸ਼ਾਨੇ ਤੇ ਲਿਆ ਹੋਇਆ। ਬੇਸ਼ੱਕ ਵਰਤਾਰਾ ਤਾਂ ਇਹ 47 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ, ਜਦੋਂ ਕਿ ਨਕਲੀ ਗੁਰੂ ਡਾਮੇ, ਨਰਕਧਾਰੀ ਔਰ ਰਾਧਾ ਸੁਆਮੀ ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਸਾਰੇ ਆਸ਼ੂਤੋਸ਼ ਜਾਂ ਸੌਦਾ ਸਾਧ ਔਰ ਇਹ ਸਾਰੀ ਭਨਿਆਰਾ, ਇਹ ਸਾਰੀ ਕਲਾਸ ਬਾਅਦ ਦੀ ਹੈ। ਲੇਕਿਨ ਇਹ ਰਾਧਾ ਸੁਆਮੀ ਨਿਰੰਕਾਰੀ ਤਾਂ ਇਹਨਾਂ ਨੇ 47 ਤੋਂ ਬਾਅਦ ਹੀ ਖੜੇ ਕਰਤੇ ਸੀ। ਔਰ ਇਹ 84 ਦੇ ਪੀਰੀਅਡ 'ਚ ਵੀ ਅਸੀਂ ਦੇਖਦੇ ਹਾਂ, ਨਵੰਬਰ 84 ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਗਏ ਜਦੋਂ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਗਏ। ਔਰ ਇਹੀ ਜਿਹੜੀ ਹੈ ਕਰਤੂਤ ਇਹਨਾਂ ਨੇ 4 ਫਰਵਰੀ ਵਾਲੇ ਦਿਨ ਜਿਹੜੀ ਹੈ ਉਸ ਤੋਂ ਪਹਿਲਾਂ ਵਪਰਾਈ ਇੱਕ ਦਿਨ। ਔਰ 4 ਫਰਵਰੀ ਨੂੰ ਜਦੋਂ ਪ੍ਰੋਟੈਸਟ ਹੋਇਆ ਤੇ ਇਹਨਾਂ 4 ਨੌਜਵਾਨਾਂ ਨੂੰ ਬੜੇ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ। ਔਰ ਇਸ ਦੇ ਉੱਤੇ ਕਾਫੀ ਚਰਚਾ ਕਈ ਥਾਵਾਂ ਦੇ ਉੱਤੇ ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ ਕਿ ਕਈ ਸਿਟੀਜ਼ ਨੇ ਆਪਣੇ ਲੈਵਲ ਤੇ ਰੈਜ਼ੋਲੂਸ਼ਨ ਕੀਤੇ ਨੇ। ਈਵਨ ਡਾਕਟਰ ਇਕਬਾਲ ਕਰਾਮਤ ਚੀਮਾ ਉਹਨਾਂ ਨੇ UN ਹਿਊਮਨ ਰਾਈਟਸ ਕਾਉਂਸਲ ਦੇ ਲੈਵਲ ਤੇ ਇਸ ਇਸ਼ੂ ਨੂੰ ਚੁੱਕਿਆ। ਈਵਨ ਫੈਡਰਲ ਲੈਵਲ ਦੇ ਉੱਤੇ ਵੀ ਗੱਲ ਹੋਈ। ਪਰ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਅੱਜ ਯੂਨੈਨਿਮਸਲੀ ਇਹ ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ ਇਨ ਫਿਊਚਰ 4 ਫਰਵਰੀ ਦਾ ਦਿਨ ਕੈਲੀਫੋਰਨੀਆ ਦੇ ਵਿੱਚ ਸਾਕਾ ਨਕੋਦਰ ਡੇ ਵਜੋਂ ਜਿਹੜਾ ਹੈ ਉਹ ਉਸ ਨੂੰ ਮਾਨਤਾ ਦਿੱਤੀ ਗਈ ਹੈ। ਔਰ ਮੈਂ ਇਸ ਰੈਜ਼ੋਲੂਸ਼ਨ ਦੇ ਜਿਹੜਾ ਡਰਾਫਟ ਹੈ ਉਸ ਨੂੰ ਮੈਂ ਡਿਸਕਸ ਕਰਨਾ ਚਾਹੁੰਦਾ। ਔਰ ਜਿਵੇਂ ਮੈਂ ਕਿਹਾ ਕਿ ਵੀ ਇਸ ਨੂੰ ਜਿਹੜਾ ਉਹਨਾਂ ਨੇ ਇਹ ਕਿਉਂਕਿ ਡੇਟ 10 ਅਪ੍ਰੈਲ ਦੇ ਨਾਲ ਹੀ ਜਦੋਂ ਸਬਮਿਟ ਕੀਤਾ ਹੋਏਗਾ ਸੋ ਉਹਦੇ ਤੇ ਡੇਟ 10 ਅਪ੍ਰੈਲ ਦੀ ਹੈ। ਔਰ 2024 ਕਿਉਂਕਿ ਜਦੋਂ ਤੁਸੀਂ ਸਬਮਿਟ ਕਰਦੇ ਹੋ ਉਦੋਂ ਫਿਰ ਕਈ ਪ੍ਰੋਸੈਸਿਸ ਚੋਂ ਗੁਜ਼ਰਨਾ ਪੈਂਦਾ। ਪਰ ਫਾਈਨਲੀ ਅੱਜ ਜਦੋਂ ਕਿ ਇਹ ਸਟੇਟ ਅਸੈਂਬਲੀ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਪਾਸ ਹੋਇਆ ਤੇ ਇੱਕ ਇਹਨਾਂ 4 ਨੌਜਵਾਨਾਂ ਚੋਂ ਜਿਹੜੇ ਭਾਈ ਰਵਿੰਦਰ ਸਿੰਘ ਲਿਤੜਾ ਪਿੰਡ, ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਵੀ ਅਸੈਂਬਲੀ ਦੇ ਵਿੱਚ ਮੌਜੂਦ ਸਨ। ਰੈਜ਼ੋਲੂਸ਼ਨ ਦੀ ਕਾਪੀ ਵੀ ਡਾਕਟਰ ਜਸਮੀਤ ਕੌਰ ਬੈਂਸ ਨੇ ਉਹਨਾਂ ਨੂੰ ਦਿੱਤੀ। ਉਹ ਸਾਡੇ ਥੰਬਨੇਲ ਦੀ ਅੱਜ ਦੀ ਪਿਕਚਰ ਵੀ ਹੈ। ਔਰ ਜਿਉਂ-ਜਿਉਂ ਅਸੀਂ ਗੱਲਬਾਤ ਕਰਾਂਗੇ ਉਹ ਪਿਕਚਰਸ ਵੀ ਤੁਸੀਂ ਦੇਖ ਸਕਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਪੂ ਜੀ ਨੇ ਜਿਵੇਂ ਸਿੰਗਲ ਹੈਂਡਡਲੀ ਇਹ ਸਟਰਗਲ ਕੀਤਾ, ਇਹ ਇਕੱਲਾ ਇਸ ਲੈਵਲ ਤੇ ਨਹੀਂ ਹੈ। ਪੰਜਾਬ ਅਸੈਂਬਲੀ ਦੇ ਵਿੱਚ ਇਸ ਸਵਾਲ ਨੂੰ ਚੁੱਕਿਆ ਗਿਆ, ਕੋਰਟਸ ਦਾ ਸਹਾਰਾ ਲਿਆ ਗਿਆ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਟੀਸ਼ਨ। ਲੇਕਿਨ ਇਸ ਦੇ ਉੱਤੇ ਜਿਹੜਾ ਕਮਿਸ਼ਨ, ਸ਼ਾਇਦ ਰਣਜੀਤ ਸਿੰਘ ਕਮਿਸ਼ਨ ਉਹਦਾ ਨਾਂ ਸੀ, ਉਹਦੀ ਰਿਪੋਰਟ ਗਾਇਬ ਕਰ ਦਿੱਤੀ ਗਈ। ਜੇ ਸਾਹਮਣੇ ਵੀ ਆਇਆ ਕਿਉਂ ਤੇ ਅਸੈਂਬਲੀ 'ਚ ਬਾਦਲਾਂ ਦੀ ਸਰਕਾਰ ਸੀ, ਜਦੋਂ ਰਿਪੋਰਟ ਹੁੰਦੀ ਹੈ ਤੁਸੀਂ ਐਕਸ਼ਨ ਟੇਕਨ ਦੇ ਨਾਲ ਉਸ ਨੂੰ ਸਬਮਿਟ ਕਰ ਦਿਓ। ਸੋ ਉੱਥੇ ਤਾਂ ਜਿਸ ਲੈਵਲ ਤੇ ਕਿਉਂਕਿ ਜੋ ਕੁਝ ਵੀ ਹੋਇਆ ਜਾਂ ਚੱਲ ਰਿਹਾ ਅੱਜ ਵੀ ਇਹ ਸਾਰੇ ਕੰਟੈਕਸਟ ਨੂੰ ਜੇ ਅਸੀਂ ਦੇਖੀਏ ਤੇ ਏਜੰਸੀਆਂ ਦੀ ਜਿਹੜੀ ਹੈ ਉਹ ਹੀ ਪਲੈਨਿੰਗ ਦਾ ਹਿੱਸਾ ਹੈ। ਸੋ ਕਿਹਨੂੰ ਦੋਸ਼ੀ ਬਣਾਉਣਾ ਹੈ ਜਦੋਂ ਕਿ ਜਿਹੜਾ ਕਾਤਲ ਹੈ ਉਹੀ ਜੱਜ ਹੈ, ਜੱਜ ਦੀ ਕੁਰਸੀ ਤੇ ਵੀ ਬੈਠਾ ਹੈ ਤੇ ਤੁਸੀਂ ਕਿਹਦੇ ਅੱਗੇ ਫਰਿਆਦ ਕਰੋ। ਹਾਂ, ਬਾਹਰਲੇ ਮੁਲਕਾਂ 'ਚ ਅਸੀਂ ਇਸ ਇਸ਼ੂ ਨੂੰ ਜਿਉਂਦਾ ਰੱਖ ਸਕਦੇ ਹਾਂ ਤਾਂ ਕਿ ਸਾਡੀਆਂ ਜਨਰੇਸ਼ਨਸ ਨੂੰ ਵੀ ਯਾਦ ਰਹੇ। ਔਰ 38 ਸਾਲ ਬਾਅਦ ਜੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਪਾਸ ਹੁੰਦਾ, ਔਰ ਇਸ ਪੱਖੋਂ ਮੈਂ ਸਮਝਦਾ ਕਿ ਸ਼ਹੀਦ ਰਵਿੰਦਰ ਸਿੰਘ ਹੋਰਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਦੇ ਵਿੱਚ ਨੇ, ਉਹਨਾਂ ਨੇ ਬਹੁਤ ਐਫਰਟ ਲਗਾਤਾਰਤਾ ਨਾਲ, ਇਹ ਨਹੀਂ ਹੈ ਕਿ ਵੀ ਇੱਕ ਉਹ ਕਦੇ ਆਰਾਮ ਨਾਲ ਬੈਠਦੇ ਨੇ, ਉਹਨਾਂ ਨੇ
ਔਰ ਇੱਕ ਮੁਹਿੰਮ ਹੁੰਦੀ ਹੈ ਜਿਹਦੇ ਥੱਲੇ ਫਿਰ ਅਸੀਂ ਦੇਖਿਆ ਕਿ ਇਹਨਾਂ ਸਾਕਾ ਨਕੋਦਰ ਦੇ ਚਾਰੋਂ ਸ਼ਹੀਦਾਂ ਦੀਆਂ ਤਸਵੀਰਾਂ ਅਮਰੀਕਾ, ਕੈਨੇਡਾ, ਯੂਰਪ ਦੇ ਅੱਡ-ਅੱਡ ਗੁਰਦੁਆਰਿਆਂ 'ਚ ਲੱਗੀਆਂ। ਸੈਂਟਰਲ ਅਜਾਇਬ ਘਰ, ਸੈਂਟਰਲ ਸਿੱਖ ਮਿਊਜ਼ੀਅਮ 'ਚ ਲਵਾਉਣ ਦੇ ਲਈ ਵੀ ਇੱਕ ਵੱਡਾ ਯਤਨ ਕਰਨਾ ਪਿਆ। ਔਰ ਹੁਣ ਵੀ ਇਹਨਾਂ ਦੇ ਬਾਪੂ ਜੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ 4 ਫਰਵਰੀ ਦੇ ਦਿਨ ਉਹ ਬੜੇ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਦੇ ਨੇ। ਅਕਾਲ ਤਖਤ ਸਾਹਿਬ ਤੇ ਵੀ ਭੋਗ ਪਾਇਆ ਗਿਆ। ਉਹਨਾਂ ਦੇ ਲਈ ਸਿਰਫ ਰਵਿੰਦਰ ਸਿੰਘ ਆਪਣਾ ਬੇਟਾ ਨਹੀਂ ਹੈ, ਉਹ ਬਾਕੀ ਤਿੰਨਾਂ ਨੂੰ ਵੀ, ਕਿਉਂਕਿ ਉਹੀ ਚਸ਼ਮਦੀਦ ਵੀ ਸਨ ਜੋ ਉਹਨਾਂ ਨੇ ਦੇਖਿਆ, ਜਿਸ 'ਚ ਉਹ ਗੁਜ਼ਰੇ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਕੋਈ ਮੁਬਾਰਕ ਦੇਣ ਵਾਲਾ ਤਾਂ ਨਹੀਂ ਹੈ ਕਿ, ਪਰ ਮੈਂ ਇਹ ਸਮਝਦਾ ਡਾਕਟਰ ਹਰਿੰਦਰ ਸਿੰਘ ਹੋਰਾਂ ਨੂੰ ਜਦੋਂ ਅੱਜ ਮੈਂ ਇਹ ਕਿਹਾ ਕਿ ਭਾਈ ਹੈ ਤਾਂ ਅਫਸੋਸਨਾਕ, ਕਿਉਂਕਿ ਅਸੀਂ ਉਹਨਾਂ ਦਿਨਾਂ ਨੂੰ ਮੁੜ ਕੇ ਯਾਦ ਕਰ ਰਹੇ ਹਾਂ, ਪਰ ਇਹ ਰਿਜ਼ੋਲਵ ਵੀ ਸ਼ੋ ਕਰਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ। ਔਰ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ, ਸੋ ਇਹਨਾਂ ਦਿਨਾਂ ਦੇ ਵਿੱਚ ਇਸ ਕਿਸਮ ਦੇ ਰੈਜ਼ੋਲੂਸ਼ਨ ਦਾ ਆਉਣਾ, ਕਿਉਂਕਿ ਅਲਟੀਮੇਟਲੀ ਘੱਲੂਘਾਰਾ ਵਰਤਾਇਆ ਹੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਦੇ ਉੱਤੇ ਸਿੱਧਾ ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ ਇਹ ਸਾਡੇ ਵੱਡੇ ਸ਼ਹੀਦ ਨੇ। ਔਰ ਇਸ ਰੈਜ਼ੋਲੂਸ਼ਨ ਦੇ ਅਲਫਾਜ਼ ਨੇ, ਵੇਅਰ ਐਜ਼ on February 4th, 1986, 4 unarmed and peaceful Sikh students, Ravinder Singh, Balteer Singh Multani, Chilman Singh and Harminder Singh, were killed by state police in the Nakodar subdivision of Punjab, India, hereafter referred to as state, in an unprovoked firing while participating in protest against the desecration of Sikh scripture, Shri Guru Granth Sahib, considered by all Sikhs to be the final, supreme and living Guru after the lineage of 10 Sikh Gurus. कि भाई असी ये 10 वेयरएज तो शुरू होया कि भाई 4 फरवरी वाले दिन 4 सिख नौजवान जिन्हों के नाम है पढ़े ने, ये स्टेट की पुलिस वालों नकोदर सब डिवीजन नकोदर च मारे गए, क्योंकि ये जड़े ने उस प्रोटेस्ट के विच हिस्सा लै रहे सन ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖਾਂ ਦੇ ਲਈ ਜਾਗਤ ਜੋਤ ਗੁਰੂ ਹੈ, ਉਸ ਦੀ ਹੋਈ ਬੇਅਦਬੀ ਦੇ ਖਿਲਾਫ ਜਿਹੜਾ ਹੈ ਉਹ ਪ੍ਰੋਟੈਸਟ ਕਰ ਰਹੇ ਸੀ। ਕਿਉਂ? ਔਰ ਉਹਨਾਂ ਨੇ ਫਿਰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਨੇ 10 ਗੁਰੂ ਸਾਹਿਬਾਨ ਤੋਂ ਬਾਅਦ, ਔਰ ਹੋਰ ਕੋਈ ਵੀ ਜਦੋਂ ਅਸੀਂ ਅੰਗਰੇਜ਼ੀ ਦਾ ਲਫ਼ਜ਼ ਐਟਰਨਲ ਵੀ ਦੇ ਲਈ ਯੂਜ਼ ਕਰਦੇ ਹਾਂ। ਵੇਅਰ ਐਜ਼ ਦ ਸਟੇਟ ਅਥਾਰਟੀਜ਼ ਵਾਇਓਲੇਟਿਡ ਦ ਫਰੀडम of peaceful assembly, which is endorsed by Article 20 of the United Nations Universal Declaration of Human Rights, Article 21 of the United Nations International Covenant on Civil and Political Rights, and Article 5 of the United Nations Declaration on Human Rights Defenders. कि स्टेट ने ज़ाहिर है इंडियन स्टेट, उन्होंने इस तरीके नाल गोली चला के हमला करके ਜਿਹੜਾ ਸ਼ਾਂਤਮਈ ਢੰਗ ਨਾਲ ਇਕੱਠੇ ਹੋਣ ਦਾ ਹੱਕ ਹੈ, ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ ਆਰਟੀਕਲ 20 ਦਿੰਦਾ ਹੈ, ਆਰਟੀਕਲ 21 ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਵਾਲਾ ਵੀ ਇਹ ਹੱਕ ਦਿੰਦਾ ਹੈ, ਤੇ ਆਰਟੀਕਲ 5 ਆਫ ਦਾ ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਡਿਫੈਂਡਰਸ। ਇਹ ਕਿਉਂਕਿ ਇੰਡੀਆ ਸਿਗਨੇਟਰੀ ਹੈ ਯੂਐਨ ਦੇ ਚਾਰਟਰ ਨੂੰ ਔਰ ਯੂਐਨ ਦੇ ਦਾ ਮੈਂਬਰ ਹੈ, ਇਸ ਲਈ ਇਹਨਾਂ ਨੂੰ ਕੋਟ ਕੀਤਾ ਗਿਆ ਵੀ ਇੰਡੀਆ ਨੇ ਇਹ ਸੈਕਸ਼ਨਸ ਦੀ ਵਾਇਓਲੇਸ਼ਨ ਕੀਤੀ ਹੈ। ਵੇਅਰ ਐਜ਼ ਦ ਡੈਡ ਬੋਡੀਜ਼ ਵਰ ਸੀਕ੍ਰੇਟਲੀ ਡਿਸਪੋਜ਼ਡ ਆਫ ਟੂ ਕੰਸੀਲ ਦ ਐਕਸਟਰਾ ਜੁਡੀਸ਼ੀਅਲ ਕਿਲਿੰਗ, ਕਿ ਵੀ ਈਵਨ ਜਿਹੜਾ ਇਹ 4 ਸਿੱਖ ਨੌਜਵਾਨ ਮਾਰੇ ਗਏ, ਉਹਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਪੇਰੈਂਟਸ ਨੂੰ ਜਾਂ ਉਹਨਾਂ ਦੇ ਜਿਹੜੇ ਗਾਰਡੀਅਨ ਸੀ ਉਹਨਾਂ ਨੂੰ ਨਹੀਂ ਦਿੱਤੇ ਗਏ, ਉਹਨਾਂ ਨੂੰ ਚੋਰੀ ਛਿਪੇ ਸਾੜ ਦਿੱਤਾ ਗਿਆ ਤਾਂ ਕਿ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੇ ਕਤਲ ਕੀਤਾ ਹੈ ਉਸ ਦਾ ਕੋਈ ਸਬੂਤ ਨਾ ਰਹਿਣ ਦਿੱਤਾ ਜਾਏ। ਵੇਅਰ ਐਜ਼ ਦ ਸਟੇਟ ਗਵਰਨਮੈਂਟ constituted a commission of judicial inquiry headed by a renowned jurist on this incident, ਕਿਉਂਕਿ ਬਹੁਤ ਸਿੱਖਾਂ ਦੇ ਵਿੱਚ ਗੁੱਸਾ ਆਇਆ ਔਰ ਸਰਕਾਰ ਜਿਹੜੀ ਹੈ ਉਹ ਘਬਰਾਈ। ਉਹਨਾਂ ਨੇ ਜਿਵੇਂ ਹੁੰਦਾ ਉੱਥੇ ਜਿਹੜਾ ਗੋਂਗਲੂਆਂ ਤੋਂ ਮਿੱਟੀ ਲਾਉਣ ਲਈ, ਪਰ ਕਮਿਸ਼ਨ ਤਾਂ ਕਮਿਸ਼ਨ ਹੈ, ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਕਿ ਵੀ ਜਿਹੜਾ ਇਸ ਦੀ ਪੜਤਾਲ ਕਰੇਗਾ। ਰਣਜੀਤ ਸਿੰਘ ਨੇ ਗੁਰਨਾਮ ਸਿੰਘ ਕਮਿਸ਼ਨ, ਵੇਅਰ ਐਜ਼ ਦ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਆਫ ਇਨਕੁਆਇਰੀ submitted its report to the state government on October 31st, 1986, but the government failed to place and discuss the report
along with the mandatory action taken report in the State Assembly within 6 months of submission। कि ਜਿਹੜਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਉਹਨਾਂ ਨੇ 31 ਅਕਤੂਬਰ 1986 ਨੂੰ ਆਪਣੀ ਰਿਪੋਰਟ ਦਿੱਤੀ ਔਰ ਉਹਨਾਂ ਨੇ ਪਰ ਸਟੇਟ ਗਵਰਨਮੈਂਟ ਨੇ ਨਾ ਤਾਂ ਉਸ ਰਿਪੋਰਟ ਨੂੰ, ਕਿਉਂਕਿ ਇਹ ਇੱਕ ਮੈਂਡੇਟਰੀ ਹੁੰਦਾ ਹੈ ਕਿ ਉਸ ਰਿਪੋਰਟ ਦੇ ਉੱਤੇ ਐਕਸ਼ਨ ਟੇਕਨ ਕਿ ਸਰਕਾਰ ਨੇ ਉਹਦੇ ਤੇ ਕੀ ਕੀਤਾ 6 ਮਹੀਨੇ ਦੇ ਵਿੱਚ ਉਹਨੂੰ ਅਸੈਂਬਲੀ ਦੀ ਟੇਬਲ ਤੇ ਰੱਖਣਾ ਹੁੰਦਾ ਹੈ। ਪਰ ਉਹਨਾਂ ਨੇ ਕਿਉਂਕਿ ਬਾਦਲਾਂ ਦੀ ਹਕੂਮਤ ਆ ਗਈ ਸੀ ਸੋ ਉਹਨਾਂ ਨੇ ਸਾਰੇ ਨੂੰ ਜਿਹੜਾ ਉਹ ਪਾਸੇ ਰੱਖਿਆ। Whereas the state obscured the relevant parts of judicial commission inquiry report and took no action, not a single perpetrator has been brought to justice to date। उन्होंने कहा कि भाई ये जड़ा उन्होंने जुडिशियल कमीशन की जड़ा उसका रेलिवेंट हिस्सा सी रिपोर्ट का वही गायब कर दिता और हुण तक कोई भी जड़ा ਜ਼ਾਲਮ है उसनू अकाउंटेबल ਜਾਂ ਜਵਾਬਦੇਹ नहीं बनाया गया। Whereas the victims' family have been fighting for truth, justice, accountability and closure for over 38 years। कि ਜਿਹੜੇ ਵਿਕਟਮ ਟੱਬਰ ਨੇ ਉਹ ਪਿਛਲੇ 38 ਸਾਲਾਂ ਤੋਂ ਇਨਸਾਫ ਦੇ ਲਈ, ਸੱਚ ਨੂੰ ਸਾਹਮਣੇ ਲਿਆਉਣ ਲਈ, ਜਵਾਬਦੇਹੀ ਬਣਾਉਣ ਦੇ ਲਈ ਜਿਹੜਾ ਉਹ ਸੰਘਰਸ਼ੀਲ ਨੇ। Whereas this incident has now also received international attention as Dr. Iqtidar Cheema, serving on United Nations Advisory Committee on the Prevention of Genocide and Atrocity Crimes, has raised it on various international forums। कि भी ये हुन इंटरनेशनल इशू बन चुका है। डॉक्टर साहब का जिक्र है, मैं पहला ही बिगनिंग कीता है कि ऑलरेडी उन्होंने इंटरनेशनल लेवल ते इनू कई forums ते उठाया। Whereas the incident has come to be known as Saka Nakodar for the Punjabi word for massacre, Saka and the region in Punjab Nakodar where it took place। हुण अमरीका नूं दसना भी साका नकोदर है कि साका जदों कोई ट्रैजेडी हुंदी है, कोई किलिंग हुंदी है, इस ਜਿਹੜਾ ਬੇਗੁਨਾਹ ਉਹਨੂੰ ਸਾਕਾ ਕਿਹਾ ਜਾਂਦਾ ਹੈ ਔਰ ਨਕੋਦਰ ਉਹ ਕਸਬਾ ਹੈ ਜਿੱਥੇ ਕਿ ਇਹ ਸਾਕਾ ਵਪਰਾਇਆ ਗਿਆ। Whereas the Sikh immigrants have been an integral part of our community and the United States for over 130 years, with the oldest Gurdwara in the United States established in the city of Stockton in 1912। कि सिख कम्यूनिटी अमरीका पिछले 130 सालों तो वसदी है और इत्थे ही जिहड़ा सब तो पुराना गुरुद्वारा है जिहड़ा 1912 ਦੇ ਵਿੱਚ ਬਣਿਆ ਉਹ ਕੈਲੀਫੋਰਨੀਆ ਦੇ ਜ਼ਾਹਰ ਹੈ ਸਟਾਕਟਨ ਟਾਊਨ ਦੇ ਵਿੱਚ ਹੈ। Whereas over one half of Sikh Americans call California communities, including the cities of Bakersfield, Fresno, Live Oak, Sacramento, San Jose, Stockton and Yuba City their home। कि ਜਿਹੜੀ ਆਲਮੋਸਟ ਅੱਧੀ ਆਬਾਦੀ ਹੈ ਸਿੱਖਾਂ ਦੀ ਜਿਹੜੇ ਅਮਰੀਕਾ 'ਚ ਰਹਿੰਦੇ ਨੇ ਉਹ ਇਹਨਾਂ ਸ਼ਹਿਰਾਂ ਦੇ ਨਾਂ ਉਹਨਾਂ ਨੇ ਲਏ ਨੇ ਵੀ ਇਹਨਾਂ 'ਚ ਵਸਦੀ ਹੈ। Whereas Sikh farmers make major contribution to agriculture bounty of California, including among many other crops peaches, pistachios, okra and raisins। कि भी ये ਜਿਹੜੀ ਬਹੁਤ ਸਾਰੀ ਅਮਰੀਕਾ ਦੀ ਐਗਰੀਕਲਚਰ ਸੈਕਟਰ ਦੀ ਪ੍ਰੋਡਕਸ਼ਨ ਹੈ ਜਿਹਦੇ ਵਿੱਚ ਆੜੂ ਨੇ ਜਿਹੜਾ ਉਹ ओकरा मेरा ख्याल है भिंडियां नूं कहंदे ने। हाँ जी मैं नहीं वैसे खाता रेज़न अंगूर ने और दूसरा जिहड़ा असीं एक काजू बादाम ते पिस्ता जिहड़ा है वो उत्थे हुंदा है। Whereas the United States and California advocate for the democratic and human rights of all people and stand in solidarity with the families of the victims of Nakodar incident। कि United States और California ਜਿਹੜਾ ਕਿ ਡੈਮੋਕ੍ਰੈਟਿਕ ਔਰ ਹਿਊਮਨ ਰਾਈਟਸ ਦੀ ਹਮੇਸ਼ਾ ਗੱਲ ਕਰਦਾ ਹੈ। ਅਸੀਂ ਜਿਹੜੇ ਨਕੋਦਰ ਸਾਕਾ ਨਕੋਦਰ ਦੇ ਪੀੜਤ ਨੇ ਵਿਕਟਮ ਨੇ ਉਹਨਾਂ ਦੇ ਨਾਲ ਯਕਜ਼ੈਦੀ ਸੋਲੀਡੈਰਿਟੀ ਇਕਮੁੱਠਤਾ ਦਾ ਇਜ਼ਹਾਰ ਕਰਦੇ ਹਾਂ। ਐਂਡ ਸਿੱਖ ਇੰਟਰਨੈਸ਼ਨਲ ਕਮਿਊਨਿਟੀ ਇਨ देयर परसूट ऑफ ट्रूथ एंड जस्टिस एज दे कंटिन्यू टू बिल्ड वर्ल्ड वाइड सपोर्ट। कि भई ਅਸੀਂ ਈਵਨ ਇੰਟਰਨੈਸ਼ਨਲ ਸਿੱਖ ਕਮਿਊਨਿਟੀ ਜਿਹੜੀ ਹੈ ਜਿਹੜੀ ਕਿ ਸੱਚ ਔਰ ਇਨਸਾਫ ਦੇ ਰਸਤੇ ਦੇ ਉੱਤੇ ਚੱਲਦੇ ਆ ਵਰਲਡ ਵਾਈਡ ਇਸ ਦੇ ਮੁੱਦੇ ਤੇ ਸਪੋਰਟ ਬਿਲਡ ਕਰ ਰਹੇ। ਨਾਓ देयरफॉर बी इट resolved by the Assembly of the State of California that Assembly hereby condemns the hate crimes and human rights violations against Sikhs and declares February 4th of each year as Saka Nakodar Day। उन्होंने कहा कि भी ये स्टेट ਅਸੈਂਬਲੀ ਕੈਲੀਫੋਰਨੀਆ ਦੀ ਇਹ ਮਤਾ ਕਰਦੀ ਹੈ ਇੱਕ ਤਾਂ ਉਹ ਜਿਹੜੇ ਸਿੱਖਾਂ ਦੇ ਖਿਲਾਫ ਹਿਊਮਨ ਰਾਈਟਸ ਵਾਇਓਲੇਸ਼ਨ ਨੇ, ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਨੇ
ਨਫ਼ਰਤੀ ਕ੍ਰਾਈਮ ਨੇ, ਹੇਟ ਕ੍ਰਾਈਮ ਨੇ। ਅੱਛਾ। ਇਸ ਦੀ ਨੂੰ ਕੰਡੈਮ ਕਰਦੀ ਹੈ। ਨਾਲ ਦੀ ਨਾਲ 4 ਫਰਵਰੀ ਨੂੰ ਹਰ ਸਾਲ ਇਸ ਨੂੰ ਸਾਕਾ ਨਕੋਦਰ ਡੇ ਵਜੋਂ ਜਿਹੜਾ ਹੈ ਉਹ ਮਨਾਇਆ ਜਾਏਗਾ ਜਾਂ ਇਸ ਨੂੰ ਮਾਨਤਾ ਦਿੱਤੀ ਗਈ ਹੈ। ਫਿਰ ਥੱਲੇ ਉਹਨਾਂ ਨੇ ਕਿਹਾ ਰਿਜ਼ੋਲਵਡ ਦੈਟ ਦਾ ਚੀਫ ਕਲਰਕ ਆਫ ਅਸੈਂਬਲੀ ਟ੍ਰਾਂਸਮਿਟ ਕਾਪੀਜ਼ ਆਫ ਦਿਸ ਰੈਜ਼ੋਲੂਸ਼ਨ ਟੂ ਦਾ ਆਥਰ ਫॉर ਐਪਰੋਪਰੀਏਟ ਡਿਸਟ੍ਰੀਬਿਊਸ਼ਨ। ਇਹ ਟੈਕਨੀਕਲ ਲੈਂਗੁਏਜ ਹੁੰਦੀ ਹੈ ਕਿ ਵੀ ਜਦੋਂ ਪਾਸ ਹੋ ਗਿਆ ਤੇ ਇਹ ਫਿਰ ਜਿਹੜਾ ਚੀਫ ਕਲਰਕ ਹੈ ਅਸੈਂਬਲੀ ਦਾ ਉਹਨੂੰ ਹੈ ਕਿ ਵੀ ਤੁਸੀਂ ਕਾਪੀ ਦਿਓ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜੀ ਯੂਨੀਕ ਪ੍ਰਾਪਤੀ ਹੈ ਔਰ ਇਹ ਗੱਲ ਇਹ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਭਾਈ ਸਿੱਖ ਕਦੇ ਭੁੱਲਦੇ ਨਹੀਂ ਔਰ ਅਸੀਂ ਜਵਾਬਦੇਹੀ ਵੀ ਲਵਾਂਗੇ, ਇਨਸਾਫ ਵੀ ਲਵਾਂਗੇ ਔਰ ਅਲਟੀਮੇਟਲੀ ਜਿਸ ਕਾਜ਼ ਦੇ ਲਈ ਇਹਨਾਂ ਯੋਧਿਆਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੈ ਗੁਰੂ ਗ੍ਰੰਥ ਗੁਰੂ ਪੰਥ ਦੀ ਆਨ ਸ਼ਾਨ ਲਈ, ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਵੀ ਜਲਦ ਲਿਬਰੇਟ ਖਾਲਸਾ ਪੰਥ ਕਰਵਾਏਗਾ। ਔਰ ਕੰਕਲੂਜਨ ਦੇ ਵਿੱਚ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਡਾਕਟਰ ਜਸਮੀਤ ਕੌਰ ਬੈਂਸ ਜਿਹੜੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਅਸੈਂਬਲੀ ਦੇ ਵਿੱਚ ਉਸ ਵੀਡੀਓ ਨੂੰ ਚਲਾ ਦੇਣ ਔਰ ਇਹਦੇ ਨਾਲ ਹੀ ਇਸ ਸੈਗਮੈਂਟ ਦੀ ਕਲੋਜ਼ਰ। House Resolution 93 by Assemblymember Baines and others relative to Saco Nkodur Day. Dr. Baines, you are recognized. Good morning, colleagues. Thank you all for joining me today and welcoming my community to the chambers, the Sikh community. California is home to more than half of all Sikh Americans who call cities like Bakersfield, Fresno, Live Oak, Sacramento, San Jose, Stockton, and Yuba City their home. Today I am presenting a resolution recognizing Saca Nakoda, a barbaric incident in the Sikh history. In 1986 in Nakoda, Punjab, 4 unarmed Sikh students were brutally murdered by state police while engaging in the free exercise of their religion. Ravinder Singh, Baldeer Singh Multani, Jilman Singh, and Harminder Singh died protecting the Shri Guru Granth Sahib, a holy scripture in the Sikh faith. To make matters worse, the Indian government has swept this event under the rug for more than 30 years. This resolution is to call attention to this horrific event and to honor those who died in Saca Nakoda and the Sikh genocide. We must advocate for the democratic and human rights of all people and stand in solidarity with the families of the victims of the Nakoda incident and the Sikh international community in their pursuit of truth and justice. Thank you, everyone, and I respectfully request your aye vote. Assemblymember Ortega, you are recognized. Good morning, colleagues. I rise in support of my colleague from Kern County. As a representative, I have the privilege of representing Assembly District 20, one of the most diverse districts in the state that includes many Sikh Americans. Many have shared their stories with my colleague and I of this horrific incident, and this resolution advocates for not just their voice, but again, the truth and justice for all. Thank you. Thank you, Assemblymember Ortega. Seeing and hearing no further debate, we'll take a voice vote on the resolution. All in favor say aye. Opposed say no. Ayes have it. The resolution is adopted. And Dr. Baines, you are recognized for your guest introductions. Yes, members, please join me in welcoming members of the Sikh community that are sitting right up there. Baldeep Kaur, Baldev Singh, mother and father of Ravinder Singh Litran, the only surviving parents from the 4 victims' families. Dr. Harinder Singh from Stanford University, Shubeg Singh Hayer, Manveer Singh Tillon, Mandeep Singh Saini, Prabjot Kaur Saini, Manjeet Kaur, Sukhdev Singh Banwal, Pratamjeet Kaur, Mandeep Singh, Harman Singh, and Rajwant Singh Chahal from the Santa Clara City Council, who is a Santa Clara City Council member as well. Join me in welcoming my guests from the Sikh community. Thank you, Assemblymember Baines, and welcome to your guests. Thank you for being here today.
Moving to file item 25, AB 2813 by Majority Leader Agnew. ਘੱਲੂਘਾਰਾ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ। ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਦੀ ਯਾਦ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਸ਼ੇਸ਼ ਸੈਮੀਨਾਰ ਆਉਂਦੀ 17 ਜੂਨ 2024 ਦਿਨ ਸੋਮਵਾਰ ਨੂੰ ਗ੍ਰੈਂਡ ਤਾਜ ਬੈਂਕੁਏਟ ਹਾਲ ਸਰੀ ਵਿਖੇ ਹੋਣ ਜਾ ਰਿਹਾ ਹੈ। ਸਿੱਖ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਉਣ ਲਈ ਯੂਕੇ ਤੋਂ ਯੂਨਾਈਟਿਡ ਨੇਸ਼ਨਜ਼ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਕਤਦਾਰ ਕਰਾਮਤ ਚੀਮਾ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਸਿੱਖ ਰਿਸਰਚ ਇੰਸਟੀਚਿਊਟ ਤੋਂ ਸਰਦਾਰ ਹਰਿੰਦਰ ਸਿੰਘ ਅਤੇ ਖਾਲਿਸਤਾਨ ਸੈਂਟਰ ਤੋਂ ਸਰਦਾਰ ਮਨਿੰਦਰ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸੈਮੀਨਾਰ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। 17 ਜੂਨ ਸ਼ਾਮ 6:30 ਵਜੇ ਗ੍ਰੈਂਡ ਤਾਜ ਬੈਂਕੁਏਟ ਹਾਲ ਸਰੀ, ਕੈਨੇਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਅਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਇਟਲੀ ਦੇ ਸ਼ਹਿਰ ਬਾਰੀ ਵਿੱਚ G7 ਮੁਲਕਾਂ ਦੇ ਆਗੂਆਂ ਦੀ ਕਾਨਫਰੰਸ ਸ਼ੁਰੂ ਹੋਈ ਹੈ। ਇਸ ਦਾ ਮਕਸਦ ਯੂਕਰੇਨ ਦੀ ਮਦਦ ਅਤੇ ਚੀਨ ਨੂੰ ਘੇਰਨਾ ਹੈ। ਸੋ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ 6 ਮੁਲਕਾਂ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਲਗਭਗ ਹਾਰਿਆਂ ਵਰਗੇ ਹਨ, ਕਿਉਂਕਿ ਉਹਨਾਂ ਦਾ ਸਿਆਸੀ ਗ੍ਰਾਫ ਕਾਫੀ ਥੱਲੇ ਜਾ ਚੁੱਕਾ ਹੈ। ਇਸ ਮਿਲਣ ਚੋਂ ਕੀ ਸੱਚਮੁੱਚ ਕੁਝ ਕੱਢਿਆ ਜਾ ਸਕਿਆ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਤਾਂ ਅਸੀਂ 2 ਬਲਾਕ ਦੁਨੀਆ ਦੇ ਸੁਣਦੇ ਹੁੰਦੇ ਸੀ ਕਿ ਇੱਕ ਪਾਸੇ ਜਮਹੂਰੀਅਤ ਵਾਲੇ ਜਾਂ ਅਮਰੀਕਾ ਦੀ ਅਗਵਾਈ ਵਾਲਾ ਬਲਾਕ ਹੈ ਔਰ ਦੂਸਰੇ ਪਾਸੇ ਸੋਵੀਅਤ ਯੂਨੀਅਨ ਦੇ ਅਗਵਾਈ ਵਾਲਾ ਬਲਾਕ, ਜਿਹਨੂੰ ਕਮਿਊਨਿਸਟ ਵੀ ਕਹਿੰਦੇ ਸੀ, ਸੋਸ਼ਲਿਸਟ ਵੀ ਕਹਿੰਦੇ ਸੀ। ਔਰ ਵਿਦਨ ਮੁਲਕ ਦੇ ਜੇ ਤੁਸੀਂ ਡਿਬੇਟ ਕਾਲਜਾਂ ਸਕੂਲਾਂ 'ਚ ਅਦਰਵਾਈਜ਼ ਦੇਖੋ ਤੇ ਕਈ ਜਿਹੜੇ ਨੇ ਉਦੋਂ ਪ੍ਰੋਪੇਗੈਂਡਾ ਕਾਮਰੇਡਾਂ ਦਾ ਜਾਂ ਸੋ ਕਾਲਡ ਸੋਸ਼ਲਿਸਟ ਲਬਾਦੇ ਵਿੱਚ ਲੁਕੇ ਹੋਏ ਕਾਮਰੇਡਾਂ ਦਾ ਤਾਂ ਇਹੀ ਸੀ ਕਿ ਇਹ ਜਿਹੜੇ ਪੱਛਮੀ ਮੁਲਕ ਖਾਸ ਤੌਰ ਤੇ ਅਮਰੀਕਾ ਦੇ ਉੱਤੇ ਹੀ ਨਿਸ਼ਾਨਾ ਹੁੰਦਾ ਸੀ ਉਹਨਾਂ ਦਾ ਕਿ ਇਹ ਮਲਕ ਭਾਗੋਆਂ ਦੀ ਤਰਜਮਾਨੀ ਕਰਦੇ ਨੇ, ਇਹ ਸਰਮਾਏਦਾਰੀ, ਇਹ ਰਜਵਾੜਾਸ਼ਾਹੀ, ਇਹ ਜਿਹੜਾ ਕੈਪੀਟਲਿਜ਼ਮ, ਪੂੰਜੀਪਤੀ, ਇਹ ਸਾਰੇ ਤਾਂ ਉਦੋਂ ਵੱਡੇ ਵੱਡੇ ਲਫ਼ਜ਼ ਲੱਗਦੇ ਹੁੰਦੇ ਸੀ। ਦੂਸਰੇ ਪਾਸੇ ਇਹ ਹੁੰਦਾ ਸੀ ਕਿ ਜੀ ਇਹ ਜਿਹੜਾ ਸੋਵੀਅਤ ਯੂਨੀਅਨ ਜਾਂ ਦੂਜੇ ਇਹ ਕਿਰਤੀ ਮਜ਼ਦੂਰ ਕਿਸਾਨ, ਇਹ ਭਾਈ ਲਾਲੋਆਂ ਦੇ ਪੈਰੋਕਾਰ ਔਰ ਦੂਜੇ। ਸੋ ਮੈਂ ਇਹ ਦੇਖਦਾ ਕਿ ਜਿਉਂ-ਜਿਉਂ ਵਕਤ ਬਦਲਦਾ ਹੈ ਜਾਂ ਐਨਮੀ ਵੀ ਨਵੇਂ ਡਿਫਾਈਨ ਕੀਤੇ ਜਾਂਦੇ ਨੇ, ਫਿਰ ਉਸ ਦੇ ਉੱਤੇ ਇੱਕ ਪੂਰਾ ਪ੍ਰੋਪੇਗੈਂਡਾ ਬਣਾਇਆ ਜਾਂਦਾ ਹੈ। ਫਿਰ ਉਹ ਪੀਰੀਅਡ ਸੀ 1950s ਦਾ, ਜਦੋਂ ਕਿ ਅਮਰੀਕਾ ਦੇ ਵਿੱਚ ਵੀ ਇੱਕ ਇਸ ਕਿਸਮ ਦੀ ਨਫ਼ਰਤ ਸੀ ਜਿਸ ਨੂੰ ਜਿਹੜਾ ਉਸ ਜ਼ਮਾਨੇ ਦੇ ਕੁਝ ਹਾਲੀਵੁੱਡ ਦੇ ਐਕਟਰ, ਕੁਝ
ਹੋਰ ਥੋੜੇ ਲਿਬਰਲ ਥਾਟ ਵਾਲੇ ਜਿਹੜੇ ਸੀ ਉਹਨਾਂ ਨੂੰ ਵੀ ਜੇਲ੍ਹਾਂ 'ਚ ਡੱਕਿਆ ਗਿਆ। ਔਰ ਦੂਸਰਾ ਕਿਉਂਕਿ ਇੱਕ ਪੂਰਾ ਪੈਰਾਨੋਇਆ ਕ੍ਰੀਏਟ ਕੀਤਾ ਗਿਆ ਸੀ ਕਿ ਕਮਿਊਨਿਸਟ ਹੈ, ਇਹ ਰੈੱਡ ਬੱਗ ਹੈ ਇਹਦੇ ਅੰਦਰ, ਕਿ ਵੀ ਕਿਉਂਕਿ ਕ੍ਰਾਂਤੀ ਦੇ ਨਾਂ ਥੱਲੇ ਜੋ ਸੋਵੀਅਤ ਯੂਨੀਅਨ ਉਹਨਾਂ ਦਾ ਰੈੱਡ ਜਿਹੜਾ ਸਿੰਬਲ ਸੀ ਔਰ ਦੂਸਰਾ ਸੀ। ਔਰ ਇਸ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਵੀ ਕਿਸ ਕਿਸਮ ਦੀ ਈਵਨ ਹੇਟਰਡ ਰਹੀ। ਫਿਰ ਵਕਤ ਬੀਤਿਆ ਜਿਉਂ-ਜਿਉਂ ਫਿਰ ਇਹਨਾਂ ਨੂੰ ਇੰਡਸਟਰੀਅਲ ਕੰਟਰੀਜ਼ ਨੂੰ, ਅਮਰੀਕਾ ਨੂੰ ਵੀ ਲੱਗਾ ਕਿ ਵੀ ਇਕੱਲਾ ਆਪਣੇ ਸਿਰ ਨਹੀਂ ਲੈਣਾ। ਫਿਰ ਇਸ ਕਿਸਮ ਦੇ ਅਲਾਇੰਸ ਜਿਹਦੇ 'ਚ ਕਿ ਇੰਡਸਟਰੀਅਲ, ਫਿਰ ਦੁਨੀਆ ਦੀ ਕੈਟਾਗਰਾਈਜੇਸ਼ਨ 3 ਬਲਾਕਸ ਦੇ ਵਿੱਚ ਹੋਣ ਲੱਗੀ, ਡਿਵੈਲਪਡ, ਅੰਡਰ ਡਿਵੈਲਪਡ ਐਂਡ ਪੂਅਰ, ਜਿਸ ਨੂੰ ਥਰਡ ਵਰਲਡ ਮੋਸਟਲੀ ਉਹਨਾਂ ਨੂੰ ਕਿਹਾ ਜਾਂਦਾ ਸੀ। ਡਿਵੈਲਪਿੰਗ ਲਫ਼ਜ਼ ਕਿਹਾ ਗਿਆ, ਲੇਕਿਨ ਉਹ ਜਿਹੜਾ ਅੰਡਰ ਡਿਵੈਲਪਡ, ਇੱਕ ਡਿਵੈਲਪਡ ਸੀ, ਇੱਕ ਡਿਵੈਲਪਿੰਗ ਸੀ, ਇੱਕ ਅੰਡਰ ਡਿਵੈਲਪਡ ਸੀ, ਜਾਂ ਪੂਅਰ ਕੰਟਰੀ ਜਾਂ ਥਰਡ ਵਰਲਡ। ਸੋ ਉਹਦੇ 'ਚ ਫਿਰ ਬਹੁਤ ਸਾਰੇ ਅਫਰੀਕਾ ਦੇ, ਏਸ਼ੀਆ ਦੇ, ਇੰਡੀਆ, ਪਾਕਿਸਤਾਨ ਸਮੇਤ ਬਹੁਤ ਸਾਰੇ ਉਹ ਸਭ ਤੋਂ ਥਰੜੀ ਕੈਟਾਗਰੀ 'ਚ ਹੁੰਦੇ ਸੀ ਵੀ ਇਹਨਾਂ ਨੂੰ ਤਾਂ ਸਾਲ ਬਾਅਦ ਜਿਹੜਾ ਜਿਉਂਦੇ ਰੱਖਣ ਲਈ ਵੀ ਅੰਨ ਦੇਣਾ ਪੈਣਾ ਜਾਂ ਲੋਨ ਦੇਣਾ ਪੈਣਾ। ਜਾਂ ਡਿਵੈਲਪਡ ਇੰਡਸਟਰੀਅਲੀ ਡਿਵੈਲਪ ਜਿਹੜੇ ਮੁਲਕ ਸੀ ਉਹ ਉਹਨਾਂ ਦਾ ਇੱਕ ਆਪਣਾ ਜਿਹੜਾ ਉਹ ਸਟੇਟਸ ਸੀ। ਸੋ ਉਹਦੇ 'ਚੋਂ ਫਿਰ ਇਹ ਨਿਕਲਿਆ G6 ਕੰਟਰੀਜ਼, ਫਿਰ G7 ਕਰਤਾ, G8 ਕਰਤਾ। ਫਿਰ ਉਹਨਾਂ ਨੂੰ ਲੱਗਾ ਕਿ ਵੀ ਆਹ ਜਿਹੜੇ ਮਾੜੇ ਮੋਟੇ ਜਿਨ੍ਹਾਂ ਨੂੰ ਫੋਟੋ ਲਵਾਉਣ ਦਾ ਚਾਅ, ਮੋਦੀ ਦੀ ਕਲਾਸ ਵਰਗੇ, ਔਰ ਦੂਜੇ ਉਹਨਾਂ ਨੂੰ ਕਹੋ ਜੀ ਚਲੋ ਅਸੀਂ G20 ਵੀ ਬਣਾ ਦਿੰਦੇ ਵੀ 20 ਮੁਲਕ ਇਕੱਠੇ ਹੋਣ। ਹਾਲਾਂਕਿ ਹਰ ਇੱਕ ਨੂੰ ਪਤਾ ਹੈ ਇਨ ਦਾ ਐਂਡ ਪਾਵਰ ਕਿਹਦੇ ਕੋਲ ਹੈ। ਇਹ ਤਾਂ ਥੋੜੇ ਬਹੁਤ ਸਮਝੌਤੇ ਕਰਕੇ ਇੱਧਰ ਉੱਧਰ, ਕਿਹਨੂੰ ਵਰਲਡ ਬੈਂਕ ਦਾ ਲੋਨ ਦੇਣਾ, ਕਿਹਨੂੰ IMF ਦਾ ਦੇਣਾ, ਉਹ ਤਾਂ ਉਹਨਾਂ ਨੇ ਆਪਣੇ ਤਰਕਸ਼ ਦੇ ਤੀਰ ਰੱਖੇ ਹੋਏ ਨੇ ਵੀ ਕਿਹਦੇ ਸੀਨੇ 'ਚੋਂ ਲੰਘਾਉਣਾ ਹੈ ਤੇ ਕਿਹਦੇ ਸਿਰ ਦੇ ਉੱਤੋਂ ਦੀ ਲੰਘਾ ਦੇਣਾ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਉਹਨਾਂ ਨੇ ਇਹ ਵੀ ਤੌਰ ਤਰੀਕਾ ਬਣਾ ਲਿਆ ਵੀ ਚਲੋ ਕੁਝ ਮੁੱਦਿਆਂ ਦੇ ਉੱਤੇ ਤੁਸੀਂ ਜਿਹੜੇ ਥਰੜੇ ਸੀ, ਜਿਹੜੇ ਕੱਲ ਤੱਕ ਜਿਹੜੇ ਨੇ ਅੰਡਰ ਡਿਵੈਲਪਡ ਸੀ, ਉਹਨਾਂ ਨੂੰ ਵੀ ਥੋੜਾ ਜਿਹਾ ਮਹਿਸੂਸ ਕਰਾਓ ਕਿ ਜੀ ਹੱਥ ਮਿਲਾਇਆ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਜਾਂ ਫਰਾਂਸ ਦੇ ਨਾਲ ਜਾਂ ਕੈਨੇਡਾ ਦੇ ਨਾਲ, ਜਿਨ੍ਹਾਂ ਦੇ ਕੋਲ ਸਰਮਾਇਆ। ਹੁਣ ਇਸ ਸਾਰੇ 'ਚੋਂ ਹੀ ਚੱਲਦੇ ਆ ਫਿਰ ਮੋਦੀ ਵਰਗੇ ਨੇ ਤਾਂ ਇੰਨੀ ਹਵਾ ਲੈ ਲਈ ਜਦੋਂ, ਔਰ G20 ਵਰਗਾ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਇਨ ਰੋਟੇਸ਼ਨ ਪ੍ਰੈਜ਼ੀਡੈਂਸੀ ਰੱਖ ਲਓ। ਇੱਕ ਇੰਡੋਨੇਸ਼ੀਆ 'ਚ ਕਾਨਫਰੰਸ ਹੋਈ ਔਰ ਬਾਲੀ ਦੇ ਵਿੱਚ, ਔਰ ਉਸ ਤੋਂ ਬਾਅਦ ਇੰਡੀਆ ਜਾਓ। ਮੋਦੀ ਨੇ ਉਹਨੂੰ ਇਵੇਂ ਬਣਾ ਕੇ ਵੇਚਿਆ, ਇਵੇਂ ਇਹ ਤਾਂ ਜੇ ਟਰਾਂਸਨੈਸ਼ਨਲ ਡਿਪਰੈਸ਼ਨ ਨਾ ਹੁੰਦਾ ਤੇ ਉਸ ਤੋਂ ਉਹਦੇ ਥੱਲੇ ਇਹਨਾਂ ਦਾ ਥੱਲਾ ਨਾ ਲੱਗਾ ਹੁੰਦਾ ਤੇ ਇਸ਼ੂ ਰਾਮ ਮੰਦਰ ਜਾਂ ਦੂਜੇ ਪਾਰਲੀਮੈਂਟ 'ਚ ਨਹੀਂ ਸੀ ਹੋਣਾ, ਉਹ ਵਿਸ਼ਵ ਗੁਰੂ ਮੋਦੀ ਹੋਣਾ ਸੀ ਕਿ ਵੀ ਉਹਨੇ ਦੇਖੋ ਜੀ G20 ਉੱਥੇ ਜੇ 200 ਹੋਰਡਿੰਗ ਲੱਗਾ ਤੇ 180 ਤੇ ਮੋਦੀ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਸ ਵੇਲੇ 2 ਵੱਡੇ ਕ੍ਰਾਈਸਿਸ ਗਲੋਬਲੀ ਫੇਸ ਹੋ ਰਹੇ ਨੇ, ਉਹਨਾਂ ਦੇ ਵਿੱਚ ਜਾਂ ਜਿੱਥੇ ਬਹੁਤ ਸਾਰਾ ਜਿਹੜਾ ਸਰਮਾਇਆ ਵੀ ਲੱਗ ਰਿਹਾ, ਪ੍ਰੈਸਟੀਜ ਵੀ ਅਮਰੀਕਾ ਦੀ ਔਰ ਪੱਛਮੀ ਮੁਲਕਾਂ ਦੀ ਐਟ ਸਟੇਕ ਹੈ। ਉਹਦੇ 'ਚ ਜ਼ਾਹਰ ਹੈ ਫਰਵਰੀ 2022 ਦੇ ਵਿੱਚ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, 2 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਔਰ ਉੱਥੇ ਕੀ ਫਸਿਆ ਹੋਇਆ ਰਸ਼ੀਆ ਵੀ, ਔਰ ਯੂਕਰੇਨ ਨੂੰ ਬਥੇਰੇ ਅਮਰੀਕਾ ਨੇ ਕਦੇ $35 ਬਿਲੀਅਨ ਦਾ ਪੈਕੇਜ, ਕਦੇ ਫਲਾਣਾ, ਹੁਣ ਹਥਿਆਰ ਔਰ ਡਿਲੇ ਵੀ ਕਰਤਾ ਇੱਧਰ ਵੀ। ਲੇਕਿਨ ਰਸ਼ੀਆ ਦੇ ਨਾ ਇਕਨੋਮਿਕਲ ਲੈਵਲ ਦੇ ਉੱਤੇ ਕੋਈ ਉਹਨੂੰ ਫਰਕ ਪਿਆ, ਨਾ ਹੀ ਕੋਈ ਉਹਦੇ ਤੋਂ ਟੈਰੀਟਰੀ ਵਾਪਸ ਲੈ ਸਕੇ। ਸੋ ਇਹ ਬੇਸ਼ੱਕ ਇੱਕ ਲੂਜ਼ਿੰਗ ਗੇਮ ਵਾਂਗ ਹੈ, ਪਰ ਕਿਉਂਕਿ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਇਹ ਸਾਰਾ ਹੋਇਆ ਔਰ ਬਾਈਡਨ ਦੀ ਆਪਣੀ ਪ੍ਰੈਸਟੀਜ ਵੀ ਐਟ ਸਟੇਕ ਹੈ। ਇਲੈਕਸ਼ਨਾਂ ਨਵੰਬਰ 'ਚ ਨੇ, 8-9 ਸਵਿੰਗ ਸਟੇਟਾਂ 'ਚ ਵੀ ਬਾਈਡਨ ਥੱਲੇ ਚੱਲ ਰਿਹਾ ਹੈ, ਔਰ ਜਿਹੜਾ ਉਹਦੇ ਪੁੱਤਰ ਹੰਟਰ ਬਾਈਡਨ, ਉਹਦੇ ਖਿਲਾਫ ਡਰੱਗਸ ਔਰ ਝੂਠ ਬੋਲਣ ਦੇ ਉਹਨੂੰ ਸਾਰੇ ਜਿੰਨੇ ਅਕਾਊਂਟ ਸੀ ਉਹਦੇ 'ਚ ਗਿਲਟੀ ਕਰਾਰ ਦਿੱਤਾ ਹੈ, ਔਰ ਕਿਸ ਕਿਸਮ ਦਾ ਉਹਦਾ ਲਾਈਫ ਸਟਾਈਲ ਹੈ। ਹਾਲਾਂ ਉਹਦਾ ਕੋਈ ਸਿੱਧਾ ਬਾਈਡਨ ਨਾਲ ਸੰਬੰਧ ਨਹੀਂ ਹੈ, ਪਰ ਜਦੋਂ ਤੁਸੀਂ PR 'ਚ ਜਾਂਦੇ ਹੋ ਐਜ਼ ਏ ਫਾਦਰ, ਐਜ਼ ਏ ਬਾਪ, ਇਹ ਹਰਟਿੰਗ ਵੀ ਹੈ, ਲੇਕਿਨ ਐਜ਼ ਏ ਪ੍ਰੈਜ਼ੀਡੈਂਟ ਵੀ ਜਦੋਂ ਤੁਹਾਡਾ ਉਹ ਜਾਣਾ ਤਾਂ ਉਹਦੇ 'ਚ ਇੱਕ ਵੱਡਾ ਹਰਟਿੰਗ ਪਾਰਟ ਹੈ। ਸੋ ਇਹ ਵੀ ਨਾਲ ਚੱਲ ਰਿਹਾ। ਪਰ ਬਾਈਡਨ ਇਹ ਚਾਹੁੰਦਾ ਹੈ ਕਿ ਵੀ ਜਾਣ ਤੋਂ ਪਹਿਲਾਂ, ਹੁਣ ਜੇ ਨਵੰਬਰ 'ਚ ਜਿਸ ਕਿਸਮ ਦਾ, ਹਾਲਾਂ ਟਰੰਪ ਖੁਦ ਉਹਦਾ ਸਿਰ ਸ਼ਿਕੰਜੇ 'ਚ ਫਸਿਆ ਹੋਇਆ ਹੈ ਕਈ ਮਾਮਲਿਆਂ 'ਚ, ਕੀ ਉਹਦੀ ਵਰਡਿਕਟ ਆਏਗੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਲੀਡ ਕਰ ਰਿਹਾ ਹੈ ਇਸ ਵੇਲੇ। ਔਰ ਬਾਈਡਨ ਘੱਟੋ ਘੱਟ ਇਹਨਾਂ G7 ਦੇ ਥੱਲੇ, ਪਹਿਲਾਂ ਅਸੀਂ ਇਹ ਦੇਖ ਲਈਏ ਵੀ ਜਿਹੜੀ G7 ਕਾਨਫਰੰਸ ਹੈ, ਕਿਸੇ ਨੂੰ ਇਹ ਨਾ ਲੱਗੇ ਕਿ ਇੰਡੀਆ G7 ਦਾ ਮੈਂਬਰ ਬਣ ਗਿਆ। ਇੰਡੀਆ ਕੋਈ ਉਹਦਾ ਮੈਂਬਰ ਨਹੀਂ, ਉਹਦੇ ਤੱਕ ਤਾਂ ਜੇ ਪਹੁੰਚਦੇ ਆ ਕਈ ਜਨਮ ਇਹਨਾਂ ਨੂੰ ਲੱਗਣਗੇ। G7 ਦੇ ਵਿੱਚ 7 ਮੁਲਕ ਨੇ,
ਅਮਰੀਕਾ ਹੈ, ਯੂਕੇ ਹੈ, ਕੈਨੇਡਾ ਹੈ, ਜਾਪਾਨ ਹੈ, ਫਰਾਂਸ ਹੈ, ਇਟਲੀ ਹੈ ਤੇ ਜਰਮਨੀ ਹੈ। ਇਹ 7 ਮੁਲਕ ਨੇ ਜਿਨ੍ਹਾਂ ਦੀ ਜਿਹੜਾ ਇਟਲੀ ਦਾ ਸ਼ਹਿਰ ਬਾਰੀ ਹੈ, ਬੜਾ ਖੂਬਸੂਰਤ ਸ਼ਹਿਰ ਹੈ, ਉੱਥੇ ਉਹਨਾਂ ਦੀ ਕਨਕਲੇਵ ਜਾਂ ਸਿਖਰ ਸੰਮੇਲਨ ਹੋ ਰਿਹਾ ਹੈ। ਔਰ ਕਿਉਂਕਿ ਇਟਲੀ ਦੀ ਪ੍ਰਾਈਮ ਮਿਨਿਸਟਰ ਜਿਹੜੀ ਹੈ ਉਹਦਾ ਨਾਂ ਜਿਓਰਜੀਆ ਮੈਲੋਨੀ, ਉਹਨੇ ਇਹ ਕਿਹਾ ਵੀ ਚਲੋ G7 ਦੇ ਤਾਂ ਮੀਟਿੰਗ ਹੈ ਤੇ ਕੁਝ ਹੋਰ ਮੁਲਕਾਂ ਨੂੰ ਵੀ, ਕਿਉਂਕਿ ਹਰ ਕੋਈ ਇੱਕ ਦੂਜੇ ਨੂੰ ਕੋਰਟ ਕਰਦਾ ਹੈ ਕਿ ਵੀ ਇਨਵਾਈਟ ਕਰ ਲਿਆ ਜਾਏ। ਸੋ ਇਹ ਮੈਲੋਨੀ ਨੇ, ਇਟਾਲੀਅਨ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਮੁਲਕਾਂ ਨੂੰ ਇਨਵਾਈਟ ਕੀਤਾ ਹੈ ਇਸ ਦੇ ਵਿੱਚ ਐਜ਼ ਏ ਗੈਸਟ ਹੋਣ ਦੇ ਲਈ, ਉਹਨਾਂ ਦੇ ਵਿੱਚ ਭਾਰਤ ਹੈ, ਕੀਨੀਆ ਹੈ, ਬ੍ਰਾਜ਼ੀਲ ਹੈ, ਅਰਜਨਟੀਨਾ ਹੈ, ਟਰਕੀ ਹੈ ਤੇ ਅਲਜੀਰੀਆ। ਸੋ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਅਜੇ ਤੱਕ G7 ਦਾ ਕੋਈ ਮੈਂਬਰ ਨਹੀਂ ਹੈ। ਹੁਣ ਇਹ ਅੱਜ ਆਲਰੇਡੀ ਸ਼ੁਰੂ ਹੋ ਗਿਆ ਔਰ ਇਹ 2 ਦਿਨ 13 ਤੋਂ 15 ਜੂਨ ਤੱਕ ਹੈ। ਏਜੰਡਾ ਇਹਦਾ ਕੀ ਹੈ? ਔਰ ਕਿਉਂਕਿ ਇਹ ਇੰਟਰਨੈਸ਼ਨਲ ਮੀਡੀਆ 'ਚ ਚਰਚਾ ਦਾ ਵਿਸ਼ਾ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੰਟਰਨੈਸ਼ਨਲ ਇਸ਼ੂਜ਼ ਨੂੰ ਵੀ ਅਸੀਂ ਆਪਣੇ ਪੰਜਾਬੀ ਸਪੀਕਿੰਗ, ਪੰਜਾਬੀ ਲਿਸਨਿੰਗ ਆਡੀਅנס ਤੱਕ ਪਹੁੰਚਾਈਏ। ਹਾਲਾਂ ਕਈ ਵਾਰ ਇਹ ਇੰਨਾ ਸੌਖਾ ਬਹੁਤਿਆਂ ਨੂੰ ਡਾਈਜੈਸਟ ਨਹੀਂ ਹੁੰਦਾ, ਪਰ ਅਸੀਂ ਆਪਣਾ ਯਤਨ ਕਰਦੇ ਰਹਿਣਾ, ਭਾਵੇਂ 2% ਹੀ ਸਹੀ। ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ, ਕਿਉਂਕਿ ਜਦੋਂ ਅਸੀਂ ਮੁਲਕ ਬਣਾਉਣ ਦੀ ਗੱਲ ਕਰਦੇ ਹਾਂ ਜਾਂ ਕੱਲ੍ਹ ਨੂੰ ਅਸੀਂ ਖਾਲਿਸਤਾਨ ਦੇ ਰੋਲ ਦੀ ਗੱਲ ਕਰਦੇ ਹਾਂ, ਤਾਂ ਮੈਂ ਬਹੁਤ ਵਾਰੀ ਜਦੋਂ ਇਹ ਸਾਰੀਆਂ ਸਮਿਟਸ ਜਾਂ ਕਾਨਫਰੰਸਿਸ ਜਾਂ ਦੂਸਰੀਆਂ ਦੇਖ ਰਿਹਾ ਹੁੰਦਾ ਤਾਂ ਹੁੰਦਾ ਕਿ ਸਾਡਾ ਪਰਸਪੈਕਟਿਵ ਕੀ ਹੁੰਦਾ ਜੇ ਸਾਡਾ ਮੁਲਕ ਹੁੰਦਾ ਅੱਜ, ਤੇ ਕੱਲ੍ਹ ਨੂੰ ਅਸੀਂ ਜਦੋਂ ਕਿ ਦੁਨੀਆ ਬਲੌਕਸ ਦੇ ਵਿੱਚ, ਡਿਵਾਈਡਸ ਦੇ ਵਿੱਚ, ਗਰੁੱਪਸ ਦੇ ਵਿੱਚ, ਔਰ ਜਿਸ ਲੈਵਲ ਦੀ ਇਸ ਵੇਲੇ ਅੱਗ ਲੱਗੀ ਹੋਈ ਹੈ ਸਾਰੇ ਪਾਸੇ, ਗੱਲ ਕੱਲੀ ਯੂਕਰੇਨ ਜਾਂ ਗਜ਼ਾ ਦੀ ਨਹੀਂ ਹੈ, ਜਿੱਥੇ ਅੱਜ ਹੀ ਉਹਨਾਂ ਦੀ ਜਿਹੜੀ ਰਿਫਿਊਜੀ ਏਜੰਸੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹਨਾਂ ਨੇ ਕਿਹਾ ਵੀ ਸਾਲ 'ਚ ਸਭ ਤੋਂ ਵੱਧ ਜਿਹੜੇ ਨੇ ਰਿਫਿਊਜੀ ਮਿਲੀਅਨਸ ਦੇ ਵਿੱਚ ਬਣੇ ਨੇ। ਸੀਰੀਆ ਵਰਗਿਆਂ ਦੀ 60 ਮਿਲੀਅਨ ਜਿਹੜੇ ਨੇ ਉਹ 6 ਮਿਲੀਅਨ ਤੋਂ ਜ਼ਿਆਦਾ ਉਜੜੇ ਹੋਏ ਨੇ। ਗਜ਼ਾ 'ਚ ਆਲਮੋਸਟ 70% ਪਾਪੂਲੇਸ਼ਨ। ਹੁਣ ਇਹ ਆਪਣੇ ਕ੍ਰਾਈਸਿਸ ਨੇ ਜਿਹੜੇ, ਔਰ ਜੋ ਕੁਝ ਸੁਡਾਨ ਦੇ ਵਿੱਚ ਚੱਲ ਰਿਹਾ ਵਰਸਟ ਕਾਈਂਡ, ਔਰ ਬਹੁਤ ਵਾਰੀ ਇਹ ਲੱਗਦਾ ਹੁੰਦਾ ਵੀ ਜਿਨ੍ਹਾਂ ਦੇ ਕਿਤੇ ਸਿਵਲ ਵਾਰ ਜਾਂ ਦੂਜੀ ਹੁੰਦੀ ਹੈ ਜਾਂ ਕੋਈ ਚੱਲ ਰਿਹਾ ਹੁੰਦਾ, ਸਾਰੇ ਆ ਕੇ ਅਮਰੀਕਾ ਔਰ ਜਾਂ ਯੂਰਪ 'ਚ ਬਹਿ, ਨਹੀਂ, 80% ਲੋਕ ਜਿਹੜੇ ਉਜੜਦੇ ਨੇ, ਪਹਿਲਾਂ ਤਾਂ ਉਹਨਾਂ 'ਚੋਂ ਮੈਜੋਰਿਟੀ ਇੰਟਰਨਲੀ ਡਿਸਪਲੇਸਡ ਹੁੰਦੇ ਨੇ ਕਿ ਵੀ ਉਹ ਆਪਣੇ ਮੁਲਕ ਦੇ ਕਿਸੇ ਹੋਰ ਖੂੰਜੇ 'ਚ ਜਾ ਕੇ ਪਰ ਘਰੋਂ ਬੇਘਰ ਹੁੰਦੇ ਨੇ। ਦੂਸਰੇ ਹੁੰਦੇ ਨੇ ਵੀ ਗਵਾਂਢੀ। ਹੁਣ ਜੇ ਸੁਡਾਨ ਦੇ ਵਿੱਚ ਚੱਲ ਰਿਹਾ ਮਾਰਾ ਮਾਰੀ ਔਰ ਇਸ ਵੇਲੇ ਵਰਸਟ ਸਿਚੁਏਸ਼ਨ ਹੈ ਦੁਨੀਆ 'ਚ, ਤੇ ਨਾਲ ਲੱਗਦਾ ਨਿੱਕਾ ਜਿਹਾ ਮੁਲਕ ਹੈ ਚੈਡ, ਉਹਦੇ 'ਚ ਉਹ ਆਲਰੇਡੀ ਪਾਵਰਟੀ ਸਟਿਕਨ ਮੁਲਕ ਹੈ। ਸੋ ਇੱਕ ਵੱਡਾ ਬਜਟ ਫੇਰ ਜਦੋਂ ਯੂਨਾਈਟਿਡ ਨੇਸ਼ਨਸ ਆਪਣੇ ਰਿਫਿਊਜੀ ਕੈਂਪ ਜਾਂ ਹੈਲਪ ਸੈਂਟਰ ਐਸਟੈਬਲਿਸ਼ ਕਰਦਾ ਤੇ ਇੱਕ ਵੱਡਾ ਸਰਮਾਇਆ ਜਿਹੜਾ ਉਹ ਉਸ ਪਾਸੇ ਵੱਲ ਲੱਗ ਰਿਹਾ ਹੁੰਦਾ। ਹੁਣ ਇਸ ਸਾਰੇ ਦੇ ਵਿੱਚ ਜਿੱਥੇ ਕਿ 2 ਵੱਡੇ ਕ੍ਰਾਈਸਿਸ ਇਸ ਵੇਲੇ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਮੀਡੀਆ 'ਚ ਚਰਚਾ ਹੈ, ਔਰ ਯਾਰ ਹੈ ਯੂਕਰੇਨ ਪਹਿਲਾਂ, ਔਰ ਕਿਉਂਕਿ ਯੂਕਰੇਨ ਆਲਮੋਸਟ 2 ਸਾਲ 4 ਮਹੀਨੇ ਹੋ ਗਏ, ਔਰ ਗਜ਼ਾ ਜਿਹਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਤੇ ਹਮਲਾ, 1200-1300 ਇਜ਼ਰਾਈਲੀਆਂ ਦਾ ਮਾਰਾ ਜਾਣਾ, 200-250 ਦਾ ਨੂੰ ਅਗਵਾ ਕਰਨਾ, ਔਰ ਉਹ ਤਬਾਹੀ ਦਾ ਮੰਜ਼ਰ ਹੁਣ ਅਜੇ ਕੱਲ ਤੱਕ ਵੀ ਹੋ ਰਿਹਾ ਸੀ ਕਿ ਪੀਸ ਪਲਾਨ ਆ ਗਈ, ਹਮਾਸ ਦੇ ਸਾਹਮਣੇ ਹੈ, ਉਹਨੇ ਮੰਨਣਾ ਨਹੀਂ। ਪਰ ਇਹਨਾਂ ਦਾ ਏਜੰਡਾ, ਅਮਰੀਕਨ ਵੈਪਨ ਇਸਤੇਮਾਲ ਹੋ ਰਹੇ ਨੇ, ਇਹਨਾਂ ਦਾ ਏਜੰਡਾ ਉੱਥੋਂ ਸਫਾਈ ਕਰਕੇ ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਗਜ਼ਾ ਤੇ ਕਬਜ਼ਾ ਹੈ। ਅਲਟੀਮੇਟਲੀ ਕੱਲਾ ਗਜ਼ਾ 'ਚ ਹੀ ਨਹੀਂ ਚੱਲ ਰਿਹਾ, ਵੈਸਟ ਬੈਂਕ ਦੇ ਉੱਤੇ ਜਿਸ ਲੈਵਲ ਦਾ ਇਹਨਾਂ ਦਾ ਜਿਹੜੇ ਹਥਿਆਰਬੰਦ ਯਹੂਦੀ ਸੈਟਲਰ ਨੇ ਉੱਥੇ, ਉਹ ਫਲਸਤੀਨੀਆਂ ਦੇ ਉੱਤੇ ਬਹੁਤ ਜ਼ੁਲਮ ਕਰ ਰਹੇ ਨੇ, ਮਾਰ ਰਹੇ ਨੇ, ਇੱਧਰ ਉੱਧਰ ਕਰ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ G7, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ 7 ਮੁਲਕਾਂ ਦੇ ਨੁਮਾਇੰਦੇ G7 ਦੇ ਏਜੰਡਾ ਤਾਂ ਕਲੀਅਰ ਹੋ ਗਿਆ। ਉਹਨਾਂ ਨੇ ਕਿਹਾ ਜੀ ਰਸ਼ੀਆ, ਉਹਦਾ ਏਜੰਡਾ ਤਾਂ ਯੂਕਰੇਨ ਹੀ ਹੈ G7 ਦਾ, ਟੂ ਬੀ ਓਨੈਸਟ। ਬਾਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਚਾਈਨਾ ਨੂੰ ਘੇਰਨ ਦੀ ਲਾਈਨ ਅਮਰੀਕਾ ਯੂਰਪ ਦੇ ਉੱਤੇ ਪਾ ਰਿਹਾ ਜੀ, ਤੁਸੀਂ ਡਿਊਟੀਜ਼ ਵਧਾ ਦਿਓ ਉਹਨਾਂ ਦੇ, ਜਿਵੇਂ ਇਲੈਕਟ੍ਰਿਕ ਕਾਰਾਂ ਨੇ ਅਸੀਂ 100% ਕਰਤੀ ਹੈ ਉਹਦੇ ਤੇ, ਤੁਸੀਂ ਇਹ ਕਰ ਦਿਓ। ਔਰ ਇੱਕ ਜਿਹਦਾ ਪ੍ਰਿੰਸੀਪਲਡ, ਭਾਵੇਂ ਇਹ ਪਾਸ ਕਰ ਦੇਣਗੇ ਪਰ ਇਹ ਪਤਾ ਨਹੀਂ ਕਿੰਨਾ ਕੁ ਐਪਲੀਕੇਬਲ ਹੋਏਗਾ। ਹੁਣ ਜਿਹੜੀਆਂ ਸੈਂਕਸ਼ਨਸ 2 ਦਿਨ ਪਹਿਲਾਂ ਅਮਰੀਕਾ ਨੇ ਲਾਈਆਂ ਰੂਸ ਤੇ, ਉਹਦੇ 'ਚ ਇਹ ਹੈ ਕਿ ਉਹਨਾਂ ਦਾ ਰੂਸ ਦਾ ਜਿਹੜਾ ਲਗਭਗ $50 ਬਿਲੀਅਨ ਪਿਆ ਹੋਇਆ ਹੈ ਇੰਟਰਨੈਸ਼ਨਲ ਬੈਂਕਾਂ 'ਚ, ਉਹਨੂੰ ਫਰੀਜ਼ ਕਰ ਦਿਓ। ਔਰ ਇਹ G7 ਚੋਂ ਇਹ ਮਤਾ ਕਰਵਾਉਣਾ ਚਾਹੁੰਦੇ ਨੇ ਕਿ ਜੀ ਇਹ ਜਿਹੜਾ
ਉਹਨਾਂ ਦਾ ਫਰੋਜ਼ਨ ਅਮਾਉਂਟ ਹੈ ਉਸ ਨੂੰ ਯੂਕਰੇਨ ਦੇ ਹੱਕ ਦੇ ਵਿੱਚ ਵਰਤਿਆ ਜਾਏ, ਯੂਕਰੇਨ ਨੂੰ ਉਸ ਦੀ ਰਾਹੀਂ ਮਦਦ ਕੀਤੀ ਜਾਏ। ਸੋ ਇਹਦੇ 'ਚ ਅਜੇ ਕਿੰਨੀਆਂ ਹਰਡਲਸ ਨੇ, ਵਕੀਲਾਂ ਦਾ, ਇੰਟਰਨੈਸ਼ਨਲ ਲਾਅ ਕੀ ਫਲਾਊਟ ਹੁੰਦਾ ਹੈ, ਕੀ ਨਹੀਂ ਹੁੰਦਾ। ਰਸ਼ੀਆ ਵੀ ਵਾਰਨਿੰਗ ਤੇ ਵਾਰਨਿੰਗ ਦੇ ਰਿਹਾ। ਪਰ ਜਦੋਂ ਮੈਂ ਇਹਨਾਂ ਦਾ G7 ਇਹ ਜਿਹੜੇ ਸਾਰੇ 7 ਮੁਲਕ ਨੇ ਇਹਨਾਂ ਦੇ ਲੀਡਰਾਂ ਦਾ ਪ੍ਰੋਫਾਈਲ ਦੇਖ ਰਿਹਾ ਸੀ, ਇਹ ਤਾਂ ਵਿਚਾਰੇ ਸਾਰੇ ਹਾਰੇ ਹੋਏ ਨੇ। ਕੁਛ ਹਾਰੇ ਤਾਂ ਨਹੀਂ ਹੈ, ਮਤਲਬ ਅਦਰਵਾਈਜ਼ ਤਾਂ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਕਿਵੇਂ ਹੁੰਦੇ। ਹੁਣ ਉਸ ਦਾ ਈਵਨ ਰਾਇਟਰ ਨਿਊਜ਼ ਏਜੰਸੀ ਨੇ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਬਾਈਡਨ ਹੁਣ ਉਹ ਐਜ਼ ਏ ਬੜਾ ਵੀਕ ਪ੍ਰੈਜ਼ੀਡੈਂਟ ਜਾ ਰਿਹਾ ਕਿਉਂਕਿ ਇਲੈਕਸ਼ਨ ਈਅਰ ਹੈ ਔਰ ਆਲਰੇਡੀ ਉਸ ਦਾ ਨੰਬਰ ਡ੍ਰੌਪ ਹੋ ਰਿਹਾ, ਉਹਦਾ ਸਪੋਰਟ ਬੇਸ ਔਰ ਦੂਜਾ ਤੀਜਾ ਤਿਲਕ ਰਿਹਾ। ਫਿਰ ਰਿਸ਼ੀ ਸੁਨਕ ਯੂਕੇ ਦਾ ਪ੍ਰਾਈਮ ਮਿਨਿਸਟਰ ਇਲੈਕਸ਼ਨ ਆਰਡਰ ਕਰਤੀਆਂ 4 ਜੁਲਾਈ ਨੂੰ, ਬੁਰੀ ਤਰ੍ਹਾਂ ਹਾਰ ਰਹੀ ਹੈ ਇਹਦੀ ਪਾਰਟੀ। ਸੋ ਰਿਸ਼ੀ ਸੁਨਕ ਨੂੰ ਉੱਥੇ ਕਿਹਨੇ ਪੁੱਛਣਾ, ਕਿਉਂਕਿ ਇਸੇ ਤਰ੍ਹਾਂ ਈਵਨ ਫਰਾਂਸ ਔਰ ਜਰਮਨੀ ਜਿੱਥੇ ਰਾਈਟ ਵਿੰਗਰ ਬਹੁਤ ਪਾਵਰ 'ਚ ਆ ਰਹੇ ਨੇ ਔਰ ਜਿਹੜੇ ਫਰਾਂਸ ਔਰ ਜਰਮਨੀ ਦੇ ਹੈਡ ਗਏ ਨੇ ਉਹ ਆਲਮੋਸਟ ਲੂਜ਼ਰ ਨੇ। ਕੈਨੇਡਾ ਔਰ ਜੋ ਹਾਲਾਂ ਸਾਡੀਆਂ ਹਮਦਰਦੀਆਂ ਜਸਟਿਨ ਟਰੂਡੋ ਨਾਲ ਨੇ, ਪਰ ਮੈਂ ਹੁਣ ਟੋਰਾਂਟੋ ਵੀ ਜਾ ਕੇ ਆਇਆ 1 to 1 ਵੀ ਔਰ ਜਿੰਨਾ ਕੁ ਮੈਂ ਦੇਖਿਆ ਲੂਜ਼ਰ ਹੈ ਕਿਉਂਕਿ ਕੋਈ ਚਾਂਸ ਨਹੀਂ ਹੈ ਕਿ ਲਿਬਰਲ ਪਾਰਟੀ ਜਿਹੜੀ ਹੈ ਉਹ ਹਾਲਾਂ ਇਲੈਕਸ਼ਨ ਅਗਲੇ ਸਾਲ ਨੇ ਪਰ ਜਿਹੜਾ ਉਹ ਕੰਜ਼ਰਵੇਟਿਵਸ ਜਿਹੜੇ ਨੇ ਉਹ ਉਹਨਾਂ ਕਾਫੀ ਬਿਲਟ ਹੋਇਆ ਕਿਉਂਕਿ ਅਨਐਮਪਲੋਇਮੈਂਟ ਵੀ ਹੈ ਕੈਨੇਡਾ 'ਚ ਬੁਰਾ ਹਾਲ ਹੈ ਇਕੋਨਮੀ ਦਾ ਵੀ ਦੂਸਰੇ ਕਿਉਂਕਿ ਫੈਕਟਰ ਇੱਕ ਨਹੀਂ ਹੁੰਦਾ ਬਹੁਤ ਸਾਰੇ ਪਰ ਅਲਟੀਮੇਟਲੀ ਇਹ ਹੁੰਦਾ ਵੀ ਕਿਹਦੇ ਟੇਬਲ ਤੇ ਫੂਡ ਆਉਂਦਾ ਹੈ ਕਿੰਨਾ ਸਸਤਾ ਆਉਂਦਾ ਹੈ ਕਿੰਨਾ ਦੂਜਾ ਆਉਂਦਾ ਹੈ। ਜੇ ਕਿਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਔਰ ਪ੍ਰੈਜ਼ੀਡੈਂਟ ਬਾਈਡਨ ਨੇ $3 ਟ੍ਰਿਲੀਅਨ ਅਕਾਊਂਟ 'ਚ ਨਾ ਪਾਏ ਹੁੰਦੇ ਸੀ ਉਸ ਕੋਵਿਡ ਦੇ ਚੱਲਦੇ ਤੇ ਇੱਥੇ ਉਸ ਲੈਵਲ ਦੀ ਰਿਸੈਸ਼ਨ ਹੁੰਦੀ ਕਿ ਸਾਰੇ ਘਰਾਂ 'ਚੋਂ ਇੱਕ ਦੂਜੇ ਦਾ ਫੂਡ ਖੋਹ ਰਿਹਾ ਹੁੰਦਾ ਔਰ ਅਮਰੀਕਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ। ਇਸ ਲਈ ਜਿਉਂ ਹੀ ਕੋਵਿਡ ਦੀ ਸ਼ੁਰੂਆਤ ਹੋਈ ਗਨ ਸ਼ਾਪਸ ਦੇ ਦੁਆਲੇ ਨਵੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਗਨ ਲੈਣ ਲਈ। ਕੋਈ ਕਹਿੰਦਾ ਵੀ ਇਹ ਕੋਵਿਡ ਉਹਨੂੰ ਮਾਰਨਾ ਹੈ ਉਹਦੀ ਵਾਇਰਸ ਨੂੰ ਗਨ ਨਾਲ। ਮੈਂ ਕਹਿੰਦਾ ਨਹੀਂ ਇਹ ਫੂਡ ਰਾਇਟਸ ਕਿ ਬਈ ਇਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਲੁੱਟਮਾਰ ਹੋਏਗੀ ਜਾਂ ਦੂਜਾ ਹੁੰਦਾ ਤੁਸੀਂ ਡਿਫੈਂਸ ਦੇ ਲਈ ਇਹ ਕਰਦੇ ਹੋ। ਸੋ ਫਰਾਂਸ ਜਰਮਨੀ ਦਾ ਇਹ ਹਾਲ ਹੈ। ਕੈਨੇਡਾ ਜਾਪਾਨ ਵੀ ਬੜਾ ਅਨਪੋਪੂਲਰ ਹੈ। ਲੈ ਦੇ ਕੇ ਕੱਲੀ ਬੀਬੀ ਜਾਰਜੀਆ ਮੈਲੋਨੀ ਰਹਿ ਗਈ ਇਟਲੀ ਵਾਲੀ ਜਿਹੜੀ ਉਹਨੇ ਤਾਜ਼ਾ ਯੂਰਪੀਅਨ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਚੰਗਾ ਕੰਮ ਦਿਖਾਇਆ। ਸੋ ਹੁਣ ਇਸ ਸਾਰੇ ਚੋਂ ਜਿਹੜਾ ਸਾਡਾ ਸਵਾਲ ਹੈ ਵੀ ਕੀ ਐਕਸਪੈਕਟ ਕੀਤਾ ਉਹੀ ਹੈ ਕਿ $50 ਬਿਲੀਅਨ ਜਿਹੜਾ ਹੈ ਉਹਨੂੰ ਡੀ ਫਰੀਜ਼ ਕਰੋ ਜਿਹੜੇ ਰਸ਼ੀਅਨ ਐਸੈਟ ਨੇ ਔਰ ਇਹ ਉਹਨਾਂ ਨੂੰ ਯੂਕਰੇਨ ਵਾਲਿਆਂ ਨੂੰ ਦਿਓ। ਔਰ ਦੂਸਰੇ ਪਾਸੇ ਜ਼ੈਲੈਂਸਕੀ ਇਹ ਚਾਹੁੰਦਾ ਹੈ ਕਿ ਵੀ ਜ਼ੈਲੈਂਸਕੀ ਯੂਕਰੇਨ ਦਾ ਪ੍ਰੈਜ਼ੀਡੈਂਟ ਕਿ ਵੀ ਅਸੀਂ ਬਾਈਡਨ ਦੇ ਨਾਲ ਪੈਕਟ ਸਾਈਨ ਕਰੀਏ। ਬਾਈ ਸਾਈਨਿੰਗ ਦਿਸ ਵੀ ਵਿਲ ਆਲਸੋ ਬੀ ਸੈਂਡਿੰਗ ਰਸ਼ੀਆ a signal of our resolve. If Russian President Vladimir Putin thinks he can outlast the coalition supporting Ukraine, he is wrong, White House National Security Advisor Jake Sullivan told reporters. ਇਹ ਉਹ ਕਹਿ ਰਿਹਾ ਜੀ ਅਸੀਂ ਪੈਕਟ ਸਾਈਨ ਕਰ ਰਹੇ ਔਰ ਇਹ ਔਰ ਜ਼ੈਲੈਂਸਕੀ ਨੂੰ ਵੀ ਇਨਵਾਈਟ ਕੀਤਾ ਗਿਆ ਇਸ ਸਾਰੇ ਦੇ ਵਿੱਚ ਔਰ ਇਹਨੂੰ ਥੋੜਾ ਜਿਹਾ ਨਿਊਟਰਲ ਬਣਾਉਣ ਲਈ ਔਰ ਦੂਸਰਾ ਈਵਨ ਪੋਪ ਫ੍ਰਾਂਸਿਸ ਨੂੰ ਇਨਵਾਈਟ ਕੀਤਾ ਗਿਆ ਕਿ ਉਹ ਆ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਅਮਰੀਕਾ ਦਾ ਇੱਕ ਫਿਕਰ ਜਿਹੜਾ ਹੈ ਵੀਜ਼ਾ ਵੀ ਚਾਈਨਾ ਹੈ ਕਿ ਚਾਈਨਾ ਬੜੀ ਤੇਜ਼ੀ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਡਿਵੈਲਪ ਕਰ ਰਿਹਾ ਹੈ। ਇਹਦੇ ਖਤਰੇ ਕੀ ਨੇ ਔਰ ਇਹਦੇ 'ਚ ਕੀ ਔਰ ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿੱਧਰ ਨੂੰ ਲੈ ਕੇ ਜਾਏਗੀ ਆਰਟੀਫੀਸ਼ੀਅਲ ਇੰਟੈਲੀਜੈਂਸ। ਬਾਂਦਰਾਂ ਨੂੰ ਵਾਪਸ ਬੰਦੇ ਬਣਾ ਦੇਗੀ, ਬੰਦਿਆਂ ਨੂੰ ਬਾਂਦਰ ਬਣਾ ਦੇਗੀ। ਅੱਧੇ ਤਾਂ ਬਣਾ ਹੀ ਰਹੇ ਨੇ ਇਮੇਜਸ ਦੇ ਨਾਲ। ਲੇਕਿਨ ਇਸ ਨੂੰ ਲੈ ਕੇ ਈਵਨ ਪੋਪ ਨੇ ਵੀ ਇਸ ਨੂੰ ਐਡਰੈਸ ਕਰ ਰਹੇ ਔਰ ਇਹ ਜਿਵੇਂ ਅਸੀਂ ਕਿਹਾ ਕਿ ਵੀ ਇਸ ਵੇਲੇ ਅਮਰੀਕਾ ਦਾ ਪ੍ਰੈਸ਼ਰ ਹੈ ਯੂਰਪੀਅਨ ਕੰਟਰੀਜ਼ ਦੇ ਉੱਤੇ ਵੀ ਚਾਈਨਾ ਦੇ ਉੱਤੇ ਤੁਸੀਂ ਹੋਰ ਵੀ ਟੈਰਿਫ ਲਾਓ ਔਰ ਇਸ ਨੂੰ ਚੈੱਕ ਕਰੋ। ਲੇਕਿਨ ਯੂਰਪ ਇਹ ਨਹੀਂ ਚਾਹੁੰਦਾ ਕਿ ਆਲ ਆਊਟ ਟ੍ਰੇਡ ਵਾਰ ਚਾਈਨਾ ਦੇ ਨਾਲ ਸ਼ੁਰੂ ਹੋਏ ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ ਇਹ G7 ਦੀ ਜਿਹੜੀ ਹੈ ਉਹ ਮੀਟਿੰਗ 'ਚੋਂ ਕੁਛ ਕੱਢਣ ਪਾਉਣ ਨੂੰ ਹੈ ਨਹੀਂ ਔਰ ਜਿਹੜਾ ਫਾਈਨਲ ਡੇ ਹੈ ਉਹਦੇ 'ਚ ਬਾਈਲੈਟਰਲ ਮੀਟਿੰਗ ਜਿਹੜੀਆਂ ਨੇ ਬਹੁਤ ਸਾਰਿਆਂ ਦੀਆਂ ਹੋਣਗੀਆਂ ਉਹ ਅਸੀਂ ਡਿਸਕਸ ਕਰਦੇ ਪਰ ਕੁੱਲ ਮਿਲਾ ਕੇ ਜੇ ਕੋਈ ਮੈਨੂੰ ਪੁੱਛੇ ਔਰ ਜਿਹੜਾ ਇਸ ਸੈਗਮੈਂਟ ਦਾ ਟਾਈਟਲ ਵੀ ਸੀ ਕਿ ਵੀ ਇਸ ਚੋਂ ਕੁਛ ਕੱਢਣ ਵਾਲਾ ਹੈ ਤਾਂ ਮੇਰਾ ਜਵਾਬ ਹੋਏਗਾ ਨਥਿੰਗ ਬਟ ਹੌਟ ਏਅਰ। ਮੂੰਹ ਚੋਂ ਗਰਮ ਹਵਾ ਔਰ ਤੁਸੀਂ ਬੜੀਆਂ ਤੱਤੀਆਂ ਗੱਲਾਂ ਕਰ ਰਹੇ ਫਿਰ ਠੰਡੀਆਂ ਔਰ ਫਿਰ ਕਹੋ ਜੀ ਇਹ ਫਲਾਂ ਟੌਪਿੰਗ ਵਾਲੀ ਆਈਸਕ੍ਰੀਮ ਲਿਆਓ ਸਾਨੂੰ ਸਰ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਨ ਮਨ ਕਾਟ ਸਭ ਅਰਪੀ ਇਤ ਅਗਨੀ ਆਪ ਜਲਾਈ। ਸ਼੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਫਰੀडम ਰੈਲੀ ਆਉਂਦੇ 15 ਜੂਨ 2024 ਦਿਨ ਸ਼ਨੀਵਾਰ ਨੂੰ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਕੱਢੀ ਜਾ ਰਹੀ ਹੈ। ਆਓ ਖੁਦ ਮੁਖਤਿਆਰ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਪ੍ਰਤੀ ਵਚਨਬੱਧਤਾ ਦੁਹਰਾਈਏ। ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦਾਂ ਦੀ ਯਾਦ ਮਨਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਸਵੇਰੇ 10 ਵਜੇ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿੱਚ ਅਗਨੀ ਆਪ ਜਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਜਿਹੜੀ ਸਾਮਨ ਦੀ ਹੈ ਉਹ ਗੱਲਬਾਤ ਚੱਲ ਰਹੀ ਹੈ ਕਿ ਇਟਲੀ ਦੀ ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਵੀ G7 ਕਾਨਫਰੰਸ ਵਿੱਚ ਸ਼ਾਮਲ ਹੋ ਰਿਹਾ ਹੈ ਔਰ ਆਸ ਕੀਤੀ ਜਾ ਰਹੀ ਹੈ ਕਿ ਮੀਟਿੰਗ ਦੀ ਸਾਈਡ ਲਾਈਨ ਤੇ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਅਤੇ ਮੋਦੀ ਦੀ ਮੁਲਾਕਾਤ ਹੋਵੇਗੀ ਔਰ ਵੇਖਣਾ ਇਹ ਹੋਵੇਗਾ ਕਿ ਪ੍ਰੈਜ਼ੀਡੈਂਟ ਬਾਈਡਨ ਮੋਦੀ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਲਈ ਜਵਾਬਦੇਹ ਬਣਾਉਂਦੇ ਹਨ। ਇਸ ਸਵਾਲ ਦਾ ਜਵਾਬ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਨੇ ਗੋਲਮੋਲ ਤਰੀਕੇ ਨਾਲ ਜਿਹੜਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਬੜੀ ਪਪੂਲਰ ਕੋਟ ਹੈ ਜਿਸ ਨੂੰ ਡਿਪਲੋਮੈਟਿਕ ਹਲਕਿਆਂ 'ਚ ਦੁਹਰਾਇਆ ਜਾਂਦਾ ਹੈ ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਸੋ ਜਦੋਂ ਅਸੀਂ ਸਪੋਕਸਪਰਸਨ ਹੋਣ ਕਿਸੇ ਮੁਲਕ ਦੇ ਜਾਂ ਕਿਸੇ ਸਿਸਟਮ ਨੂੰ ਰਿਪਰੈਜ਼ੈਂਟ ਕਰਦੇ ਜਾਂ ਉਹਨਾਂ ਦੇ ਡਿਪਲੋਮੈਟ ਹੋਣ ਜਾਂ ਜਿਹੜੇ ਬਿਹਾਈਂਡ ਡੋਰ ਜਾਂ ਈਵਨ ਸੋ ਕਾਲਡ ਸਿਕਿਉਰਿਟੀ ਐਡਵਾਈਜ਼ਰਸ ਜਾਂ ਸੈਕਟਰੀ ਆਫ ਸਟੇਟਸ ਦੂਜੇ, ਇਹ ਸਾਰੇ ਹੀ ਮੋਸਟਲੀ ਡਿਪਲੋਮੈਟ ਉਸ ਕੈਟਾਗਰੀ 'ਚੋਂ ਹੀ ਆਉਂਦੇ ਨੇ। ਅਤੇ ਕਈ ਵਾਰੀ ਤੁਹਾਨੂੰ ਉਸ ਸਾਰੇ ਦੇ ਵਿੱਚੋਂ ਜਿਹੜਾ ਹੈ ਇਹ ਖੁਦ ਕਨਕਲੂਡ ਕਰਨਾ ਹੁੰਦਾ ਹੈ ਬਾਡੀ ਲੈਂਗੁਏਜ 'ਚੋਂ, ਔਰ ਬਾਡੀ ਲੈਂਗੁਏਜ ਵੀ ਕਈ ਵਾਰ
ਡਿਪਲੋਮੈਟਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਦੇ ਸ਼ੋ ਪੋਕਰਸ ਫੇਸ। ਹੁਣ ਜਿਹੜੀ ਪੋਕਰ ਹੈ ਗੇਮ ਜਾਂ ਜਿਹਦੇ ਚ ਹੁੰਦਾ ਹੈ ਕਿ ਤੁਹਾਡੇ ਕੋਲ ਜੇ ਸਭ ਤੋਂ ਕੀਮਤੀ ਪੱਤਾ ਹੈ, ਦੂਸਰਾ ਦੇਖ ਰਿਹਾ ਕਿ ਵੀ ਤੁਹਾਡੇ ਕੋਲ ਕੀ ਹੈ, ਤੁਸੀਂ ਉਹਨੂੰ ਇੱਕ ਐਸਾ ਫੇਸ ਬਣਾਉਂਦੇ ਹੋ ਜਿਹਦੇ ਚ ਤੁਹਾਡੇ ਚਿਹਰੇ ਦਾ ਕੋਈ ਐਕਸਪ੍ਰੈਸ਼ਨ ਨਹੀਂ ਹੈ। ਔਰ ਇਹਦੇ ਚ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਵੀ ਇਹ ਜਦੋਂ ਇਹਨਾਂ ਦੇ ਵਾਈਟ ਹਾਊਸ ਸਪੋਕਸਮੈਨ ਜਾਂ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਾਂ ਸਟੇਟ ਡਿਪਾਰਟਮੈਂਟ ਸਪੋਕਸਮੈਨ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਨੇ ਤਾਂ ਬਹੁਤ ਵਾਰ ਐਵੇਂ ਝੂਠੀ ਜਿਹੀ ਸਮਾਈਲ ਬਿਨਾਂ ਕਿਸੇ ਸਵਾਲ ਤੋਂ ਦੇਈ ਜਾਣਗੇ, ਪਰ ਜਦੋਂ ਸਵਾਲ ਹੁੰਦਾ ਉਦੋਂ ਉਹ ਪੋਕਰ ਫੇਸ ਬਣਾ ਲੈਂਦੇ ਨੇ ਤਾਂ ਕਿ ਤੁਹਾਨੂੰ ਇਹ ਪਤਾ ਨਾ ਹੋਏ ਕਿ ਵੀ ਇਹ ਜੋ ਉਹਨੇ ਕਿਹਾ ਇਹਦੇ ਬਿਹਾਈਂਡ ਸੱਚ ਕੀ ਹੈ। ਹੁਣੇ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ G7 ਮੁਲਕਾਂ ਦੀ ਕਨਕਲੇਵ ਇਟਲੀ ਦੇ ਵਿੱਚ ਹੋ ਰਹੀ ਹੈ ਔਰ ਉਹਦੇ 'ਚ ਇੰਡੀਆ ਸਮੇਤ 5-6 ਹੋਰ ਜਿਹੜੇ ਮੁਲਕ ਨੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ। ਸੋ ਮੋਦੀ ਜਿਹੜਾ ਕਿ ਬਹੁਤ ਕਮਜ਼ੋਰ ਮੋਦੀ ਹੈ ਹੁਣ, ਕਿਉਂਕਿ ਰਾਮ ਜੀ ਨੇ ਵੀ ਉਹਨੂੰ ਆਪਣੇ ਕੱਢਤਾ ਅਯੁੱਧਿਆ 'ਚੋਂ, ਉਹ ਸੀਟ ਵੀ ਹਾਰ ਗਏ। ਔਰ ਜਿਹੜਾ ਉਹਨੂੰ ਸੀ ਕਿ ਵੀ ਮੈਂ ਤਾਂ ਹੁਣ ਜਿਹੜਾ ਉਹਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੀ ਊਰਜਾ ਐਨਰਜੀ ਦਾ ਕੀ ਰਾਜ਼ ਹੈ, ਉਹਨੇ ਕਿਹਾ ਵੀ ਜਦੋਂ ਮੇਰੀ ਮਾਂ ਜਿਉਂਦੀ ਸੀ ਤਾਂ ਉਦੋਂ ਮੈਨੂੰ ਲੱਗਦਾ ਸੀ ਮੇਰਾ ਜਨਮ ਬਾਇਓਲੋਜੀਕਲ ਹੋਇਆ ਵੀ ਮਾਂ ਨੇ ਜੰਮੀ। ਉਹ ਕਹਿੰਦਾ ਮੈਨੂੰ ਲੱਗਦਾ ਵੀ ਨਹੀਂ, ਮੈਂ ਡਿਵਾਈਨ ਹੈ, ਉੱਥੋਂ ਹੀ ਆਇਆ, ਸਿੱਧਾ ਹੀ ਡਿੱਗਿਆ। ਸੋ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਰਾਮ ਜੀ ਨੂੰ ਵੀ ਪਿੱਛੇ ਛੱਡ ਗਿਆ। ਔਰ ਫਿਰ ਇਹ ਵੀ ਕਹਿਣ ਕਿ ਦੇਖੋ ਹਮ ਹੀ ਰਾਮ ਜੀ को लेके ਆਏ। ਲੋਕਾਂ ਨੇ ਕਿਹਾ ਰਾਮ ਜੀ ਤੁਹਾਨੂੰ ਲੈ ਕੇ ਆਇਆ ਕਿ ਤੂੰ ਰਾਮ ਜੀ ਨੂੰ ਲੈ ਕੇ ਆਇਆ। ਸੋ ਕੁੱਲ ਮਿਲਾ ਕੇ ਉਹ ਜਿਹੜੀ ਫੂਕ ਜਿਹੀ ਨਿਕਲ ਗਈ। ਔਰ ਜਿਵੇਂ ਸਾਡੇ ਕੱਲ ਸੈਕਰਾਮੈਂਟੋ ਤੋਂ ਵੀਰ ਉਹਨੇ ਸਾਨੂੰ ਕਰੈਕਟ ਕੀਤਾ ਕਿ 242 ਸੀਟਾਂ ਨਹੀਂ ਨੇ, 240 ਨੇ ਮੋਦੀ ਦੀਆਂ। ਔਰ ਇੱਕ ਹੋਰ ਕਰੈਕਸ਼ਨ ਵੀ ਮੈਂ ਜਿਹੜਾ ਜੁਪਿੰਦਰਜੀਤ ਸਿੰਘ ਨੇ ਜਿਹੜਾ ਟ੍ਰਿਬਿਊਨ ਵਾਲੇ ਨੇ ਪਿੱਛੇ ਸਟੋਰੀ ਕੀਤੀ ਸੀ ਤਾਂ ਮੈਂ ਕਿਹਾ ਜੀ ਇਹ ਗਿਆਨੀ ਗੁਰਦਿੱਤ ਸਿੰਘ ਦਾ ਲੜਕਾ ਲੱਗਦਾ ਤੇ ਚੰਡੀਗੜ੍ਹ ਤੋਂ ਸਾਡੇ ਵਿਊਅਰ ਨੇ ਉਹਨਾਂ ਨੇ ਸਾਨੂੰ ਕਰੈਕਟ ਕੀਤਾ ਵੀ ਨਹੀਂ, ਉਹਨਾਂ ਦਾ ਇਹ ਲੜਕਾ ਨਹੀਂ ਹੈ, ਉਹਨਾਂ ਦੇ ਰੁਪਿੰਦਰ ਸਿੰਘ ਔਰ ਉਹ ਵੀ ਟ੍ਰਿਬਿਊਨ ਦਾ ਕੋਰਸਪੋਂਡੈਂਟ। ਸੋ ਅਸੀਂ ਇਹ ਵੀ ਕਰੈਕਸ਼ਨ ਨਾਲ ਕਰਦੇ। ਸੋ 240 ਸੀਟਾਂ ਕਿੱਥੇ 400 ਕੇ ਪਾਰ, ਕਿੱਥੇ ਧਾਰਾ 370 ਕੇ ਪਾਰ। ਨਹੀਂ, ਲੋਕਾਂ ਨੂੰ ਯਾਦ ਕਰਾਣਾ ਕਿ ਅਸੀਂ ਹੈ ਕਿ ਜੀ 370 ਅਸੀਂ ਜਿਹੜੀ ਆ ਉਹ ਖਤਮ ਕੀਤੀ। ਹਾਲਾਂ ਡੇਅਰ ਇੰਨਾ ਵੀ ਨਹੀਂ ਕਰ ਸਕਿਆ ਵੀ 3 ਸੀਟਾਂ ਜਿਹੜੀਆਂ ਕਸ਼ਮੀਰ ਵਾਦੀ ਦੀਆਂ ਨੇ ਉਸ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨ। ਤੇ ਜਿਹੜਾ ਸੀ ਜੀ ਅਸੀਂ ਬਹੁਤ ਉੱਥੇ ਪੀਸ ਲੈਣ ਦੀ, ਲੋਕ ਬੜੇ ਖੁਸ਼ ਨੇ, ਵਿਕਾਸ ਕਰਤਾ। ਉਹ ਇੰਜੀਨੀਅਰ ਜਿਹਨੂੰ ਜੇਲ੍ਹ 'ਚ ਡੱਕਿਆ ਹੋਇਆ 3 ਸਾਲ ਤੋਂ ਮਨੀ ਲਾਂਡਰਿੰਗ, ਉਹਨੇ ਮਹਿਬੂਬਾ ਮੁਫਤੀ ਨੂੰ ਹਰਾਇਆ। ਸੋ ਇੱਕ ਪਾਸੇ ਤਾਂ ਇਹ ਡਿਵੈਲਪਮੈਂਟ ਚੱਲ ਰਹੀਆਂ। ਸੋ ਮੋਦੀ ਦੀ ਇਹ ਪਹਿਲੀ ਵਿਜ਼ਿਟ ਹੈ, ਅੱਜ ਉਹ ਇਟਲੀ ਪਹੁੰਚ ਗਿਆ। ਔਰ ਜਿਹੜਾ ਅੱਗੇ ਜਿਵੇਂ ਉੱਥੋਂ ਚੜ੍ਹਨ ਤੋਂ ਪਹਿਲਾਂ ਉਹਦੀ ਉੱਥੇ ਪ੍ਰੈਸ ਕਾਨਫਰੰਸ ਆਉਂਦੀ ਸੀ ਔਰ ਉਹ ਐਗਜ਼ੂਬਰੇਟ ਕਰ ਰਿਹਾ ਹੁੰਦਾ ਸੀ, ਬੜਾ ਐਨਰਜੀ, ਤਾਕਤ ਔਰ ਜਿਹੜਾ ਉਹ ਜਿਹਨੂੰ ਪੰਜਾਬੀ 'ਚ ਕੋਈ ਲਫ਼ਜ਼ ਕਹਿਣਾ ਵੀ ਫੂਕ ਤਾਂ ਨਿਕਲੀ ਹੋਈ ਹੈ। ਤੇ ਜੇ ਚਿਹਰੇ ਵੱਲ ਧਿਆਨ ਨਾਲ ਦੇਖੋ ਤਾਂ ਹਵਾਈਆਂ ਉੱਡੀਆਂ ਹੋਈਆਂ ਇਸ ਸਾਰੇ 'ਚ, ਕਿਉਂਕਿ ਅਲਟੀਮੇਟਲੀ ਹੁਣ ਇੱਕ ਕੋਲੀਸ਼ਨ ਗਵਰਨਮੈਂਟ ਹੈ ਔਰ 240 ਸੀਟਾਂ ਦੇ ਨਾਲ ਜਿਹੜੀ ਤਮਿਲਨਾਡੂ ਉਹਨਾਂ ਦੀ ਤੇਲਗੂ ਦੇਸਮ ਪਾਰਟੀ ਔਰ ਦੂਸਰਾ ਜਿਹੜਾ ਨਿਤੀਸ਼ ਕੁਮਾਰ ਹੈ ਉਹ ਇਹਨਾਂ ਦਾ ਵੀ ਚਾਚਾ ਲੱਗਦਾ, ਮੈਕੀਆਵੈਲੀ ਦਾ ਪੁੱਤਰ ਹੈ, ਉਹ ਵੀ ਉਹਨੇ ਕਿੱਧਰ ਨੂੰ ਜਾਣਾ ਹੈ, ਅਸੈਂਬਲੀ ਚੋਣਾਂ ਕਿੱਥੇ ਹੋਣੀਆਂ। ਸੋ ਇਸ ਸਾਰੇ ਦੇ ਚੱਲਦੇ ਆ। ਔਰ ਜਦੋਂ ਯਾਦ ਹੋਏਗਾ ਸਾਡੇ ਵਿਊਅਰਸ ਨੂੰ ਕਿ ਜਦੋਂ ਇਹ ਇਲੈਕਸ਼ਨ ਕੈਂਪੇਨ ਚੱਲ ਰਿਹਾ ਸੀ, ਈਵਨ ਐਸ ਜੈ ਸ਼ੰਕਰ ਫੋਰਨ ਮਿਨਿਸਟਰ ਜਿਹਨੂੰ ਹੁਣ ਫੇਰ ਬਣਾਇਆ ਔਰ ਨਾਲ ਹੀ ਉਹ ਜਿਹੜਾ ਕਿਲਰ ਸਪਾਈ ਮਾਸਟਰ ਹੈ ਅਜੀਤ ਡੋਵਾਲ, ਉਸ ਦੀ ਵੀ ਟਰਮ ਜਿਹੜੀ ਹੈ ਐਜ਼ ਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਦੀ ਦੇ ਨਾਲ ਹੀ ਜੋੜਤੀ ਕਿ ਜਦੋਂ ਮੋਦੀ ਕਬਰਾਂ 'ਚ ਜਾਏਗਾ ਉਹਦੇ ਨਾਲ ਹੀ ਜਾਏਗਾ। ਉਹਨੂੰ ਦੁਬਾਰਾ ਅਪਾਇੰਟ ਕੀਤਾ ਔਰ ਜਿਹੜਾ ਕੈਬਨਿਟ ਮਿਨਿਸਟਰ ਰੈਂਕ ਦਿੱਤਾ। ਤੇ ਐਸ ਜੈ ਸ਼ੰਕਰ ਨੇ ਅਮਰੀਕਾ ਦੇ ਹਵਾਲੇ ਨਾਲ ਔਰ ਇਹ ਕਿਹਾ ਸੀ ਕਿ ਇਹ ਸਾਡੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੀਅਰ ਕਰ ਰਹੇ ਨੇ। ਸੋ ਇਹ ਵੀ ਜਿਹੜਾ ਉਹਨਾਂ ਦੇ ਬੀਜੇਪੀ ਦੇ ਆਈਟੀ ਸੈੱਲ ਨੇ ਬਿਲਡ ਕਰਨਾ ਸ਼ੁਰੂ ਕੀਤਾ ਸੀ ਕਿ ਜਿਵੇਂ ਅਮਰੀਕਾ ਜਿਹੜਾ ਇਹ ਰਾਹੁਲ ਗਾਂਧੀ ਕਾਂਗਰਸ ਗਠਬੰਧਨ ਜਿਹੜਾ ਵੀ ਉਹਨਾਂ ਨੇ ਇੰਡੀਆ ਬਲਾਕ ਬਣਾਇਆ ਸੀ ਕਿ ਐਜ਼ ਇਫ ਉਹਨਾਂ ਦੀ ਹਮਾਇਤ ਕਰ ਰਿਹਾ। ਹਾਲਾਂਕਿ ਇਸ ਐਲੀਗੇਸ਼ਨ ਤੋਂ ਬਾਅਦ ਵਾਈਟ ਹਾਊਸ ਦੇ ਸਪੋਕਸਪਰਸਨ ਨੇ ਕੈਟਾਗੋਰੀਕਲੀ ਇਹ ਕਿਹਾ ਸੀ ਕਿ ਵੀ ਅਸੀਂ ਕਿਸੇ ਮੁਲਕ ਦੇ ਮਾਮਲੇ 'ਚ ਇੰਟਰਫੀਅਰ ਨਹੀਂ ਕਰਦੇ, ਅਸੀਂ ਚਾਹੁੰਦੇ ਹਾਂ ਵੀ ਫੇਅਰ, ਕਿਉਂਕਿ ਉਸ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵੇਲੇ ਜਦੋਂ ਅਮਰੀਕਾ ਨੇ ਕਿਹਾ ਕਿ ਵੀ ਫੇਅਰ ਟਰਾਇਲ ਹੋਏ ਤੇ ਇਹਨਾਂ ਨੇ ਅਮਰੀਕਾ ਦੇ ਉਸ ਐਂਬੈਸਡਰ ਨੂੰ ਐਨਵਾਏ ਨੂੰ ਸੱਦ ਕੇ ਜਿਹੜਾ ਸਮਨ ਕੀਤਾ ਸੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਵਿੱਚ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਮੋਦੀ ਜਿਹੜਾ ਹੈ ਜਿਸ ਦੇ ਚਿਹਰੇ ਤੇ ਹਵਾਈਆਂ ਉੱਡੀਆਂ ਹੋਈਆਂ ਨੇ ਔਰ ਉਹ
ਜਿਹੜਾ ਨੀਅਰ ਡਿਫੀਟਡ ਜਿਹੜਾ ਉਹ ਜਹਾਜ਼ੇ ਚੜਿਆ ਇਟਲੀ ਆਉਣ ਦੇ ਲਈ। ਜੀ ਹੁਣ ਜ਼ਾਹਰ ਹੈ ਵੀ ਇਹ 13 ਤੋਂ 15 ਤੱਕ ਜਿਹੜਾ ਵੀ 2-3 ਦਿਨ ਦਾ ਇਹਨਾਂ ਦਾ ਹੈ, ਉਹਨਾਂ ਦਾ ਇੱਕ ਆਪਣਾ ਸਕੈਜੂਲ ਹੁੰਦਾ ਹੈ, ਉਦੋਂ ਤਾਂ ਤੁਸੀਂ ਉਸ ਫਾਰਮੈਟ 'ਚ ਹੀ ਹੁੰਦੇ ਹੋ। ਲੇਕਿਨ ਅਖੀਰਲਾ ਦਿਨ ਹੈ ਜਿਹਦੇ 'ਚ ਉਹਨੂੰ ਸਾਈਡ ਲਾਈਨ ਮੀਟਿੰਗਸ ਕਹਿੰਦੇ ਨੇ। ਸਾਈਡ ਲਾਈਨ ਦਾ ਮਤਲਬ ਹੁੰਦਾ ਕਿ ਵੀ ਉਹ ਕੋਈ ਸਕੈਜੂਲਡ ਉਸ ਕਿਸਮ ਦਾ ਨਹੀਂ ਹੈ, ਉਹ ਉਧਰ ਨੂੰ ਤੁਰਿਆ ਆ ਜਾਓ ਵੀ ਗੱਲਬਾਤ ਕਰਦੇ ਆ ਜਾਓ ਚਾਹ ਪੀ ਲੈਂਦੇ ਆ ਦੂਜਾ। ਸੋ ਸਾਈਡ ਲਾਈਨ ਮੀਟਿੰਗਸ ਵੀ ਇੰਪੋਰਟੈਂਟ ਹੁੰਦੀਆਂ ਨੇ ਔਰ ਉਹਦੇ 'ਚੋਂ ਇਹ ਵੀ ਹੁੰਦਾ ਹੈ ਕਿ ਵੀ ਤੁਸੀਂ ਜਿਹੜੀ ਇਸ਼ੂ ਨੂੰ ਹਾਈਲਾਈਟ ਕੀਤਾ ਹੁੰਦਾ ਉਹਨੂੰ ਤੁਸੀਂ ਕੰਟੀਨਿਊ ਕਰ ਦਿਓ। ਬਿਲਕੁਲ। ਹੁਣ ਇਹ ਸੰਭਾਵਨਾ ਇੰਡੀਅਨ ਮੀਡੀਆ 'ਚ ਵੀ ਔਰ ਜ਼ਾਹਰ ਹੈ ਅਮਰੀਕਨ ਜਿਹੜਾ ਮੀਡੀਆ 'ਚ ਵੀ ਹੈ ਕਿ ਵੀ ਬਾਈਡਨ ਔਰ ਮੋਦੀ ਦੀ ਸਾਈਡ ਲਾਈਨ ਮੀਟਿੰਗ ਹੋਏਗੀ। ਉਹਦੀ ਕਾਫੀ ਹੁਣ ਐਡੀ ਗੱਲ ਤਾਂ ਹੈ ਨਹੀਂ, ਮੋਦੀ ਨੂੰ ਤਾਂ ਰੈੱਡ ਕਾਰਪਟ ਵੈਲਕਮ ਦਿੱਤਾ ਹੋਇਆ ਬਾਈਡਨ ਨੇ ਵਾਈਟ ਹਾਊਸ 'ਚ ਸੱਦ ਕੇ ਔਰ ਜੁਆਇੰਟ ਹਾਊਸ ਨੂੰ ਐਡਰੈਸ ਕੀਤਾ ਹੋਇਆ ਕਾਂਗਰਸ ਔਰ ਸੈਨੇਟ ਨੂੰ। ਸੋ ਈਡਾ ਸਾਈਡ ਲਾਈਨ ਮੀਟਿੰਗ ਦਾ ਉਹਦਾ ਫਿਰ ਰੀਜ਼ਨ ਹੈ ਕਿ ਜਦੋਂ ਮੋਦੀ ਅਮਰੀਕਾ ਦੇ ਵਿੱਚ ਸੀ 22 ਜੂਨ 2023 ਨੂੰ ਵਾਈਟ ਹਾਊਸ ਦੇ ਵਿੱਚ ਰੈੱਡ ਕਾਰਪਟ ਉਸ ਨੂੰ ਜਿਹੜੀ ਹੈ ਉਹ ਵੈਲਕਮ ਦਿੱਤਾ ਗਿਆ ਸੀ, ਉਦੋਂ ਹੀ ਉਸ ਤੋਂ 4 ਦਿਨ ਪਹਿਲਾਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਔਰ ਬਾਈਡਨ ਮੋਦੀ ਦੀ ਉਸ ਮੀਟਿੰਗ ਤੋਂ ਠੀਕ ਪਹਿਲਾਂ ਇਹਨਾਂ ਨੇ ਜਿਸ ਲੈਵਲ ਦੀ ਇਹਨਾਂ ਦੀ ਪਲੈਨਿੰਗ ਸੀ ਨਿਖਿਲ ਗੁਪਤੇ ਰਾਹੀਂ ਜਾਂ ਜਿਹੜੀ ਇੰਡਾਇਕਟਮੈਂਟ ਫਾਈਲ ਹੋਈ US ਕੋਰਟ ਸਾਹਮਣੇ ਆਈ ਕਿ ਭਾਈ ਕਿਵੇਂ ਇਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਥੱਲੇ ਕਿਵੇਂ ਡਿਫਰੈਂਟ ਜਿਹੜੇ ਐਕਟਿਵਿਸਟ ਨੇ ਅਮਰੀਕਾ ਕੈਨੇਡਾ 'ਚ 1 ਦਰਜਨ ਦੇ ਕਰੀਬ ਤਾਂ ਅਮਰੀਕਾ 'ਚ ਵਾਰਨ ਕੀਤਾ FBI ਨੇ, ਜਿਵੇਂ ਮੈਂ ਦੱਸਿਆ ਸੀ ਕਿ 22 ਜੂਨ ਵਾਲੇ ਦਿਨ ਹੀ ਮੈਨੂੰ ਵਾਰਨ ਕੀਤਾ ਗਿਆ FBI ਵੱਲੋਂ। ਸੋ ਅਮਰੀਕਾ 'ਚ ਘੱਟੋ ਘੱਟ 1 ਦਰਜਨ ਨੇ, ਕੈਨੇਡਾ 'ਚ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋਣ। ਸੋ ਇਸ ਲੈਵਲ ਦਾ ਜਿਹੜਾ ਇਹਨਾਂ ਦਾ ਪਲਾਟ ਸੀ ਉਸ ਤੋਂ ਬਾਅਦ ਬਾਈਡਨ ਔਰ ਮੋਦੀ ਆਪਸ 'ਚ ਮਿਲੇ ਨਹੀਂ। ਔਰ ਕਿਉਂਕਿ ਇਹ ਜੂਨ 'ਚ ਹੁੰਦਾ ਹੈ, 26 ਜਨਵਰੀ 2024 ਨੂੰ ਆਲਰੇਡੀ ਅਮਰੀਕਾ ਨੇ ਐਕਸੈਪਟ ਕਰ ਲਿਆ ਹੋਇਆ ਸੀ ਬਾਈਡਨ ਨੇ ਐਜ਼ ਏ ਚੀਫ ਗੈਸਟ ਰਿਪਬਲਿਕ ਡੇ ਸੈਲੀਬ੍ਰੇਸ਼ਨ ਦੇ ਵਿੱਚ ਜਾਣਾ ਸੀ। ਪਰ ਜਦੋਂ ਇਹ ਕ੍ਰਾਈਮ ਕਿ ਬਈ ਅਮਰੀਕਾ ਦੀ ਧਰਤੀ ਤੇ ਇੱਕ ਸੋ ਕਾਲਡ ਫਰੈਂਡਲੀ ਕੰਟਰੀ ਵੱਲੋਂ ਇਹ ਕੀਤਾ ਜਾਣਾ ਸੀ, ਸੋ ਵਾਈਟ ਹਾਊਸ ਨੇ ਨਾ ਕਰ ਦਿੱਤੀ। ਇਸੇ ਪੀਰੀਅਡ ਦੇ ਵਿੱਚ 2 ਵਾਰ ਜਿਹੜੇ ਮੀਟਿੰਗ ਸਕੈਜੂਲਡ ਸੀ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਿਸਟਰ ਜੇਕ ਸਲੀਵਾਨ ਔਰ ਜਿਹੜੇ ਦੂਸਰੇ ਉਹਨਾਂ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਵੀ ਜਾਣਾ, ਉਹ ਵੀ ਮੀਟਿੰਗਸ ਕੈਂਸਲ ਕੀਤੀਆਂ ਗਈਆਂ। ਔਰ ਇਸ ਪੀਰੀਅਡ 'ਚ ਅਦਰ ਦੈਨ ਕਿ ਪੈਰਿਸ ਦੇ ਵਿੱਚ ਸੀ ਬਾਈਡਨ ਜਦੋਂ ਕਿ ਮੋਦੀ ਨੇ ਸਹੁੰ ਚੁੱਕੀ ਜਾਂ ਉਹਦੀ ਕੋਲੀਸ਼ਨ ਬਣਨ ਦੀ ਹਕੂਮਤ ਦੀ ਆਈ ਤੇ ਬਾਈਡਨ ਨੇ ਫਾਰਮਲੀ ਫੋਨ ਤੇ ਵਧਾਈ ਦਿੱਤੀ, ਜਿਵੇਂ ਹੋਰ ਵੀ ਬਹੁਤ ਸਾਰੇ ਪ੍ਰੈਜ਼ੀਡੈਂਟ ਨੇ ਦਿੱਤੀ। ਹੁਣ ਇਹ ਹੈ ਵੀ ਇਹ ਇਸ 18 ਜੂਨ ਤੋਂ 22 ਜੂਨ ਵਾਲੇ ਜਿਹੜੀ ਹੈ ਰੈੱਡ ਕਾਰਪਟ ਵੈਲਕਮ ਤੋਂ ਬਾਅਦ ਪਹਿਲਾ ਮੌਕਾ ਔਰ ਇੰਡੀਆ ਜਿਸ ਦੇ ਉੱਤੇ ਲਗਾਤਾਰਤਾ ਨਾਲ ਇਸ 1 ਸਾਲ 'ਚ ਦਬਾਅ ਬਣਾਇਆ ਗਿਆ ਅਮਰੀਕਾ ਵੱਲੋਂ ਔਰ ਇਸ ਸਾਰੇ ਦੇ ਚਲਦਿਆਂ US ਕਾਂਗਰਸ ਸੈਨੇਟ ਦੇ ਵਿੱਚ ਬਰੀਫਿੰਗਸ ਹੀਅਰਿੰਗਸ ਹੋਈਆਂ ਨੇ ਔਰ ਲਗਾਤਾਰਤਾ ਦੇ ਨਾਲ ਇਹ ਹੈ ਕਿ ਭਾਈ ਕੀ ਹੈ ਇੰਡੀਆ ਨੇ ਤਾਂ ਉਦੋਂ ਕਰਕੇ ਜੀ ਅਸੀਂ ਜਿਹੜਾ ਉਹ ਕਮੇਟੀ ਬਣਾਤੀ ਹੈ ਔਰ ਫਲਾਣਾ ਇਨਵੈਸਟੀਗੇਟ, ਪਰ ਇਸ ਸਾਲ 'ਚ ਕੀ ਹੋਇਆ। ਹੁਣ ਇਹ 2 ਖਬਰਾਂ ਜਦੋਂ ਅਸੀਂ ਸਾਈਮਲਟੇਨੀਅਸਲੀ ਦੇਖਦੇ ਕਿ ਇੱਕ ਪਾਸੇ ਤਾਂ ਸਾਈਡ ਲਾਈਨ ਮੀਟਿੰਗ ਨੂੰ ਲੈ ਕੇ ਹੈ ਔਰ ਜੇ ਸਾਈਡ ਲਾਈਨ ਮੀਟਿੰਗ ਹੁੰਦੀ ਹੈ ਜਿਹੜੀ ਕਿ ਹੋਏਗੀ ਤੇ ਉਹਦੇ 'ਚ ਕੀ ਬਾਈਡਨ ਕਨਫਰੰਟ ਕਰੇਗਾ ਮੋਦੀ ਨੂੰ ਕਿ ਵੀ ਤੁਸੀਂ ਕੀ ਹੈ। ਔਰ ਇਹ ਸਵਾਲ ਜਦੋਂ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਨੂੰ ਪੁੱਛਿਆ ਗਿਆ, ਕਿਉਂਕਿ ਇਹੀ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਡਿਪਟੀ ਸੈਕਟਰੀ ਆਫ ਸਟੇਟ ਅਮਰੀਕਾ ਦੇ ਮਿਸਟਰ ਕਰਟ ਕੈਂਪਬਲ ਇਹ ਅਗਲੇ ਹਫਤੇ ਦਿੱਲੀ ਜਾ ਰਹੇ ਨੇ। ਹੁਣ ਪਹਿਲਾਂ ਵੀ ਹੁਣ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਜਾਣਾ ਜ਼ਾਹਰ ਹੈ ਇਸ਼ੂ ਜਿਹੜਾ ਮੇਨ ਹੈ ਉਹ ਟਰਾਂਸਨੈਸ਼ਨਲ ਡਿਪਰੈਸ਼ਨ ਹੈ। ਅਸਿਸਟੈਂਟ ਸੈਕਟਰੀ ਆਫ ਸਟੇਟ ਵੀ ਨਾਲ ਜਾ ਰਿਹਾ। ਹੁਣ ਕਿਉਂਕਿ ਇਸ 1 ਸਾਲ 'ਚ ਕੋਈ ਪ੍ਰੋਗਰੈਸ ਨਹੀਂ ਹੋਈ, ਰਾਦਰ ਇੰਡੀਆ ਨੇ ਆਪਣੀ ਵਕੀਲਾਂ ਦੀ ਟੀਮ ਦੂਜੇ ਤੀਜੇ ਰਾਹੀਂ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਰੁਕਵਾਉਣ ਦੇ ਲਈ ਪੂਰੀ ਕੋਸ਼ਿਸ਼ ਅਜੇ ਵੀ ਰੁਕੀ ਹੋਈ ਹੈ ਕਿਉਂਕਿ ਜਸਟਿਸ ਡਿਪਾਰਟਮੈਂਟ ਨੇ ਉਹਨਾਂ ਦੇ ਚੈੱਕ ਰਿਪਬਲਿਕ ਦੇ ਨੇ ਕਲੀਅਰ ਨਹੀਂ ਕੀਤਾ। ਹੁਣ ਕਿਉਂਕਿ ਇਹ ਸਾਰੀ ਪ੍ਰੋਗਰੈਸ ਕੀ ਹੁੰਦੀ ਹੈ, ਇਸ ਤੋਂ ਪਹਿਲਾਂ ਕਿ ਮੈਂ ਜਿਹੜਾ ਇਹ ਮੀਟਿੰਗ ਦਾ ਜ਼ਿਕਰ ਕਰਾਂ ਕਿ ਵੀ ਉਹਨਾਂ ਦੀ ਇਹ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਔਰ ਡਿਪਟੀ ਸੈਕਟਰੀ ਆਫ ਸਟੇਟ
ਕੋਰਟ ਕੈਂਬਲ ਨੈਕਸਟ ਵੀਕ ਜਾ ਰਹੇ ਨੇ। ਜਦੋਂ ਉਹਨੂੰ ਪੁੱਛਿਆ ਗਿਆ ਜੇਕ ਸਲੀਵਾਨ ਨੂੰ ਕਿ ਵੀ ਕੀ ਮੋਦੀ ਔਰ ਬਾਈਡਨ ਦੀ ਜਦੋਂ ਸਾਈਡਲਾਈਨ ਮੀਟਿੰਗ ਹੁੰਦੀ ਹੈ ਇਸ ਦੇ ਵਿੱਚ ਕੀ ਹੋਏਗਾ, ਉਹਨੇ ਕਿਹਾ ਜੀ ਵੀ ਇਹ Biden expects to see Prime Minister Modi here. It is up to the Indians to formally confirm his attendance, but our expectation is that the two of them will have the opportunity to encounter one another. The nature of that encounter is still fluid because so much of the schedule is fluid. ਇਹ ਤਾਂ ਜੇਕ ਸਲੀਵਾਨ ਨੇ ਕਨਫਰਮ ਕਰਤਾ ਹੈ ਕਿ ਵੀ ਮਿਲੇਗਾ ਅਮਰੀਕਾ। ਮੋਦੀ ਨੇ ਜਿਹੜਾ ਉਹਨਾਂ ਨੇ ਕਿਹਾ ਜੀ ਕਨਫਰਮ ਤਾਂ ਤੁਸੀਂ ਕਰਨਾ ਹੈ। ਫਿਰ ਉਹਦੇ 'ਚ ਬਾਅਦ 'ਚ ਕਨਫਰਮੇਸ਼ਨ ਆ ਗਈ, ਫੋਰਨ ਸੈਕਟਰੀ ਵਿਨੈ ਕਵਾਤਰਾ ਨੇ ਕਿਹਾ ਵੀ ਉਹ ਜਾ ਰਿਹਾ ਔਰ ਇੰਡੀਆ ਨੂੰ ਕਿਉਂਕਿ ਇਹ 50th G7 ਸਮਿਟ ਹੈ ਇਨਵਾਈਟ ਕੀਤਾ ਹੋਇਆ। ਹੁਣ ਇਸੇ ਹੀ ਖਬਰ ਦੇ ਵਿੱਚ ਅਸੀਂ ਦੇਖਦੇ ਹਾਂ ਅਬੋਰਡ 에ਅਰ ਫੋਰਸ 1 Mr. Sullivan told reporters that Mr. Biden spoke with Modi over phone while they were in Paris to congratulate him. वो मैं already ਜ਼ਿਕਰ ਕੀਤਾ ਹੈ election. Responding on a question, ਜਦੋਂ ਹੁਣ ਜੇਕ ਸਲੀਵਾਨ ਨੂੰ ਪੁੱਛਿਆ ਗਿਆ ਸਵਾਲ, responding to a question on allegations related to the involvement of an Indian official in a plot to assassinate a Sikh separatist leader, the NSA said the US would continue to raise the matter at the highest level. ਦਾ ਮਤਲਬ ਇਹ ਹੈ ਕਿ ਬਾਈਡਨ ਉਹਨੂੰ ਕਨਫਰੰਟ ਕਰੇਗਾ। ਹੁਣ ਇਹ ਡਿਪਲੋਮੈਟ ਦੀ ਮੈਂ ਸ਼ੁਰੂ ਇੱਥੋਂ ਹੀ ਕੀਤਾ ਸੀ, ਉਹਨੇ ਇਹ ਨਹੀਂ ਕਿਹਾ ਨਾ ਯਸ ਹੀ ਵਿਲ, ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ US would continue, ਵੀ ਅਸੀਂ ਆਲਰੇਡੀ ਵੀ ਇਹੀ ਰੇਜ਼ ਕਰ ਰਹੇ ਹਾਂ, we would continue to raise the matter at the highest level. ਹਾਈਐਸਟ ਲੈਵਲ ਕੀ ਹੈ? ਪ੍ਰਾਈਮ ਮਿਨਿਸਟਰ ਤੋਂ ਉੱਤੇ ਤਾਂ ਹੈ ਨਹੀਂ, ਉਹਦੇ ਆਰਡਰ ਥੱਲੇ ਅਜੀਤ ਡੋਵਲ, ਉਹਦੇ ਥੱਲੇ ਨਿਖਿਲ ਗੁਪਤਾ, ਉਹਦੇ ਥੱਲੇ ਉਹ ਸੁਮਾਂਤ ਗੋਇਲ ਔਰ ਫਿਰ ਜਿਹੜਾ ਉਹ ਵਿਕਰਮ ਯਾਦਵ ਔਰ ਦੈਨ ਨਿਖਿਲ ਗੁਪਤਾ। ਚੇਨ ਆਫ ਕਮਾਂਡ ਤਾਂ ਇਹੀ ਹੈ। ਸੋ ਹਾਈਐਸਟ ਲੈਵਲ ਇਹ ਹੈ। ਉਹਨੇ ਫਿਰ ਕਿਹਾ ਸਲੀਵਾਨ ਨੇ, ਇੱਥੇ ਨਹੀਂ ਰੁਕਿਆ, ਉਹਨੇ ਕਿਹਾ ਵੀ ਹੈਵ ਮੇਡ ਆਵਰ ਵਿਊਜ਼ ਨੋਨ ਔਨ ਦਿਸ ਇਸ਼ੂ, ਵੀ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਵੀ ਸਾਡਾ ਇਹਦੇ ਤੇ ਕੀ ਟੇਕ ਹੈ। ਐਂਡ ਇਟ ਵਿਲ ਬੀ ਅ ਕੰਟੀਨਿਊਇੰਗ ਟੌਪਿਕ ਆਫ ਡਾਇਲੋਗ ਬਿਟਵੀਨ ਦਾ US ਐਂਡ ਇੰਡੀਆ। ਇਹ ਡਾਇਲੋਗ ਜਾਰੀ ਰਹੇਗਾ ਇਨਕਲੂਡਿੰਗ ਐਟ ਵੈਰੀ ਸੀਨੀਅਰ ਲੈਵਲ। ਹੁਣ ਇਹ ਇਸ ਤੋਂ ਅੰਦਾਜ਼ਾ ਹੈ ਕਿ ਵੀ ਇਹ ਜਿਹੜਾ ਜੇਕ ਸਲੀਵਾਨ ਔਰ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਜਾਣਾ, ਇਹਨਾਂ ਦਾ ਏਜੰਡਾ ਵੀ ਉਹੀ ਹੋਏਗਾ। 2 ਵਾਰ ਇਹ ਆਲਰੇਡੀ ਮੀਟਿੰਗ ਕੈਂਸਲ ਕਰ ਚੁੱਕੇ ਨੇ ਇਸੇ ਹੀ ਮੁੱਦੇ ਦੇ ਉੱਤੇ। ਔਰ ਇਹ ਖਬਰ ਜਿਵੇਂ ਮੈਂ ਪੜ੍ਹੀ ਹੈ ਕਿ ਵੀ US NSA ਜੇਕ ਸਲੀਵਾਨ ਡਿਪਟੀ ਸੈਕਟਰੀ ਆਫ ਸਟੇਟ ਕੋਰਟ ਕੈਂਬਲ ਐਕਸਪੈਕਟਡ ਇਨ ਨਿਊ ਦਿੱਲੀ ਨੈਕਸਟ ਵੀਕ, ਕਿ ਅਗਲੇ ਹਫਤੇ ਜਾ ਰਹੇ ਨੇ। 2 ਵਾਰ ਇਹ ਮੀਟਿੰਗ ਕੈਂਸਲ ਕੀਤੀ ਸੀ। ਔਰ ਇਸ ਖਬਰ ਦੇ ਮੁਤਾਬਕ ਵੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਭਾਈ ਤੁਹਾਡਾ ਇਸ ਮੁੱਦੇ ਤੇ ਕੀ ਹੋਏਗਾ, ਉਹਨਾਂ ਨੇ ਕਿਹਾ ਕਿ ਵੀ ਐਂਡ ਆਈ ਥਿੰਕ ਦੈਟ ਇਜ਼ ਗੋਇੰਗ ਟੂ ਬੀ ਵਨ ਆਫ ਦਾ ਇਸ਼ੂਜ਼ that national security advisor Sullivan will be talking to his Indian counterpart। और ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤਾਂ ਕਿ ਬਿਲਕੁਲ ਕਲੀਅਰ ਹੋਇਆ and we are quite presumably the US charge that Indian agents were behind a plot to kill Khalistani separatist and American citizen Gurpatwant Singh Pannu in New York will also be discussed during Mr. Sullivan's visit। ਵੀ ਆਲਰੇਡੀ ਉਹ ਵੀ ਡਿਸਕਸ ਕਰੇਗਾ, ਬਾਈਡਨ ਵੀ ਕਨਫਰੰਟ ਕਰੇਗਾ। ਔਰ ਜਦੋਂ ਉਹਨੂੰ ਈਵਨ ਸਲੀਵਾਨ ਨੂੰ ਪੁੱਛਿਆ ਗਿਆ ਹੀ ਉਸ ਖਬਰ ਨੂੰ ਵੀ ਇਹਨੇ ਰਿਪੀਟ ਕੀਤਾ। ਸੋ ਅਸੀਂ ਵੀ ਹੋਪ ਕਿ ਹੁਣ ਵਕਤ ਆ ਗਿਆ, ਐਨਫ ਇਜ਼ ਐਨਫ। ਬਿਲਕੁਲ ਮਹੀਨਾ ਜੂਨ ਦਾ, ਨਵੰਬਰ ਤੱਕ ਪਹੁੰਚਦੇ ਆ, ਆਲਰੇਡੀ ਜਿਹੜਾ ਉਹ ਵੋਟਾਂ ਪੈ ਜਾਣੀਆਂ ਨੇ ਕੌਣ ਪ੍ਰੈਜ਼ੀਡੈਂਟ ਬਣਨੇ। ਸੋ ਇਹ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਦਿਖਾਣਾ ਹੈ ਕਿ ਕੀ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਸ ਨੂੰ ਕਹਿੰਦੇ ਨੇ ਕਿ ਬਈ ਗੋਂਗਲੂਆਂ ਤੋਂ ਮਿੱਟੀ ਲਾਣੀ ਹੈ, ਜਾਂ 1 ਸਾਲ ਹੋ ਗਿਆ ਹੈ ਇੰਡੀਆ ਨੇ ਸੋ ਕਾਲਡ ਕਮੇਟੀ, ਉਹਦੀ ਕੀ ਆਊਟਕਮ ਹੈ? ਕਿਉਂ ਨਹੀਂ ਹੁਣ ਤੱਕ ਜਿਹੜਾ ਉਹ ਜੋ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼, ਉਹ FBI ਹੋਏ, ਜਸਟਿਸ ਡਿਪਾਰਟਮੈਂਟ ਹੋਏ, ਹੋਮਲੈਂਡ ਸਿਕਿਉਰਿਟੀ ਹੋਏ, ਉਹ ਜਿਸ ਚੀਜ਼ ਨੂੰ ਲਾਗੂ ਕਰਨਾ ਚਾਹੁੰਦੀਆਂ ਨੇ ਕਿ ਬਈ ਇੰਡੀਆ ਨੂੰ ਜਿਹੜਾ ਖੁਫੀਆ ਏਜੰਸੀ ਰਾਹ ਨੂੰ ਜਾਂ ਉਹਨਾਂ ਦੇ ਹੈੱਡ ਨੂੰ ਜਿਹੜਾ ਉਹ ਜਵਾਬਦੇਹ ਬਣਾਇਆ ਜਾਏ, ਇਹ ਇਸ ਮਾਮਲੇ 'ਚ ਵੀ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹ ਵਿੱਚ ਲੱਤ ਠੋਕੀ ਹੋਈ ਹੈ ਕਿ ਅੱਗੇ ਨਹੀਂ ਵਧਣ ਦਿੰਦੇ। ਸੋ ਅਸੀਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਨੂੰ ਬੜਾ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰਾ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ। ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਦੀ ਯਾਦ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਸ਼ੇਸ਼ ਸੈਮੀਨਾਰ ਆਉਂਦੀ 17 ਜੂਨ 2024 ਦਿਨ ਸੋਮਵਾਰ ਨੂੰ ਗ੍ਰੈਂਡ ਤਾਜ ਬੈਂਕੁਏਟ ਹਾਲ ਸਰੀ ਵਿਖੇ ਹੋਣ ਜਾ ਰਿਹਾ ਹੈ। ਸਿੱਖ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਉਣ ਲਈ ਯੂਕੇ ਤੋਂ ਯੂਨਾਈਟਿਡ ਨੇਸ਼ਨਜ਼ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਕਤਦਾਰ ਕਰਾਮਤ ਚੀਮਾ, ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਸਿੱਖ ਰਿਸਰਚ ਇੰਸਟੀਚਿਊਟ ਤੋਂ ਸਰਦਾਰ ਹਰਿੰਦਰ ਸਿੰਘ ਅਤੇ ਖਾਲਿਸਤਾਨ ਸੈਂਟਰ ਤੋਂ ਸਰਦਾਰ ਮੁਨਿੰਦਰ ਸਿੰਘ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕੌਂਸਲ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਸੈਮੀਨਾਰ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। 17 ਜੂਨ ਸ਼ਾਮ 6:30 ਵਜੇ ਗ੍ਰੈਂਡ ਤਾਜ ਬੈਂਕੁਏਟ ਹਾਲ ਸਰੀ, ਕੈਨੇਡਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਿਆ ਜਾਵੇ। ਹਕੀਕਤ ਵਿੱਚ ਬੀਜੇਪੀ ਜਾਤ-ਪਾਤ ਵਾਲੀ ਮਨੂ ਸਮ੍ਰਿਤੀ ਨੂੰ ਭਾਰਤ ਦਾ ਸੰਵਿਧਾਨ ਬਣਾਉਣਾ ਚਾਹੁੰਦੀ ਹੈ, ਪਰ ਪੰਜਾਬ ਵਿੱਚ ਦਲਿਤ ਵੋਟ ਬੈਂਕ ਨੂੰ ਆਪਣੇ ਨਾਲ ਲਾਉਣ ਲਈ ਉਹ ਧਰੁਵੀਕਰਨ ਦੀ ਨੀਤੀ ਤੇ ਅਮਲ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਆਉਣ ਲਈ ਖਾਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀਆਂ ਚੋਣਾਂ ਦੇ ਓਵਰਆਲ ਨਤੀਜਿਆਂ ਨੂੰ ਲੈ ਕੇ ਔਰ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਚੋਣ ਨਤੀਜਿਆਂ ਨੂੰ ਲੈ ਕੇ ਉਹਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਜਿਹੜੇ ਸੋ ਕਾਲਡ ਅਖੌਤੀ ਐਕਸਪਰਟ ਨੇ ਉਹ ਆਪੋ ਆਪਣੇ ਵਿਊ ਦੇ ਰਹੇ ਨੇ। ਇੱਕ ਪਾਸੇ ਇਹ ਸੋਚ ਹੈ ਕਿ ਦੇਖੋ, ਪੰਜਾਬ ਦੇ ਲੋਕਾਂ ਨੇ ਸਪਲਿਟ ਵਰਡਿਕਟ ਦਿੱਤਾ ਹੈ, ਕਾਂਗਰਸ ਨੂੰ ਇੰਨੀਆਂ ਸੀਟਾਂ ਮਿਲ ਗਈਆਂ, ਇਹਦਾ ਮਤਲਬ ਹੈ ਵੀ ਇਹ ਘੱਲੂਘਾਰਾ ਕਰਵਾਉਣ ਵਾਲੀ ਕਾਂਗਰਸ ਨੂੰ ਅੱਜ ਵੀ ਪੰਜਾਬ ਦੇ ਸਿੱਖ ਜਿਹੜੇ ਨੇ ਉਹ ਸਪੋਰਟ ਕਰਦੇ ਨੇ। ਪਰ ਸਪਲਿਟ ਇਸ ਲਈ ਉਹ ਕਹਿੰਦੇ ਨੇ, ਪਰ 2 ਸੀਟਾਂ ਉਹਨਾਂ ਨੇ ਫਰੀਦਕੋਟ ਔਰ ਖਡੂਰ ਸਾਹਿਬ ਉਹਨਾਂ ਨੂੰ ਦਿੱਤੀਆਂ ਜਿਹੜੀਆਂ ਬਿਲਕੁਲ ਦਿੱਲੀ ਦੇ ਨਾਲ ਟਕਰਾਅ ਦੀ ਲਾਈਨ ਰੱਖਣ ਵਾਲੀ ਸੋਚ ਦੇ ਹਾਮੀ ਨੇ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਸਰਬਜੀਤ ਸਿੰਘ ਜਿਹੜੇ ਨੇ ਉਹ ਤਾਂ ਅੱਜ ਵੀ ਇਹੀ ਕਹਿੰਦੇ ਨੇ ਜੀ ਅਸੀਂ ਤਾਂ ਕੋਈ ਅੰਦਰ ਥੋੜ੍ਹੀ ਜਾਣਾ, FIR ਵਾਲੀ ਨਹੀਂ ਅਸੀਂ ਕੋਈ ਕੰਮ ਕਰਨਾ, ਅਸੀਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਇਹ ਉਹ। ਲੇਕਿਨ ਕਿਉਂਕਿ ਉਹ ਰਿਪਰੈਜ਼ੈਂਟ ਤਾਂ ਸ਼ਹੀਦ ਬਿਆਨ ਸਿੰਘ ਦਾ ਪੁੱਤਰ ਹੋਣ ਦੇ ਨਾਤੇ ਲੋਕਾਂ ਨੇ ਹਮਾਇਤ ਕੀਤੀ ਹੈ। ਸੋ ਇੱਕ ਪਾਸੇ ਤਾਂ ਇਹ ਥਾਟ ਹੈ। ਸੈਕੰਡਲੀ ਇੱਕ ਪਾਸੇ ਇਹ ਵੀ ਜੁਬੀਲੇਸ਼ਨ ਹੈ ਕਿ ਬੀਜੇਪੀ ਪੰਜਾਬ 'ਚੋਂ ਕੋਈ ਸੀਟ ਨਹੀਂ ਕੱਢ ਸਕੀ, ਸੋ ਪੰਜਾਬ ਨੇ ਉਹਦਾ ਰੱਥ ਨੂੰ ਰੋਕਿਆ। ਪਰ ਤੁਸੀਂ ਦੂਸਰੇ ਖੈਮੇ ਵਾਲਿਆਂ ਦਾ ਹਾਲ ਦੇਖੋ ਕਿ ਵੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਬੀਜੇਪੀ ਦੀ ਵੋਟ ਪਰਸੈਂਟੇਜ ਤਾਂ ਅਸੀਂ 7-8% ਤੋਂ 18 ਤੱਕ ਲੈ ਆਏ ਹਾਂ, ਔਰ ਉਹ ਕਹਿੰਦੇ ਨੇ ਜੀ ਸਾਡਾ ਤਾਂ ਨਿਸ਼ਾਨਾ ਹੀ 2023 ਹੈ ਔਰ ਅਸੀਂ ਜਿਹੜਾ ਨੈਕਸਟ ਜਿਹੜੀਆਂ 2 ਸਾਲ ਬਾਅਦ 2027 ਵੀ ਉਦੋਂ ਬੀਜੇਪੀ ਦੀ ਸਰਕਾਰ ਬਣੇਗੀ ਔਰ ਆਲਰੇਡੀ ਅਸੀਂ ਆਪਣਾ ਵੋਟ ਬੈਂਕ ਵਧਾ ਲਿਆ ਔਰ ਈਵਨ ਬਾਦਲ ਅਕਾਲੀ ਦਲ 12-13% ਤੋਂ ਦੇ ਨੇੜੇ ਤੇੜੇ ਪਹੁੰਚ ਗਿਆ। ਇੱਕ ਇਹ ਪਾਰਟ।
ਫਿਰ ਇਹ ਵੀ ਚਰਚਾ 'ਚ ਹੈ ਕਿ ਭਾਈ ਦੇਖੋ ਸਰਕਾਰ ਨੇ ਕਿਵੇਂ ਉਸ ਬੁੱਚੜ ਬੇਅੰਤੇ ਦੇ ਪੋਤੇ ਨੂੰ ਜਿਹਨੇ ਲੋਕਾਂ ਨੇ ਹਰਾਇਆ ਲੁਧਿਆਣੇ ਵਾਲਿਆਂ ਨੇ, ਉਹਨਾਂ ਦਾ ਮਜ਼ਾਕ ਉਡਾਉਂਦੇ ਆ, ਉਹਨੂੰ ਜਿਹੜਾ ਉਹ ਮਿਨਿਸਟਰ ਬਣਾ ਦਿੱਤਾ। ਸੋ ਇਹ ਬੁੱਚੜ ਬੇਅੰਤੇ ਵਾਲਾ ਰੋਲ ਇਸ ਤੋਂ ਲੈਣ ਦੇ ਲਈ ਆਲਰੇਡੀ ਉਹਦੀ ਗਰੂਮਿੰਗ ਕੀਤੀ ਜਾ ਰਹੀ। ਅਸੀਂ ਵੀ ਇਸ ਲਾਈਨ ਦੇ ਉੱਤੇ ਗੱਲ ਕੀਤੀ। ਬਿਲਕੁਲ। ਸੁਨੀਲ ਜਾਖੜ ਜਿਹੜਾ ਇੱਕੋ ਵੇਲੇ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਸੀ ਔਰ MP ਦੀ ਟਿਕਟ ਵੀ, ਉਹ MP ਦੀ ਸੀਟ ਤੇ ਲੜਿਆ ਵੀ ਗੁਰਦਾਸਪੁਰ 'ਚ ਕੈਪਟਨ ਅਮਰਿੰਦਰ ਦੇ ਵੇਲੇ। ਇਹਦਾ ਪਿਓ ਬਲਰਾਮ ਜਾਖੜ ਇੰਦਰਾ ਗਾਂਧੀ ਦਾ ਬੜਾ ਕੌਨਫੀਡੈਂਟ ਔਰ ਜਿਹੜਾ ਸਪੀਕਰ ਪਾਰਲੀਮੈਂਟ ਵੀ ਰਿਹਾ। ਔਰ ਬਹੁਤਿਆਂ ਨੂੰ ਮੈਂ ਯਾਦ ਦਹਾਨੀ ਕਰਵਾ ਦਿਆਂ ਕਿ ਕਈ ਵਾਰ ਸੁਨੀਲ ਜਾਖੜ ਜਦੋਂ ਬਹੁਤ ਚੇਸਟ ਪੰਜਾਬੀ ਬੋਲਦਾ ਹੈ ਜਾਂ ਕਿਸਾਨਾਂ ਦੇ ਮੁੱਦੇ ਤੇ ਜਾਂ ਦੂਜੇ ਬੜਾ ਵੋਕਲ ਸੀ, ਤੇ ਕਈਆਂ ਨੂੰ ਲੱਗਦਾ ਸੀ ਕਿ ਵੀ ਨਹੀਂ ਇਹ ਜਿਹੜਾ ਉਹ ਪੰਜਾਬੀ ਹਿੰਦੂ ਬਣ ਗਿਆ ਹੈ ਜਿਹੜੇ ਪੰਜਾਬ ਦਾ ਹਿੱਤ ਚਾਹੁੰਦੇ ਨੇ। ਲੇਕਿਨ ਮੈਂ ਕਿਹਾ ਵੀ ਇਹ ਉਸ ਪਿਓ ਦਾ ਪੁੱਤਰ ਹੈ ਬਲਰਾਮ ਜਾਖੜ ਦਾ ਜਿਹੜਾ ਮਿਨਿਸਟਰ ਸੀ ਔਰ ਜਿਹਨੇ ये कहा सी कि अगर देश की एकता अखंडता के लिए 2 करोड़ सिखों को भी मारना पड़ा तो हम हिचकिचाएंगे नहीं। सो मैं क्या भी ये तुसी अंदाज़ा ला लो जो इस किस्म की सोच है। और हुण अल्टीमेटली हर एक नूं एंबिशन कई बारी तुसी पुट ऑन कीता हुंदा है। जदों अमरिंदर दा अस्तीफा लिया उन्होंने कढ़िया वोटां पै रही सी और इहदा नाम भी उभर रहा सी ते अंबिका सोनी जिहड़ी किसी वेले संजय गांधी दी दोस्त कुड़ी सी, बाद बड़ा हायर लैवल उन्होंने होया, वो भी एज ए ऑबजरवर आई हुई सी। उन्हें कहा कि भी देखो इहदा भी नाम आया सुनील जाखड़ का। उन्हें कहा भी पंजाब का चीफ मिनिस्टर जिहड़ा है पंजाब के लोग सिख ही देखना चाहते हैं क्योंकि और ये सारी गल गलत नहीं सी। हालांकि जिहड़े सिख भी बन गए उन्होंने किहड़ा कुछ कर दिता है। हुण इस गल दे उत्ते इन्हें सुनील जाखड़ नूं भी ये गल दी समझ आ गई कि भी ये तां मेरा कोई और उन्हें अपने वालों ये देखते हैं भी दूजे पासे मेरा दा लग जाए तो इन्हें बीजेपी ज्वाइन सब भुल गए कि बई प्यो दी कीता कांग्रेस और सुनील जाखड़ दी तुसी बीजेपी दे क्रिटिसिज्म दियां देखो स्टेटमेंट्स एज ए कांग्रेस प्रेजिडेंट हुंदे हैं ते टोटली डिफरेंट लाइन्स। हुण क्योंकि जदों तुसी एक रोल च आ गए, हालांकि जो मर्जी अपने आप नूं प्रेजेंट करे, जे इनू इन्ना ही जिहड़ा वो बीजेपी वाले चाहुंदे तो इनू मिनिस्टर बना लैंदे। होर हालांकि उही चरणजीत चन्नी जिहड़ा कांग्रेस दा बणिया चीफ मिनिस्टर, हुण जिहड़ा दलित कार्ड बीजेपी खेड रही है, चाहिदा तो ये सी कि ये एप्रीशिएट करदे चरणजीत चन्नी। हुण जित भी गया MP वड्डे फर्क नाल उत्थों जलंधर चों। हुण ये पहला चेहरा सी चरणजीत सिंह चन्नी दा दलित चेहरा और दलित पॉपूलेशन पंजाब च लगभग 34% है। हर तीसरा बंदा दलित है। दुआबे दे विच उन्हां दा वड्डी आबादी है। और जे असीं धर्म दे नुक्ता निगाह तो बेशक सोशल डिस्क्रिमिनेशन मैंटली किस लैवल ते अज भी है, ये नहीं है कि भी इन्हां, लेकिन मेरा तो हमेशा ये कहना हुंदा है कि जिहड़ा दलितां नूं सिੱਖੀ ਤੋਂ सैपरेट करके देखना चाहुंदा है, वो सिੱਖੀ ਦੀਆਂ जड़ां दे उत्ते जिहड़ा वो कुहाड़ा मार रहा है। क्योंकि मेरा तो हमेशा कहना हुंदा है सिक्स ऑफ द दलित बाई द दलित फॉर द दलित। ये साडी एम्पावरमेंट ही उत्थों निकलती है ही। जिन इन गरीब सिखन को देऊं पातशाही, और ये लफज इन गरीब सिखन को देऊं पातशाही चरणजीत चन्नी ने जदों सौं चुक के चीफ मिनिस्टर बने असैंबली दे विच कहे सी। सो घट्टो घट उन्होंने इस गल का एहसास है कि भाई सिक्खी दियां जड़ां च, और यही कारण सी कि जदों मोदी ने ड्रामा किया कि जी मैं संदेश दे देना चन्नी को, मैं ठीक ठाक वापस आ गया हूँ। उन्हें कहा सी भी तैनूं किहड़ा मच्छर लड़िया सी बई भी असी तां जे तैनूं कुछ हुंदा असी गोली खाण वाले लोग हैं, एवें ड्रामेबाजी ना कर। सो मतलब ये है कि भी इहदे बावजूद हालांकि उहदे ते करप्शन चार्जिस जां फैमिली करप्शन वो एक वक्री कहानी है, वो पता नहीं उस कल्चर दे विच ही है। लेकिन इस सब दे बावजूद चाहिदा तां ये सी कि भाई जो ये दलित कार्ड खेडना चाहुंदे सी, यही लोग अज तो 10-15 साल पहल कहंदे सी जी कुछ हो जाए पंजाब च कदे दलित चीफ मिनिस्टर बन ही नहीं सकता, बनया भी। और हुण वो जलंधर तो जिहड़ा वो MP भी बनया, उस तो पहला भी जिहड़े ने बनते रहे ने। हुण इस सारे दे चलदे आ जदों इन्हां ने जिहड़ा बीजेपी दी गंदी खेड है जिन्हों मैं डर्टी गेम कहदा पोलराइजेशन, इन्हां ने देखिया कि भी जे किसान मूवमेंट चली उहदे च भी भावें लीड जमींदारां ने कीता क्योंकि उन्हां दीयां ज़मीनां खुस रहीआं सी, पर किसान दे नाल मजदूर खलोता जिन्हां च पल्लेदार और दूसरे जिहड़े ने दलित वर्ग दे वो डिवीजन नहीं हुई। ईवन शहरी हिंदू लाला भी आड़तिया जां दूजा उन्हें भावें खुल के नाल आया विरोध नहीं किया, रादर कुछ ने खुल के हमायत भी की एक दो।
ਹੁਣ ਉਹ ਇਹਨਾਂ ਦੀ ਦਾ ਦਾਲ ਫੁਲਕਾ ਜਾਂ ਇਹਨਾਂ ਦਾ ਸੌਦਾ ਵਿਕਦਾ ਹੈ ਜੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਹੋਏ। ਬਿਲਕੁਲ। ਇਸ ਵਾਰ ਦੀਆਂ ਚੋਣਾਂ 'ਚ ਜੇ ਤੁਸੀਂ ਧਿਆਨ ਨਾਲ ਦੇਖੋ, ਹੰਸ ਰਾਜ ਹੰਸ ਜਿਹੜਾ ਕਦੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਵੀ ਗਾ ਰਿਹਾ ਹੈ, ਕਦੇ ਦੂਜਾ ਵੀ ਅਕਾਲੀਆਂ ਦੀ ਸੀਟ ਦੇ ਉੱਤੇ ਜਲੰਧਰ ਦੀ ਚੋਣ ਵੀ ਲੜਿਆ ਹੋਇਆ ਪਾਰਲੀਮੈਂਟ ਦੀ ਲੂਜ਼ਰ, ਉਹਨੂੰ ਇਹਨਾਂ ਨੇ ਯੂਜ਼ ਕੀਤਾ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਦਾ ਕਾਰਡ ਖੇਡਣ ਦੇ ਲਈ। ਕਿਸਾਨਾਂ, ਕਿਉਂਕਿ ਕਿਸਾਨਾਂ ਨੇ ਤਾਂ ਫੈਸਲਾ ਕੀਤਾ ਸੀ ਵੀ ਅਸੀਂ ਜਿਹੜਾ ਵੀ ਬੀਜੇਪੀ ਦਾ ਆਗੂ ਪਿੰਡਾਂ 'ਚ ਆਏਗਾ ਉਹਨੂੰ ਅਸੀਂ ਸਵਾਲ ਪੁੱਛਾਂਗੇ। ਹੁਣ ਤਰਨਜੀਤ ਸੰਧੂ ਜਿਹੜਾ ਇੱਥੇ ਬੈਠਾ ਸੀ, ਇਹਨਾਂ ਦਾ ਜਿਹਦੇ ਥੱਲੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕੰਮ ਹੋਇਆ, ਤੀਜੇ ਨੰਬਰ ਤੇ ਅੰਮ੍ਰਿਤਸਰ 'ਚ ਆ। ਇਹਨੂੰ ਵੀ ਕਿਸਾਨਾਂ ਨੇ ਵੜਨ ਨਹੀਂ ਦਿੱਤਾ। ਹਾਲਾਂ ਸਮੁੰਦਰੀ ਦਾ ਪੋਤਾ ਹੋਏ ਆਪਣੇ ਨਾਂ ਨਾਲ ਵੀ ਸੰਧੂ ਸਮੁੰਦਰੀ ਲਾ ਲਿਆ, ਬੜੇ ਬੜੇ ਬਿਆਨ ਦਿੱਤੇ, ਨਹੀਂ ਵੜਨ ਦਿੱਤਾ। ਲੇਕਿਨ ਹੰਸਰਾਜ ਹੰਸ ਤੋਂ ਇਹ ਬਿਆਨਬਾਜ਼ੀਆਂ ਕਰਾਣਾ ਜੀ ਮੈਂ ਤਾਂ ਗਰੀਬ ਇੱਕ ਦਲਿਤ ਆ ਔਰ ਦੂਜੇ ਆ, ਇਹ ਧੱਕਾ ਕਰ ਰਹੇ ਨੇ, ਕੋਈ ਨਹੀਂ ਵਕਤ ਆਏਗਾ ਇਹਨਾਂ ਕਿਸਾਨਾਂ ਲਾਈਨ 'ਚ ਲੱਗੇ ਹੋਣਗੇ, ਤੁਹਾਡੇ ਕੋਲ ਜ਼ਮੀਨਾਂ ਹੋਣਗੇ। ਸੋ ਇਹ ਉਦੋਂ ਹੀ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਿਹੜੀ ਇਸ ਵੇਲੇ ਇਮੀਡੀਏਟ ਸੀਟਾਂ ਜਿੱਤਣ ਦੇ ਲਈ ਇਹ ਬੀਜੇਪੀ ਨਹੀਂ, ਉਹ ਤਾਂ ਬਾਦਲਾਂ ਨਾਲ ਵੀ ਸਮਝੌਤਾ ਕਰ ਸਕਦੇ ਸੀ। ਉਹ ਤਾਂ ਅੱਜ ਵੀ ਡੀਕਦੇ ਨੇ ਵੀ ਆਵਾਜ਼ ਮਾਰੇ ਹਰਸਿਮਰਤ ਕੌਰ ਜਾ ਕੇ ਕਿ ਮੋਦੀ ਜੀ ਪੈਰੀ ਪੈਣਾ। ਲੇਕਿਨ ਉਹਨਾਂ ਨੇ ਡੈਲੀਬਰੇਟਲੀ ਲੌਂਗ ਟਰਮ ਉਹਨਾਂ ਨੇ ਦੇਖਿਆ ਕਿ ਭਾਈ ਇਹ ਜਿਹੜੀ ਪੋਪੂਲੇਸ਼ਨ ਗ੍ਰਾਫ ਹੈ 14-15% ਸੋਲਿਡ ਸਵਰਨ ਹਿੰਦੂ ਵੋਟ ਹੈ, 34% ਚੋਂ ਜੇ ਅੱਧੀ ਨੂੰ ਉਹ ਤੋੜ ਲੈਣ, ਜਿਹੜੀ ਕੁਛ ਹੱਦ ਤੱਕ ਉਹਨਾਂ ਨੇ ਤੋੜੀ, ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਵੋਟ ਲਈ ਹੈ। ਤੇ ਪੰਜਾਬ ਦੇ ਵਿੱਚ ਤਾਂ ਉਹੀ ਜੋ ਹਰਿਆਣੇ ਦੇ ਵਿੱਚ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਕਿ 30% ਜਾਟ ਪਾਪੂਲੇਸ਼ਨ ਹੈ ਹਰਿਆਣੇ 'ਚ, ਜਾਟ ਸਾਰੇ ਜਿਹੜੇ ਡਿਸਪੋਜ਼ੈਸ ਕਰਤੇ ਉਹਨਾਂ ਨੇ, ਬਾਕੀਆਂ ਨੂੰ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਉਹਦੇ ਥੱਲੇ ਕੰਮ ਕੀਤਾ। ਹੁਣ ਜਦੋਂ ਮੋਦੀ ਆਦਮਪੁਰ ਵਾਲੇ ਤੇ ਆਇਆ ਦੁਆਬੇ ਦੇ ਰੈਲੀ ਵੇਲੇ, ਤਾਂ ਉਹ ਕਹਿੰਦਾ ਜੀ ਮੇਰੀ ਇਹ ਕਾਮਨਾ ਹੈ, ਮੇਰੇ ਚਿੰਤਨ 'ਚ ਹੈ, ਮੇਰੀ ਇੱਛਾ ਹੈ ਕਿ ਆਦਮਪੁਰ ਹਵਾਈ ਅੱਡਾ ਜਿਹੜਾ ਇਹਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ ਹੋਏ। ਹੁਣ ਕਿਨੇ ਕਦੇ ਅਪੋਜ਼ ਕੀਤਾ ਕਿ ਭਾਈ ਤੁਸੀਂ ਲੇਕਿਨ ਜਦੋਂ ਤੁਸੀਂ ਇੱਕ ਖਾਸ ਮੌਕੇ ਤੇ ਖਾਸ ਢੰਗ ਦੇ ਨਾਲ ਇਸ ਸਾਰੇ ਨੂੰ ਪ੍ਰੈਜ਼ੈਂਟ ਕਰਦੇ ਹੋ, ਦਾ ਮਤਲਬ ਹੈ ਕਿ ਤੁਹਾਡੇ ਮਨ ਦੇ ਵਿੱਚ ਜਿਹੜਾ ਇਹ ਖੋਟ ਹੈ। ਹੁਣ ਇਹੀ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਨੇ, ਇਹੀ ਮਨੂ ਸਮ੍ਰਿਤੀ ਨੂੰ ਸੰਵਿਧਾਨ ਬਣਾਉਣਾ ਚਾਹੁੰਦੇ ਨੇ, ਇਹੀ ਜਿਹੜਾ ਜਾਤ ਪਾਤ ਨੂੰ ਜਸਟੀਫਾਈ ਕਰਦੇ ਨੇ, ਤੇ ਇਹ ਕਿਵੇਂ ਸਤਿਗੁਰੂ ਰਵਿਦਾਸ ਜੀ ਦੇ ਨਾਂ ਨੂੰ ਇਸਤੇਮਾਲ ਕਰਕੇ ਮਕਸਦ ਤਾਂ ਦਲਿਤ ਵੋਟ ਲੈਣਾ ਸੀ, ਉਹ ਉਹਨਾਂ ਨੇ ਕਰ ਲਈ। ਉਨੀ ਹੁਣ ਅੱਜ ਇਹਨੇ ਸੁਨੀਲ ਜਾਖੜ ਨੇ ਲੈਟਰ ਲਿਖਿਆ ਪ੍ਰਾਈਮ ਮਿਨਿਸਟਰ ਨੂੰ, ਉਹਨੇ ਕਿਹਾ ਜੀ ਮੇਰੀਆਂ ਦੋ ਇੱਛਾਵਾਂ ਨੇ। ਕਹਿੰਦੇ ਤੁਸੀਂ ਵੀ ਇਹ ਐਕਸਪ੍ਰੈਸ ਕੀਤਾ ਸੀ ਜਦੋਂ ਤੁਸੀਂ ਆਏ ਸੀ ਕਿ ਵੀ ਇਹ ਜਿਹੜੀ ਹੈ ਉਹਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ ਤੇ ਹੋਏ, ਇਹਨੂੰ ਪਲੀਜ਼ ਜਿਵੇਂ ਕਰ ਦਿਓ, ਇਹਦਾ ਨਾਂ ਆਦਮਪੁਰ ਏਅਰਪੋਰਟ ਦਾ ਰੱਖ ਦਿਓ। ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਇਹ ਧਿਆਨ ਦਿਵਾਉਣਾ ਚਾਹੁੰਦਾ। ਦੂਸਰਾ ਉਹ ਕਹਿੰਦਾ ਕਿ ਜੀ ਜਿਹੜਾ ਤੁਸੀਂ ਗੁਰੂ ਰਵਿਦਾਸ ਟੈਂਪਲ ਤੁਗਲਕਾਬਾਦ ਦਿੱਲੀ ਦੇ ਵਿੱਚ ਰੀਬਿਲਡ ਕਰ ਰਹੇ ਹੋ, ਇਹਦੇ 'ਚ ਬਹੁਤ ਵਰਥਵਾਈਲ ਹੋਏਗਾ ਕਿ ਉੱਥੇ ਤੁਸੀਂ ਉਹਦੇ ਨੇੜੇ ਇੱਕ ਬਹੁਤ ਵਧੀਆ ਬਾਗ ਵੀ ਲਾ ਦਿਓ। ਹੁਣ ਦਿੱਲੀ ਦੇ ਤੁਗਲਕਾਬਾਦ ਦੇ ਔਰ ਢਾਇਆ ਵੀ ਇਹਨਾਂ ਨਹੀਂ ਸੀ ਬੀਜੇਪੀ ਗਵਰਨਮੈਂਟ ਨੇ, ਉਹ ਤਾਂ ਦਲਿਤ ਆਰਗੇਨਾਈਜੇਸ਼ਨਾਂ ਰਲ ਕੇ ਆ ਗਈਆਂ ਤੇ ਇਹਨਾਂ ਨੂੰ ਭੱਜਣਾ ਪਿਆ। ਹੁਣ ਇੱਕ ਪਾਸੇ ਇਹ ਖੇਡ ਖੇਡੀ ਜਾ ਰਹੀ ਹੈ। ਇਹੀ ਸੁਨੀਲ ਜਾਖੜ 2 ਦਿਨ ਪਹਿਲਾਂ ਜਦੋਂ ਪਿਛਲੇ ਹਫਤੇ ਉਹਦਾ ਇਸ਼ੂ ਕੰਗਣਾ ਰਣੌਤ ਵਾਲਾ ਆਉਂਦਾ ਤੇ ਖੁੱਲ ਕੇ ਉਹਦੇ ਨਾਲ ਖਲੋਂਦਾ, ਉਹ ਕਹਿੰਦਾ ਜੀ ਨਹੀਂ ਇਹ ਬਿਲਕੁਲ ਕਾਨੂੰਨ ਨੂੰ ਹੱਥ 'ਚ ਲੈਣਾ ਠੀਕ ਨਹੀਂ ਹੈ, ਫਲਾਣਾ ਨਹੀਂ ਹੈ, ਢਮਕਾ ਨਹੀਂ ਹੈ। ਹੁਣ ਉਹਨਾਂ ਨੂੰ ਦਲਿਤਾਂ ਦਾ ਦਰਦ ਆਇਆ। ਸੋ ਅਸੀਂ ਇਹ ਨਹੀਂ ਹੈ, ਅਸੀਂ ਵੀ ਐਂਡੋਰਸ ਕਰਾਂਗੇ ਕਿ ਭਾਈ ਤੁਸੀਂ ਜਿਹਦਾ ਮਰਜ਼ੀ ਨਾਂ, ਜਦੋਂ ਨਾਂ ਰੱਖਣ ਨਾਲ ਕੀ ਹੁੰਦਾ ਜਦੋਂ ਤੁਹਾਡੀ ਸੋਚ ਦੇ ਵਿੱਚ ਜ਼ਾਤ ਪਾਤ ਵੜੀ ਹੋਈ ਹੈ। ਸੋ ਅਸੀਂ ਇਸ ਗੱਲ ਤੋਂ ਅਗਾਹ ਵੀ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਦੁਆਬੇ 'ਚ ਖਾਸ ਤੌਰ ਤੇ ਦਲਿਤ ਬਹੁਤ ਐਜੂਕੇਟਿਡ ਵੀ ਨੇ, ਬਾਹਰ ਵੀ ਵੱਡਾ ਇੱਕ ਤਬਕਾ ਹੈ, ਉਹ ਬ੍ਰਾਹਮਣਵਾਦ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਇਸ ਦੁਆਬੇ ਦੇ ਦਲਿਤ ਵਰਗ ਦੇ ਸਿਰ ਤੇ ਹੀ ਕਾਂਸ਼ੀ ਰਾਮ ਨੇ ਜਦੋਂ ਬਹੁਜਨ ਸਮਾਜ ਪਾਰਟੀ ਔਰ ਉਸ ਤੋਂ ਪਹਿਲਾਂ DS4 ਪਾਰਟੀ ਸੀ, ਤੇ ਕਾਂਸ਼ੀ ਰਾਮ ਦਾ ਤਾਂ ਇੱਕੋ ਹੀ 1 ਲਾਈਨਰ ਡਾਇਗਨੋਸਿਸ ਸੀ ਬਿਮਾਰੀ ਦਾ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਤੇ ਜੇ ਬ੍ਰਾਹਮਣਵਾਦ ਪੁਆੜੇ ਦੀ ਜੜ ਹੈ ਤੇ ਫਿਰ ਇਹ ਜਿਹੜਾ ਮਨੂ ਸਮ੍ਰਿਤੀ ਵਾਲੇ ਕਿਹੜਾ ਇਨਸਾਫ ਦੇਣਗੇ। ਸੋ ਅਸੀਂ ਖਬਰਦਾਰ ਹੀ ਕਰਨਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜੀ ਹੈ ਬੜੀ ਖਤਰਨਾਕ
ਲਾਈਨ ਧਰੁਵੀਕਰਨ ਦੀ ਪੰਜਾਬ ਦੇ ਅੰਦਰ ਖੜੀ ਕਰ ਰਹੇ ਨੇ। ਜੀ ਰਾਜਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਨ ਮਨ ਕਾਟ ਕਾਟ ਸਭ ਅਰਪੀ ਨਿਤ ਅਗਨੀ ਆਪ ਜਲਾਈ। ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਫਰੀडम ਰੈਲੀ ਆਉਂਦੇ 15 ਜੂਨ 2024 ਦਿਨ ਸ਼ਨੀਵਾਰ ਨੂੰ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਕੱਢੀ ਜਾ ਰਹੀ ਹੈ। ਆਓ ਖੁਦ ਮੁਖਤਿਆਰ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਪ੍ਰਤੀ ਵਚਨਬੱਧਤਾ ਦੁਹਰਾਈਏ। ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦਾਂ ਦੀ ਯਾਦ ਮਨਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਸਵੇਰੇ 10 ਵਜੇ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿੱਚ ਅਗਨੀ ਆਪ ਜਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਅਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਦਾ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ੇਰਨੀ ਕੁਲਵਿੰਦਰ ਕੌਰ ਵੱਲੋਂ ਕੰਗਰਾ ਰਣੌਤ ਤੇ ਜੜਿਆ ਥੱਪੜ ਅਜੇ ਵੀ ਗੂੰਜਾਂ ਪਾ ਰਿਹਾ। ਸੋ ਇਸ ਬਾਬਤ ਸਾਨੂੰ ਪੈਨ ਅਮਰਜੋਤ ਕਰਾਂ ਦੀ ਜਿਹੜੀ ਲਿਖਤ ਹੈ ਵਸੂਲ ਹੋਈ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਲਾਈਵ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਸਾਡੀ ਜਿਹੜੀ sos@tv84.tv ਈਮੇਲ ਬਲੌਕ ਸੀ, ਉਹ ਅਸੀਂ ਬੜੇ ਔਖੇ ਸੌਖੇ ਹੋ ਕੇ ਚਾਲੂ ਦੁਬਾਰਾ ਹੋਈ ਹੈ। ਅੱਛਾ। ਔਰ ਕੁਝ ਜਿਹੜੀਆਂ ਚਿੱਠੀਆਂ ਪਿਛਲੀਆਂ ਸੀ ਪਾਈਪ ਉਹਦੇ 'ਚ ਪਈਆਂ, ਉਹ ਵੀ ਸਾਨੂੰ ਮਿਲੀਆਂ ਨੇ, ਲੇਕਿਨ ਕੁਝ ਜਿਹੜੀਆਂ ਨੇ ਸ਼ਾਇਦ ਉਹ ਕਾਫੀ ਦੇਰ ਤੋਂ ਅਸੀਂ ਨਹੀਂ ਸੀ ਰਿਟਰੀਵ ਕਰ ਪਾ ਰਹੇ। ਅੱਛਾ। ਔਰ ਅੱਜ ਹੀ ਇੱਕ ਜਿਹੜੀ 6 ਜੂਨ ਦੀ ਸਾਨੂੰ ਉਹਨਾਂ ਨੇ ਭੇਜੀ ਹੋਈ ਸੀ ਭੈਣ ਜੀ ਅਮਨਜੋਤ ਕੌਰ। ਔਰ ਅਸੀਂ ਇਹ ਵੀ ਕਵਾਂਗੇ ਕਿ ਵੀ ਜਿਹਨਾਂ ਨੇ ਉਸ ਤੋਂ ਪਹਿਲਾਂ ਵੀ ਲਿਖਿਆ ਨੇ, ਜਿਵੇਂ ਭੈਣ ਜੀ ਗੁਰਪ੍ਰੀਤ ਕੌਰ ਹੋਰਾਂ ਦੀਆਂ ਕੁਝ 2-3 ਮਿਲੀਆਂ, ਉਹ ਸਾਨੂੰ ਦੁਬਾਰਾ ਵੀ ਭੇਜਣ ਇਸ ਈਮੇਲ ਦੇ ਉੱਤੇ ਹੀ। ਔਰ ਅਸੀਂ ਇਹ ਸਾਂਝੀ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਪੰਜਾਬੀ ਵੂਮਨ ਸਲੈਬਸ ਕਾਂਗੜਾ ਦੇ ਥੱਲੇ ਬਰੀਫ ਇੱਕ ਲੈਟਰ ਲਿਖਿਆ। ਔਰ ਮੈਨੂੰ ਲੱਗਾ ਕਿ ਵੀ ਜਿੱਥੇ ਬਾਕੀ ਸਾਰੀ ਸੈਲੀਬ੍ਰੇਸ਼ਨ ਤਾਂ ਹੋਈ ਹੈ ਪੰਜਾਬੀ ਗੈਰਤ ਦੀ, ਅਣਖ ਦੀ, ਸਿੰਘਣੀਆਂ ਦੀ ਅਣਖ ਔਰ ਗੈਰਤ ਦੀ, ਸੋ ਭੈਣ ਜੀ ਅਮਨਜੋਤ ਕੌਰ ਹੋਰਾਂ ਦੇ ਪਰਸਪੈਕਟਿਵ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਇਸ ਸੈਕਟਰ ਨੂੰ ਕਿਵੇਂ ਲਿਆ। ਔਰ ਉਹਨਾਂ ਨੇ ਕਿਹਾ, ਆਈ ਐਮ ਸੋ ਹੈਪੀ that Sikhs and Punjabis have not lost their ankh and spirit of Bhai Beyant Singh and Bhai Satwant Singh type shaheed lives on। कि भाई अज भी वो जिहड़ी अणख और गैरत भाई बेअंत सिंह सतवंत सिंह ने दिखाई, उदी स्पिरिट उसका जज्बा अज भी बराबर जिउंदा है। दिस इज सो सैटिस्फाइंग स्पैशली इन घल्लूकारा वीक। हुण वापरिया भी 6 तरीक उन्होंने कहा कि भी ये अणख वो भी
ਜਿਹੜੀ ਹੈ ਉਸ ਦਾ ਰਿਮਾਈਂਡਰ ਹੈ। ਜੀ Even better to see a young woman CISF constable to slap Kangana Ranaut at Chandigarh airport ਕਿ ਵੀ ਇਹਨਾਂ ਦੀ ਅਹੁਦੇਦਾਰ CISF ਦੀ ਉਸਨੇ ਕੰਗਨਾ ਰਣੌਤ ਦੇ ਥੱਪੜ ਜੜਿਆ ਚੰਡੀਗੜ੍ਹ 에ਅਰਪੋਰਟ ਤੇ। Kangana was flying too high after winning elections. The woman brought her back to earth ਕਿ ਉਹ ਜਿੱਤਣ ਤੋਂ ਬਾਅਦ ਉੱਡ ਰਹੀ ਸੀ ਹਵਾ 'ਚ ਤੇ ਬੀਬੀ ਨੇ ਜਿਹੜਾ ਉਸ ਨੂੰ ਕੁਲਵਿੰਦਰ ਕੌਰ ਨੇ ਜ਼ਮੀਨ ਦੇ ਉੱਤੇ ਵਾਪਸ ਪਟਕ ਦਿੱਤਾ। Did you see video of that brave girl confronting Kangana? She said, मेरी माँ बैठी थी उस संघर्ष में, जब तूने बयान दिया था किसानों के खिलाफ। She घिराउड Kangana and slapped her for insulting her mother and other kisans who sat there in ਧਰਨਾ। और वाकई बिफरी हुई शेरनी वांग ਬੀਬੀ ਜਿਹੜੀ ਆ ਉਹ ਕਹਿ ਰਹੀ ਹੈ ਔਰ ਚੇਸਟ ਹਿੰਦੀ ਦੇ ਵਿੱਚ ਜਿਹੜਾ ਉਹਨਾਂ ਨੇ ਭੈਣ ਜੀ ਨੇ ਰਿਪੀਟ ਕੀਤਾ। ਉਹ ਕਹਿੰਦੇ ਮਜ਼ਾ ਆ ਗਿਆ ਸਰ। ਵਾਕਈ ਉਹ ਮਜ਼ਾ ਅਕ੍ਰੋਸ ਦਾ ਗਲੋਬ ਜਿਹੜਾ ਅਣਖੀ ਸਿੱਖਾਂ ਨੇ ਮਹਿਸੂਸ ਕੀਤਾ, ਮਜ਼ਾ ਲਿਆ। ਆਈ ਐਮ ਸੋ ਪ੍ਰਾਊਡ that we have such ਅਣਖ in even our women, even till date ਕਿ ਸਾਡੀਆਂ ਔਰਤਾਂ 'ਚ ਵੀ ਹੈ, ਅੱਜ ਤੱਕ ਵੀ ਹੈ। ਸੈਲਿਊਟ ਦਾ ਸ਼ੇਰਨੀ ਕਿ ਸ਼ੇਰਨੀ ਨੂੰ ਸਲਾਮ। But I fear for her safety as she has been recorded on camera and media is calling her unprofessional, outrageous and she has no right to cross limits or violate boundaries of her duty। उन्होंने कहा भी मैं उन्होंने दी सुरक्षा बारे चिंतित है क्योंकि जो भी किया उन्होंने कैमरे ते किया, मीडिया भी ਜਿਹੜਾ ਉਹਨਾਂ ਨੂੰ अनप्रोफेशनल और ਕਾਫੀ ट्रोलिंग कर रहा है। ਰਾਦਰ ਮੈਂ ਸਮਝਦਾ ਵੀ ਜਿਵੇਂ ਜੇ ਸ਼ਾਇਦ ਮੀਡੀਆ ਸਾਹਮਣੇ ਕਲਿੱਪ ਬਾਹਰ ਵਾਲਾ ਨਾ ਆਉਂਦਾ ਤੇ ਇਹ ਸਟੋਰੀ ਨੂੰ ਪੀ ਜਾਂਦੇ, ਅੰਦਰੋਂ ਅੰਦਰ ਉਹਨੂੰ ਕੁਛ ਤਾਂ ਕੁਛ ਸਸਪੈਂਡ ਵੀ ਕੀਤਾ ਹੁੰਦਾ, ਕੋਈ ਹੋਰ ਵੀ ਚਾਰਜ ਲਾਇਆ ਹੁੰਦਾ। ਸੋ ਮੈਂ ਸਮਝਦਾ ਕਿ ਵੀ ਇਹ ਡਬਲ ਐਜਡ ਸੌਰਡ ਹੀ ਹੈ। ਬਾਹਰ ਆਉਣਾ ਜਾਂ ਦੂਜਾ ਇਹਦੇ ਬਾਰੇ ਹਰ ਇੱਕ ਦੀ ਦਿਲਚਸਪੀ ਵੀ ਹੈ ਔਰ ਮਦਦ ਵੀ ਸਿੱਖ ਕੌਮ ਵੱਲੋਂ ਔਰ ਈਵਨ ਜਸਟਿਸ ਲਵਿੰਗ ਹੋਰ ਲੋਕਾਂ ਵੱਲੋਂ ਵੀ ਆਈ ਹੈ। ਹਰਿਆਣਾ CM BJP leaders are pushing for action against her and Hindutva leaders are targeting her। ਜ਼ਾਹਰ ਹੈ ਕਿ ਉਹ ਇਹਨਾਂ ਦਾ ਟ੍ਰੋਲਿੰਗ ਹੈ। I hope girl is safe because her videos are all over internet now। ਉਹਨਾਂ ਦੇ ਬ੍ਰਦਰ ਸ਼ੇਰ ਸਿੰਘ ਵੀ ਉਹਨਾਂ ਨੂੰ ਮਿਲ ਕੇ ਭੈਣ ਨੂੰ ਆਏ ਨੇ ਔਰ ਉਹਨਾਂ ਨੇ ਤਰਾਦਰ ਇਹ ਕਿਹਾ ਵੀ ਬਿਲਕੁਲ ਗਲਤ ਉਹਨਾਂ ਦੇ ਜਿਹੜਾ CISF ਦੇ IG ਨੇ ਕਿਹਾ ਸੀ ਜੀ she is apologetic। ਉਹਨੇ ਕਿਹਾ ਬਿਲਕੁਲ ਉਹਨੇ ਮਾਫੀ ਨਹੀਂ ਮੰਗੀ। ਉਹ ਕਹਿੰਦੇ ਵੀ ਮੈਂ ਜੋ ਕੀਤਾ ਠੀਕ ਕੀਤਾ। ਆਈ ਹੋਪ ਪੰਜਾਬ ਗਵਰਨਮੈਂਟ, ਸਿੱਖ ਆਰਗੇਨਾਈਜੇਸ਼ਨਸ, ਲਾਇਰਸ, ਫਾਰਮਰ ਆਰਗੇਨਾਈਜੇਸ਼ਨਸ, SGPC ਕਮ ਟੂ ਏਡ ਆਫ ਦਿਸ ਬੋਲਡ ਵੂਮਨ। ਇਹਦਾ ਸਾਥ ਦਿਓ ਸਾਰੇ। ਵੈਸੇ ਆਲਰੇਡੀ ਸਾਰੇ ਨਾਲ ਈਵਨ ਇਸ ਮੁੱਦੇ ਤੇ ਹਾਲਾਂਕਿ ਮੈਨੂੰ ਲੱਗਦਾ ਸੀ ਵੀ ਭਗਵੰਤ ਮਾਨ ਕੀ ਕਹੇਗਾ ਕੀ ਨਹੀਂ, ਪਰ ਉਹਨੇ ਵੀ ਗੋਲਮੋਲ ਜਿਹਾ ਕਰਕੇ ਜਿਹੜਾ ਸਪੋਰਟਿਵ ਲਾਈਨ ਹੀ ਰੱਖੀ ਹੈ। ਸਿੱਖ ਕੌਮ ਤਾਂ ਨਿਕਲੀ ਹੈ, ਵਕੀਲਾਂ ਦੀ ਟੀਮ ਵੀ ਹੈ। ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵੀ ਇਸ ਦੇ ਉੱਤੇ ਅੱਗੋਂ ਕੀ ਹੁੰਦਾ ਹੈ। ਜੀ ਰਾਜ ਸਾਹਿਬ, ਤੁਹਾਨੂੰ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਤੋਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੁਹੰਮਦ ਜਾਵੇਦ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੂਨ 84 ਜ਼ਖਮ ਰਿਸ਼ਤੇ ਖਾਲਸਾ ਜ਼ਿੰਦਾਬਾਦ ਕਹਿੰਦੇ। ਬੂਟਾ ਸਿੰਘ ਖਾਲਸਾ ਰਾਜ ਹੀ ਹੱਲ ਹੈ। ਨਿਰਮਲ ਸੰਦਰ ਜੀ, ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV4 ਜ਼ਿੰਦਾਬਾਦ। ਪੰਜਾਬ ਆਲ ਪ੍ਰੋਬਲਮਸ ਹੱਲ ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਸਾ ਜ਼ਿੰਦਾਬਾਦ। ਸੁਖਦੀਪ ਸੋਇਤਾ ਬ੍ਰਾਹਮਣ ਦੇ ਕਹਿੰਦੇ ਨੇ ਮੰਦਰ ਜਾ ਕੇ ਵੇਖ ਲੈਣਾ ਕਿ ਸਾਰੇ ਫਿਰ ਪਤਾ ਲੱਗ ਜਾਏਗਾ ਕਿ ਬ੍ਰਾਹਮਣ ਦੀ ਸੋਚ ਕੀ ਹੈ। ਬਿਲਕੁਲ ਠੀਕ ਕਿਹਾ ਉਹਨਾਂ ਨੇ। ਔਰ ਆਸਾਨ ਫਰਮਾਇਸ਼ ਉਹ ਤਾਂ ਉਹਨਾਂ ਨੇ ਪ੍ਰੈਜ਼ੀਡੈਂਟ ਉਹਨੂੰ ਦ੍ਰੋਪਦੀ ਨੂੰ ਵੜਨ ਹੀ ਨਹੀਂ ਦਿੱਤਾ ਉੱਥੋਂ ਦੇ ਮੰਦਰ 'ਚ, ਦਿੱਲੀ ਦੇ ਵੀ। ਔਰ ਉੜੀਸਾ ਜਗਨਨਾਥਪੁਰੀ ਗਈ ਹੈ, ਪੌੜੀਆਂ 'ਚ ਵੀ ਪਾਂਡਿਆਂ ਨੇ ਵਾਪਸ ਭਜਾ ਦਿੱਤਾ। ਇਹੀ ਹਾਲ ਉਹਨਾਂ ਦਾ ਰਾਸ਼ਟਰਪਤੀ ਕੋਵਿੰਦ ਦਾ ਸੀ, ਉਹ ਵੀ ਦਲਿਤ ਸੀ ਇਸ ਤੋਂ ਪਹਿਲਾਂ, ਉਹਦੇ ਨਾਲ ਵੀ ਇਹ ਹੋਇਆ ਜੀ। ਆਸਾਨ ਫਰਮਾਇਸ਼ ਹਿੰਦੁਸਤਾਨੀ ਕਹਿੰਦੇ ਰਾਜ ਕਰੇਗਾ ਖਾਲਸਾ, आकी रहे ना कोई ख्वारे सब मिलेंगे, बचे शरण जो होए, राज बिना न धर्म चले हैं, धर्म बिना सब दले मले हैं। खालसा जिंदाबाद उन्होंने किया है। और इसी तरह बलिहार सिंह कंग जी फतेह बुलाते ने। सुखदीप सोहिता जी कहते हैं कि सिखा नूं ਇਹ ਛੋਟੀ ਕਾਸਟ ਦਾ ਧਰਮ ਸਮਝਦੇ ਨੇ ਔਰ ਉਹ ਸਿੱਖਾਂ ਨੂੰ ਸ਼ੂਦਰ ਸਮਝਦੇ ਨੇ। ਬਿਲਕੁਲ। ਪ੍ਰਭਕੌਰ ਜੀ ਸੰਗਤ ਜਮਨਾ ਨਗਰ ਹਰਿਆਣਾ ਇੰਡੀਆ।
ਸੁਖਦੀਪ ਸੋਇਤਾ ਬਹੁਤ ਜੀ। ਸ਼ੁਕਰੀਆ ਭੈਣ ਜੀ ਪ੍ਰਭ ਕੌਰ ਜੀ, ਤੁਸੀਂ ਇੰਨੀ ਦੂਰੋਂ ਜਾ ਕੇ ਸਵੇਰੇ ਦੇਖਦੇ ਹੋ ਪ੍ਰੋਗਰਾਮ ਨੂੰ। ਬਿਲਕੁਲ, ਸੁਖਦੀਪ ਸੋਇਤਾ ਜੀ ਕਹਿੰਦੇ ਚਮਕੀਲਾ ਮੂਵੀ ਵੀ ਇਸ ਕਰਕੇ ਪ੍ਰਮੋਟ ਕੀਤੀ ਜੀ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਗੁਰੂ ਜੀ ਦੇ ਇਕੁਅਲ ਬਾਣੀ ਨੂੰ ਪਲੇਸ ਦਿੱਤਾ, ਪਰ ਇਹ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ। ਔਰ ਦੇਖੋ ਪ੍ਰੋਪੇਗੈਂਡੇ ਦਾ ਜਿਹੜਾ ਉਹ ਅਸਰ ਹੁੰਦਾ ਹੈ, ਹਾਲਾਂਕਿ ਬਾਈ ਐਂਡ ਲਾਰਜ ਜਿਹੜਾ ਉਹ ਸਿਆਣੇ ਜਿਹੜੇ ਇਹਨਾਂ ਦੇ ਸਕਾਲਰ ਨੇ ਜਾਂ ਦੂਜੇ ਉਹ ਸਮਝਦੇ ਨੇ ਕਿ ਵੀ ਇਹ ਬ੍ਰਾਹਮਣਵਾਦੀਆਂ ਨੇ ਅੱਗੋਂ ਸਾਨੂੰ ਸਿੱਖਾਂ ਨਾਲ ਟਕਰਾਉਣ ਦੇ ਲਈ ਜਿਹੜਾ ਇਹ ਸਾਰੀ ਖੇਡ ਖੇਡ ਰਹੇ ਨੇ ਜੀ। ਔਰ ਆमिर नाजीर ਕਹਿੰਦੇ ਬੈਸਟ ਫਰੈਂਡ ਪਾਕਿਸਤਾਨ ਐਂਡ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਸੁਖਦੀਪ ਸੋਇਤਾ ਜੀ ਕਹਿੰਦੇ ਜੇ ਇੰਡੀਆ USA ਦੇ ਕਹਿ ਲੱਗ ਜਾਏ ਫਿਰ ਤਾਂ ਸਿੱਖ ਮਸਲਾ ਪੈ ਜਾਏਗਾ ਬੈਗ 'ਚ, ਜੇ ਇੰਡੀਆ ਕਹਿ ਨਾ ਲੱਗੇ ਫਿਰ ਸਿੱਖਾਂ ਦੇ ਹੱਕ 'ਚ ਹੋਵੇਗਾ। ਇੰਡੀਆ ਰਾਈਟ ਨੂੰ ਤਕੜੀ ਦੇ ਦੋਨੋਂ ਪਾਸੇ ਬੈਠੇ ਨੇ, ਨੁਕਸਾਨ ਵੀ ਦੋਨੋਂ ਤਰਫੇ ਤੋਂ ਹੈ। ਨਹੀਂ ਬਿਲਕੁਲ, ਅਮਰੀਕਾ ਵੀ ਇੰਪੇਸ਼ੈਂਟ ਹੈ ਇਸ ਵੇਲੇ ਇੰਡੀਆ ਨਾਲ ਯੂਕਰੇਨ ਮੁੱਦੇ ਤੇ ਵੀ ਔਰ ਅਦਰਵਾਈਜ਼ ਵੀ। ਲੈਟ ਵੀ ਸੀ ਕਿੱਧਰ ਨੂੰ ਇਹ ਤਕੜੀ ਦਾ ਭਾਰ ਕਿੱਧਰ ਨੂੰ ਝੁਕਦਾ। ਸਿੰਘ ਨਵਜੋਤ ਖਾਲਸਾ ਜ਼ਿੰਦਾਬਾਦ ਕਹਿੰਦੇ ਗੁਰਮੁਖ ਸਿੰਘ ਜੀ TV 84 ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਫਿਰ ਉਹਨਾਂ ਕਿਹਾ ਕਿ USA ਮੀਡੀਆ ਨੂੰ ਵੇਖਦੇ ਵਿਖਾਓ ਪੰਜਾਬ ਖਾਲਸਾਨ। ਔਰ ਬਲਵਿੰਦਰ ਸਿੰਘ ਕਹਿੰਦੇ ਨੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਔਰ ਫਿਰ ਕਹਿੰਦੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਆਜ਼ਾਦੀ, ਖਾਲਸਾ ਜ਼ਿੰਦਾਬਾਦ। ਗੁਰਮੁਖ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਫਿਰ ਬਲਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਅਜਵਿੰਦਰ ਸਿੰਘ ਸੋਧਾ ਜੀ ਕਹਿੰਦੇ ਨੇ ਕਿ ਕਿਉਂਕਿ ਭਾਰਤੀ ਏਜੰਸੀਆਂ ਦਾ ਮੰਨਣਾ ਕਿ ਉੱਤੋਂ ਜੋ ਮਰਜ਼ੀ ਦਿਖਾਵਾ ਕਰਨ, ਵਿਦੇਸ਼ੀ ਸਰਕਾਰਾਂ ਇਹ ਦਿਖਾਵਾ ਵੀ ਸਾਡੇ ਨਾਲ ਕਿਸੇ ਵਪਾਰਕ ਸੰਧੀ ਤੋਂ ਵੱਧ ਕੁਝ ਨਹੀਂ ਹੋਵੇਗਾ। ਇੱਕ ਅਧਿਕਾਰੀ ਨੇ ਤਾਂ ਇੱਥੋਂ ਤੱਕ ਆਖਿਆ ਹੈ ਕਿ ਅਸੀਂ ਇਹ ਕੰਮ ਪਿੱਛੇ ਜੇ ਕਰ ਚੁੱਕੇ ਹਾਂ। ਕਿਉਂਕਿ ਅਲਟੀਮੇਟਲੀ ਵਪਾਰ ਪ੍ਰਵੇਲ ਕਰਦਾ ਹੈ, ਇਸ ਲਈ ਹਰ ਚੀਜ਼ ਕੀਪਿੰਗ ਦਾ ਫਿੰਗਰਸ ਕ੍ਰਾਸਡ। ਔਰ ਆमिर नाजीर ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸੰਦਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। और इसी तरह आमिर नज़ीर जी कहते 2 साल में खालिस्तान दुनिया के नक्शे पर मौजूद होगा इंशाअल्लाह। नाज़र साहब बहुत शुक्रिया, और तुसी ठीक किया कि भाई ये हुए। और पर मैनू ये लगता कि भी जियोपोलिटिकल हालात फेवर च ने, पर कौमां दी जिंदगी च हर पल अहमियत वाला हुंदा है। किवें असीं इस नूं अपने मंतकी अंजाम तक ले जावांगे, वैसटर्न पावर्स का की इंटरस्ट होएगा। लेकिन एक गल बिल्कुल क्लीयर है कि खालिस्तान की कायमी तो बिना सिखां दा कोई मसला हल नहीं हो सकता। बिल्कुल। निहंग सिंह जी कहते ने मोदी दा मुंह तू हुण नहीं मक्खी उड़दी, पता नहीं की हाँ नहीं हुण नहीं मक्खी उड़दी, ठीक है जी। और इसी तरह ऑल अबाउट ट्रूथ एंड सिखिज्म फतेह बुलांदे ने, धर्म सिंह जी भी फतेह और खालसा जिंदाबाद कहते ने। और रणबीर सिंह जी भी कहते हैं कि वाहगुरू चढ़दी कला रखन। करमजीत सिंह ने पंजाब भाजपा के सीट ना जितन ते सिखां नूं खुश नहीं सगों सोचना चाहिए, क्योंकि उन्हां दी वोट प्रतिशत वधी है ते वधेगी, क्योंकि सिख वोट बहुत तेजी नाल घट रही है, खास करके पिंडां च, पर कोई भी नहीं बोलता। करमजीत सिंह जी तुसीं बिल्कुल ठीक है। असीं ऑलरेडी अपने एनालिसिस दे विच जदों बीजेपी ने की कीता है उस चीज़ का जिक्र किया है। अजविंदर सिंह सोधा कहते मेरे प्यारे खालसानी गुरफतेह प्यारिओ। इसी तरह पंजाब कहते ने कि खालसा जिंदाबाद। कुलदीप कौर भी खालसा जिंदाबाद कहते ने। फिर इसी तरह टोनी सिंह खालसा जिंदाबाद। मीर फवाद जी कहते सत श्री अकाल, अस्सलाम वालेकुम सर, विल अमृतपाल सिंह एंड ER Rashid नाउ बी रिलीज्ड? हाँ जी, released from jail. One BJP minister said that we can dismiss their membership in parliament. मीर फवाद साहब पहला तो मैं दसते हैं कि तुहाडी लिखी चिट्ठी भी मैनू मिली है जिहड़ी कि साडी ईमेल ब्लॉक की हुई सी। बहुत बहुत शुक्रिया। देखो ये वी आर कीपिंग द फिंगरस क्रॉस्ड, क्योंकि जिथे लीगल एक्सपर्ट्स ने ये कहंदे ने कि भी जिहड़ा इलैक्ट होया उन्होंने सौं चुकानी है सरकार की जिम्मेवारी है। सो ये पार्ट तो हो सकता है कि उन्होंने ऑलरेडी अमृतपाल सिंह ने भी मूव की है एप्लीकेशन,
ਇੰਜੀਨੀਅਰ ਰਸ਼ੀਦ ਨੇ ਵੀ ਕੀਤੀ ਹੋਏਗੀ। ਸੋ ਇਹ ਪੋਸੀਬਲ ਇਸ ਦੀ ਹੈ ਪੋਸੀਬਿਲਿਟੀ ਕਿ ਵੀ ਉਹਨਾਂ ਨੂੰ ਸਹੁੰ ਤਾਂ ਚੁਕਾਈ ਜਾਏਗੀ, ਪਰ ਲੇਟਰ ਔਨ ਕਿਉਂਕਿ ਆਲਰੇਡੀ 3-4 ਸਾਲ ਤੋਂ ਇੰਜੀਨੀਅਰ ਰਸ਼ੀਦ ਔਰ ਉਹਨਾਂ ਦੇ ਉੱਤੇ ਕੇਸ, ਔਰ ਜੇ ਤੁਸੀਂ ਕਿਨਾਂ ਦਾ ਉਹ ਲਾਅ ਕਿ ਜਿਹਦੇ 'ਚ 2 ਸਾਲ ਦੀ ਸਜ਼ਾ ਹੋਏ ਉਦੋਂ ਮੈਂਬਰਸ਼ਿਪ ਕੈਂਸਲ ਹੋ ਜਾਂਦੀ ਹੈ। ਸੋ ਇਹ ਉਹਨਾਂ ਟਰਾਇਲਸ ਨੂੰ ਵੀ ਫਾਸਟ ਕਰ ਸਕਦੇ ਨੇ। ਅੰਮ੍ਰਿਤਪਾਲ ਦੇ ਮਾਮਲੇ 'ਚ ਵੀ 13-14 ਮੁਕੱਦਮੇ ਨੇ ਜਿਨ੍ਹਾਂ 'ਚ ਇੱਕ ਅਜਨਾੜੇ ਥਾਣੇ ਤੇ ਹਮਲੇ ਦਾ ਜਿਹਦੇ 'ਚ 2 ਸਾਲ ਤੋਂ ਜ਼ਿਆਦਾ ਸਜ਼ਾ ਦੇ ਸਕਦੇ ਨੇ। ਸੋ ਇਹ ਡਿਪੈਂਡ ਕਰੇਗਾ, ਪਰ ਮੈਨੂੰ ਲੱਗਦਾ ਵੀ ਸਹੁੰ ਚੁਕਾਣੀ ਜਿਹੜੀ ਹੈ ਉਹ ਉਹਨਾਂ ਦੀ ਕਨਸਟੀਟਿਊਸ਼ਨਲ ਡਿਊਟੀ ਹੋਏਗੀ। ਜੀ ਇਕਬਾਲ ਸਿੰਘ ਔਰ ਜਤਿੰਦਰ ਸਿੰਘ ਜੀ, ਸੋਹਨ ਮਾਇਲ ਜੀ, ਇੰਦਰਜੀਤ ਸੰਧੂ ਜੀ, ਪਰਮਿੰਦਰ ਜੀ। ਇਕਬਾਲ ਸਿੰਘ ਕਹਿੰਦੇ ਨੇ ਕਿ ਡਾਕਟਰ ਸਾਹਿਬ ਇੰਜੀਨੀਅਰ ਰਸ਼ੀਦ ਇਜ਼ MP from my constituency and not only Muslim but Sikhs of Kashmir has also supported him wholeheartedly. He is in the true spirit a rebel. ਉਹ ਬਿਲਕੁਲ ਬਿਲਕੁਲ, ਔਰ ਇਹਦੇ 'ਚ ਇਹੀ ਸ਼ੱਕ ਨਹੀਂ, ਮੈਨੂੰ ਹਾਲਾਂ ਇਨਸਾਈਡ ਥੋੜੀ ਜਾਣਕਾਰੀ ਸੀ ਕਿ ਅਫਜ਼ਲ ਗੁਰੂ ਜਿਨ੍ਹਾਂ ਨੂੰ ਝੂਠਾ ਫਸਾ ਕੇ ਫਾਂਸੀ ਦਿੱਤੀ ਗਈ ਪਾਰਲੀਮੈਂਟ ਪਾਰਟ 'ਚ, ਈਵਨ ਆਪਣੇ ਕਿਉਂਕਿ ਤਿਹਾੜ ਜੇਲ੍ਹ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਔਰ ਦੂਸਰੇ ਸਿੱਖ ਐਕਟਿਵਿਸਟ ਵੀ ਸੀ। ਸੋ ਬਹੁਤ ਜ਼ਿਆਦਾ ਕਲੋਜ਼ਨੈਸ ਉਹਨਾਂ ਦੀ ਹੋਈ ਔਰ ਉਹ ਡਿਸਕਸ ਵੀ ਕਰਦੇ ਸੀ ਕਿ ਭਾਈ ਕਿਵੇਂ ਸਾਨੂੰ ਦੋਨਾਂ ਕੌਮਾਂ ਨੂੰ, ਦੋਨਾਂ ਸੂਬਿਆਂ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਵੀ ਜਿਹੜਾ ਵੀ ਟਰੂ ਪੈਟਰੀਓਟਿਕ ਖਾਲਿਸਤਾਨੀ ਹੈ, ਟਰੂ ਪੈਟਰੀਓਟਿਕ ਕਸ਼ਮੀਰੀ ਹੈ, ਉਹਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਸਾਡੇ ਜਿਹੜੇ ਨੇ ਜ਼ੁਲਮ ਕਰਨ ਵਾਲਾ ਦੁਸ਼ਮਣ ਸਾਡਾ ਇੱਕ ਹੈ ਔਰ ਅਲਟੀਮੇਟਲੀ ਸਾਡਾ ਨਿਸ਼ਾਨਾ ਸਾਂਝਾ ਹੈ ਔਰ ਆਜ਼ਾਦੀ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ। ਬਲਵਿੰਦਰ ਚੱਠਾ ਜੀ ਸਾਨੂੰ ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਸ ਯੂ ਐਟ ਕੈਪੀਟਲ ਹਿੱਲ ਫॉर ਡਾਕਟਰ ਸਾਹਿਬ ਜੀ। ਚੱਠਾ ਸਾਹਿਬ ਜੇ ਮੈਂ ਆ ਜਾਂਦਾ ਫਿਰ ਹੁਣ ਤੁਸੀਂ ਐਵੇਂ ਨਾਂ ਲਿਖਦੇ, ਅਸੀਂ ਪੜ੍ਹ ਨਾ ਰਹੇ ਹੁੰਦੇ, ਕਿਉਂਕਿ ਆਲਰੇਡੀ ਮੈਂ ਟੋਰਾਂਟੋ ਫੇਰੀ ਵੇਲੇ ਐਬਸੈਂਸ ਕੀਤੀ, ਹੁਣ ਫੇਰ ਜਿਹੜਾ ਕੈਲੀਫੋਰਨੀਆ ਔਰ ਕੈਨੇਡਾ ਸਰੀ ਦਾ। ਸੋ ਮੈਨੂੰ ਇਹ ਲੱਗਾ ਕਿ ਬਈ ਤੁਸੀਂ ਬੈਠੇ ਹੋ, ਹੋਰ ਵੀ ਵੀਰ ਨੇ, ਹੋ ਜਾਏਗਾ। ਸੋ ਮੈਂ ਵੀ ਮਿਸ ਕਰਦਾ, ਇਹ ਨਹੀਂ ਹੈ, ਪਰ ਕਈ ਚੀਜ਼ਾਂ ਦਾ ਇੱਕੋ ਵੇਲੇ ਧਿਆਨ ਰੱਖਣਾ ਪੈਂਦਾ ਹੈ ਜੀ। ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ, ਹਰਮਨ ਪੰਨੂ ਜੀ ਪੰਜਾਬ ਹਾਲ ਖਾਲਸਾ, ਰਿਸ਼ੀ ਭਾਰਤਵਾਜ ਜੀ ਕਹਿੰਦੇ ਸਤਿ ਸ਼੍ਰੀ ਅਕਾਲ। ਅਮਰਜੀਤ, I was talking about Didar Singh bans yesterday, and yes, Jagjit Singh Chauhan did give up the idea of Khalistan in the later years of his life, was talking about autonomy. ਰਿਸ਼ੀ ਭਾਰਤਵਾਜ ਜੀ ਸ਼ੁਕਰੀਆ, ਤੁਸੀਂ ਫਿਰ ਜਿਹੜਾ ਉਹ ਆਪਣਾ ਕਮੈਂਟ ਕੀਤਾ। ਠੀਕ ਹੈ, ਤੁਸੀਂ ਬੈਂਸ ਕਿਹਾ ਸੀ, ਦੀਦਾਰ ਸਿੰਘ ਬੈਂਸ ਉਹ ਕਦੇ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਨਹੀਂ, ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਸੀ ਔਰ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ। ਜਗਜੀਤ ਸਿੰਘ ਚੌਹਾਨ ਜਿਵੇਂ ਮੈਂ ਕਿਹਾ, ਉਹਨਾਂ ਨੇ ਭਾਵੇਂ ਉਮਰ ਦੇ ਅਖੀਰਲੇ ਪੜਾਅ 'ਚ ਜਿਹੜਾ ਹੈ ਉਹ ਵਾਪਸ ਜਾਣ ਦਾ ਫੈਸਲਾ ਕੀਤਾ, ਪਰ ਤੁਸੀਂ ਉਹਨਾਂ ਦੀ ਕੋਈ ਸਟੇਟਮੈਂਟ ਦਿਖਾ ਦਿਓ ਜਿਹਦੇ 'ਚ ਉਹਨਾਂ ਨੇ ਕਿਹਾ ਹੋਏ ਕਿ ਖਾਲਿਸਤਾਨ ਤੋਂ ਬਿਨਾਂ ਹੁਣ ਅਸੀਂ ਆਟੋਨਮੀ ਦੇ ਨਾਲ ਗੁਜ਼ਾਰਾ ਕਰ ਸਕਦੇ ਹਾਂ। ਸੋ ਸ਼ੁਕਰੀਆ, ਤੁਸੀਂ ਆਉਂਦੇ ਹੋ ਔਰ ਤੁਸੀਂ ਸ਼ਾਇਸਤਗੀ ਦੇ ਅੰਦਾਜ਼ ਦੇ ਵਿੱਚ ਗੱਲ ਕਰਦੇ ਹੋ, ਪਰ ਅਸੀਂ ਓਪਨ ਹੈ ਕਿਸੇ ਵੀ ਡਿਬੇਟ ਔਰ ਡਿਸਕਸ਼ਨ ਲਈ। ਇਹਨਾਂ ਦੀ ਕੋਈ ਸਟੇਟਮੈਂਟ ਡਾਕਟਰ ਚੌਹਾਨ ਦੀ ਦਿਖਾ ਦਿਓ, ਤੁਹਾਡੇ ਕੋਲ ਹੋਏਗੀ, ਉਹਨੂੰ ਸਕੈਨ ਕਰਕੇ ਪਾ ਦਿਓ ਕਿ ਭਾਈ ਜਿਹਦੇ 'ਚ ਉਹਨਾਂ ਨੇ ਕਿਹਾ ਹੋਏ ਵੀ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ। ਔਰ ਨਿਹੰਗ ਸਿੰਘ ਜੀ ਜਵਾਬ ਦਿੰਦੇ, ਰਿਸ਼ੀ ਭਈਆ ਯੂ ਆਰ ਲਿਸਨਿੰਗ ਦਾ ਦਿਸ segment, so this is the answer of your question, so leave this now. ਨਹੀਂ ਚਲੋ ਅਸੀਂ ਵੈਲਕਮ ਕਰਦੇ ਹਾਂ, ਕਿਉਂਕਿ ਕੋਈ ਵੀ ਇੰਟੈਲੈਕਚੁਅਲ ਡਿਸਕਸ਼ਨ ਭਾਵੇਂ ਵਿਰੋਧ 'ਚੋਂ ਵੀ ਆਏ ਉਹਨੂੰ ਅਸੀਂ ਵੈਲਕਮ ਕਰਦੇ ਹਾਂ। और सिंह गर्चा जी, अमरजीत सानी जी, चरणजीत रंधावा जी, सुखजीवन बच्चू जी, जसकीरत सिंह जी, दविंदर संधू जी, लखविंदर सिंह औलख जी, गुरप्रीत कौर जी, सब का बहुत बहुत शुक्रिया। सो अपने व्यूअर्स को लैने इजाजत। व्यूअर्स साढ़े प्रोग्राम का समा इत्थे मुकदा, तुसीं अपनी राय ते सुझाव सानूं भेजना भुलना साडे इस पते ते SOSRTV ते असीं अपना प्रोग्राम लैके फिर दोबारा तुहाडे रूबरू होवांगे। तद तक ले मैनूं ते अपने डॉक्टर सानूं आग्या दो। देखते रहो TV 84 बुला दिओ फतेह। वाहिगुरू जी का खालसा, वाहिगुरू जी की फतेह। रब राखा।